ਹਰਜੀਤ ਸਿੰਘ ਹਮਸਫਰ ਜੀ, ਲਹਿੰਦੇ ਪੰਜਾਬ ਦੇ ਨਾਲ ਕੀ ਰਿਸ਼ਤਾ ਹੈ? ਪਹਿਲਾਂ ਤਾਂ ਸਾਡੇ ਸੁਣਨ ਵਾਲਿਆਂ ਨੂੰ ਉਹ ਦੱਸੋ। ਸੁਣਿਆ ਆ ਕਿ ਤੁਸੀਂ ਲਾਹੌਰ ਦੀ ਮਿੱਟੀ ਨੂੰ ਚੁੰਮਣ ਤੋਂ ਪਹਿਲਾਂ ਉੱਥੋਂ ਦਾ ਰੇਲਵੇ ਸਟੇਸ਼ਨ ਵੇਖਿਆ। ਕੀ ਸੀਗਾ ਉੱਥੇ? ਕਿਹੜੀ ਰੂਹ ਸੀ ਜਿਹੜੀ ਉੱਥੇ ਤੜਫ ਤੁਹਾਨੂੰ ਖਿੱਚ ਰਹੀ ਸੀ? ਚੜ੍ਹਦੇ ਪੰਜਾਬ ਔਰ ਲਹਿੰਦੇ ਪੰਜਾਬ ਦਾ ਰਿਸ਼ਤਾ ਜਿਹੜਾ ਮੈਂ ਕਨਸੀਵ ਕਰਦਾ ਆਪਣੇ ਮਨ 'ਚ ਜੀ ਵੀ ਜਿਸਮ ਤੇ ਰੂਹ ਦਾ ਰਿਸ਼ਤਾ ਹੁੰਦਾ। ਵਾਹ। ਮੇਰੇ ਦਾਦਾ ਜੀ ਉਹ ਉੱਥੇ ਰਹਿੰਦੇ ਵੀ ਸੀ, ਕੰਮ ਵੀ ਕਰਦੇ ਸੀ ਉੱਥੇ ਲਾਹੌਰ ਰੇਲਵੇ ਸਟੇਸ਼ਨ ਰੇਲਵੇ ਹਾਰ। ਉਹ ਉਸ ਵੇਲੇ ਪਾਰਟੀਸ਼ਨ ਤੋਂ ਪਹਿਲਾਂ ਰੇਲਵੇ 'ਚ ਸੀਗੇ ਉਹ। ਮੈਨੂੰ ਬੜੀ ਇੱਛਾ ਸੀਗੀ ਵੀ ਮੈਂ ਆਪਣੇ ਉਹਨਾਂ ਦੇ ਜਿੱਥੇ ਉਹਨਾਂ ਨੇ ਕਦਮ ਪਾਏ ਜੀ ਉਹ ਮੈਂ ਜਗ੍ਹਾ ਜ਼ਰੂਰ ਦੇਖਾਂ ਤੇ ਉਹਨੂੰ ਮਿੱਟੀ ਨੂੰ ਆਪਣੇ ਮੱਥੇ ਨਾਲ ਲਾਵਾਂ। ਬਹੁਤ ਚੰਗਾ ਲੱਗਿਆ ਜੀ। ਮਤਲਬ ਸਮਝ ਲਓ ਜਨਮ ਸਫਲਾ ਹੋ ਗਿਆ। ਇਹ ਗੱਲਾਂ ਤਾਂ ਤੁਸੀਂ ਕਰ ਰਹੇ ਜੇ, ਲੇਕਿਨ ਕਿੰਨੀਆਂ ਰੂਹਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਦੇਖ ਰਹੀਆਂ, ਸੁਣ ਰਹੀਆਂ, ਜਿਹੜੇ ਅੱਜ ਵੀ ਇਹ ਅਰਦਾਸਾਂ ਕਰਦੇ ਨੇ 24 ਘੰਟੇ ਕਿ ਰੱਬਾ ਸਾਡੇ ਮੇਲ ਨੇ ਜਿਹੜੇ ਸਾਡੇ ਵਿਛੜੇ ਗੁਰਧਾਮਾਂ ਦੇ ਨਾਲ ਕਰੋ। ਹਰਜੀਤ ਹਮਸਫਰ ਜੀ, ਤੁਹਾਡਾ ਸੁਪਨਾ ਕਿੰਨੇ ਚਿਰ ਤੋਂ? ਇਹ ਜਦੋਂ ਤੋਂ ਮੇਰੀ ਹੋਸ਼ ਸੰਭਲੀ ਆ, ਕਿਉਂਕਿ ਬਜ਼ੁਰਗਾਂ ਤੋਂ ਸੁਣਦੇ ਆਏ ਸੀਗੇ। ਸਾਡੀਆਂ ਜੜ੍ਹਾਂ ਸੀਗੀਆਂ ਉੱਥੇ। ਛੋਟੇ ਹੁੰਦੇ ਸੀਗੇ ਅਸੀਂ ਹੋਮਵਰਕ ਕਰਦੇ ਹੁੰਦੇ ਸਕੂਲ ਦਾ ਤੇ ਰੇਡੀਓ ਲਾ ਲੈਣਾ ਤੇ ਉਥੋਂ ਰੇਡੀਓ ਪਾਕਿਸਤਾਨ ਲਾਹੌਰ ਬੜਾ ਸੋਹਣਾ ਕੈਚ ਹੁੰਦਾ ਸੀਗਾ। ਅਸੀਂ ਵਾਹ। ਸੁਣਿਆ ਹੈ ਕਿ ਤੁਹਾਡੇ ਇਸ ਲਾਹੌਰ ਦੇ ਵਿਜ਼ਿਟ 'ਚ ਤੁਹਾਨੂੰ ਐਜ਼ ਸਟੇਟ ਗੈਸਟ ਰੇਡੀਓ ਪਾਕਿਸਤਾਨ ਨੇ ਆਪਣੇ ਬੂਹੇ ਖੋਲ ਕੇ ਫੁੱਲਾਂ ਦੀਆਂ ਮਾਲਾ ਪੇਸ਼ ਕਰਕੇ ਸਟੇਸ਼ਨ ਡਾਇਰੈਕਟਰ ਰੇਡੀਓ ਪਾਕਿਸਤਾਨ ਲਾਹੌਰ ਅਹਿਮਦ ਸੁਹੇਲ ਬਸਰਾ ਹੋਣਾ ਨੇ ਆਪ ਜਾ ਕੇ ਗੱਡੀ ਦਾ ਬੂਹਾ ਖੋਲ ਕੇ ਲਾਇਆ ਔਰ ਆਖਿਆ ਜੀ ਆਓ। ਕੀ ਫੀਲ ਹੋਇਆ? ਹਾਂ, ਉਹ ਦੇਖੋ ਜੀ, ਉਹ ਸੁਪਨਾ ਸੀਗਾ। ਦੇਖੋ ਅਸੀਂ ਕਦੇ ਕੋਠੇ ਤੇ ਬਹਿ ਕੇ ਰੇਡੀਓ ਸੁਣਦੇ ਹੁੰਦੇ ਸੀਗੇ, ਰੇਡੀਓ ਪਾਕਿਸਤਾਨ ਲਾਹੌਰ ਦਾ। ਅੱਜ ਮੈਂ ਉੱਥੇ ਮੈਨੂੰ ਬੈਠਣ ਦਾ ਮੌਕਾ ਮਿਲਿਆ। ਇਟ ਵਾਸ ਲਾਈਕ ਅ ਡ੍ਰੀਮ ਕਮ ਟਰੂ। ਸੋ ਅੱਛਾ, ਇਹ ਦੱਸੋ, ਕਹਿੰਦੇ ਨੇ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ। ਜਦੋਂ ਇਹ ਕੰਡੇਰਨੀ ਤਾਰ ਤੋਂ ਪੈਰ ਇੱਧਰ ਪਾਇਆ, ਇਹ ਗੱਲ ਜ਼ਿਹਨ 'ਚ ਆਈ, ਕੀ ਫੀਲ ਹੋਇਆ? ਉਸ ਫੀਲਿੰਗ ਨੂੰ ਜ਼ਰਾ ਐਕਸਪ੍ਰੈਸ ਕਰਨਾ। ਅਸੀਂ ਖੜੇ ਉੱਥੇ ਬਾਰਡਰ ਤੇ, ਉੱਥੇ ਚੈੱਕ ਪੋਸਟ ਜਿਹੜੀ ਸੀਗੀ, ਖੜੇ ਦੇਖੀਏ ਸਾਹਮਣੇ ਤੋਂ ਗੁਰਦੁਆਰਾ ਸਾਹਿਬ ਨਜ਼ਰ ਆਉਂਦੇ ਸੀਗੇ ਤੇ ਪਾਕਿਸਤਾਨ ਦੇ ਲੋਕ ਖੇਤਾਂ 'ਚ ਕੰਮ ਕਰਦੇ ਫਿਰ। ਉਸ ਵੇਲੇ ਮੇਰੇ ਦਿਮਾਗ 'ਚ ਬੜੀਆਂ ਇਮੋਸ਼ਨਲ ਹੋ ਗਿਆ ਨਾ ਬਹੁਤ ਮੈਂ। ਤੇ ਉਸ ਵੇਲੇ ਮੇਰੀ ਜਾਣ ਦੀ ਉੱਧਰ ਨੂੰ ਬਹੁਤ ਜਿਹੜੀ ਇੱਛਾ ਸੀਗੀ ਬਹੁਤ ਜ਼ਿਆਦਾ ਪ੍ਰਬਲ ਹੋ ਗਈ। ਬਾਰਡਰ ਤੇ ਖੜ ਬੇਬਸ ਹੋ ਕੇ ਤੱਕਾਂ ਧਰਤੀ ਗੁਰੂਆਂ ਦੀ, ਚੜ੍ਹਦੇ ਵੱਲ ਹੈ ਜਿਸਮ ਸਾਡਾ, ਲਹਿੰਦੇ ਵੱਲ ਹੈ ਸਾਡੀ ਜਾਨ। ਇਹ ਸਿਰਫ ਇੱਕ ਕਿਤਾਬ ਨਹੀਂ ਗੀ, ਇਹ ਬਹੁਤ ਸਾਰੇ ਜਜ਼ਬਾਤ ਨੇ। ਇਹਦੇ ਵਿੱਚ ਲਿਖਤਾਂ ਨੇ ਜਿਹੜੀਆਂ ਉਹ ਪੰਜਾਬ ਦੀ ਵੰਡ ਦਾ ਰੋਣਾ ਵੀ ਰੋ ਰਹੀਆਂ, ਉਹ ਸਾਂਝੇ ਪੰਜਾਬ ਦੀ ਗੱਲ ਵੀ ਕਰ ਰਹੀਆਂ। ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇਖ ਰਹੇ ਸਭ ਸਤਿਕਾਰਯੋਗ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮਸੂਦ ਮੱਲੀ ਆਪਣੇ ਡਿਜੀਟਲ ਪਲੇਟਫਾਰਮ ਰਾਹੀਂ, ਆਪਣੀ ਸਾਰੀ ਟੀਮ ਰਾਹੀਂ ਜੀ ਆਇਆਂ ਨੂੰ ਕਹਿੰਦਾ ਹੈ, ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਪੰਜਾਬੀ ਦੁਨੀਆ 'ਚ ਜਿੱਥੇ ਜਾਂਦੇ ਨੇ ਉੱਥੇ ਦੁਨੀਆ ਵਸਾ ਲੈਂਦੇ ਨੇ, ਤੇ ਜਦੋਂ ਉਹ ਕਿਤੇ ਵੀ ਜਾ ਕੇ ਇੱਕ ਨਵੇਂ ਜਹਾਨ 'ਚ, ਇੱਕ ਨਵੇਂ ਖਿੱਤੇ 'ਚ, ਇੱਕ ਨਵੇਂ ਸਮਾਜ 'ਚ ਜਾ ਕੇ ਪੰਜਾਬ ਵਸਾਉਂਦੇ ਨੇ। ਮੈਂ ਕਹਿੰਦਾ ਹਾਂ ਕਿ ਦੁਨੀਆ ਨਹੀਂ ਵਸਾਉਂਦੇ, ਉਹ ਉੱਥੇ ਪੰਜਾਬ ਵਸਾਉਂਦੇ ਨੇ। ਜਦੋਂ ਪੰਜਾਬ ਵਸਾਉਂਦੇ ਨੇ ਤਾਂ ਫਿਰ ਉਹਨਾਂ ਦੀਆਂ ਜੜ੍ਹਾਂ ਜਿੱਥੇ ਹੁੰਦੀਆਂ, ਉੱਥੋਂ ਆਪਣੇ ਖਿਆਲਾਂ, ਆਪਣੀਆਂ ਸੋਚਾਂ, ਆਪਣੇ ਯਾਦਾਂ ਰਾਹੀਂ ਕਦੇ ਵੀ ਬਾਹਰ ਨਹੀਂ ਨਿਕਲਦੇ। ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਕਰਾ ਰਹੇ ਹਾਂ ਜਿਹੜੇ ਹੈ ਤੇ ਚੜ੍ਹਦੇ ਪੰਜਾਬ ਤੋਂ ਨੇ, ਪਰ ਇਹਨਾਂ ਦੀਆਂ ਜਿਹੜੀਆਂ ਜੜ੍ਹਾਂ ਇਹਨਾਂ ਦੇ ਪੁਰਖਾਂ ਤੋਂ ਨੇ ਉਹ ਲਹਿੰਦੇ ਪੰਜਾਬ ਤੋਂ ਨੇ। ਸੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਅਜਿਹੀ ਸ਼ਖਸੀਅਤ ਸਾਡੇ ਰੂਬਰੂ ਮੌਜੂਦ ਹੈ ਜਿਨ੍ਹਾਂ ਦੀਆਂ ਜੜ੍ਹਾਂ ਨੇ ਜਿਹੜੀਆਂ ਉਹ ਉੱਥੇ ਨੇ। ਉਹ ਜੜ੍ਹਾਂ ਨੇ ਜਿਹੜੀਆਂ ਉਹ ਨਿਕਲ ਕੇ ਬੂਟਾ ਬਣੀਆਂ, ਬੂਟੇ ਤੋਂ ਫਿਰ ਫੁੱਲ ਕੌਂਪਲਾਂ ਖਿੜੀਆਂ, ਔਰ ਉਹ ਫੁੱਲ ਕੌਂਪਲਾਂ ਨੇ ਜਿਹੜੀਆਂ ਉਹ ਜਦੋਂ ਫਲ ਬਣੀਆਂ ਤੇ ਫਿਰ ਇਹ ਸ਼ਖਸੀਅਤ ਬਣੀ। ਮੇਰੀ ਮੁਰਾਦ ਹੈ ਹਰਜੀਤ ਸਿੰਘ ਹਮਸਫਰ ਹੋਣਾ ਤੋਂ। ਸਤਿ ਸ਼੍ਰੀ ਅਕਾਲ ਭਾਜੀ, ਜੀ ਆਇਆਂ ਨੂੰ ਕਹਿੰਦੇ ਆ। ਵੈਲਕਮ ਟੂ ਦੀ ਸ਼ੋ, ਵੈਲਕਮ ਟੂ ਦੀ ਪ੍ਰੋਗਰਾਮ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਲਾਮ ਅਲੈਕਮ, ਨਮਸਕਾਰ। ਬਹੁਤ ਖੁਸ਼ੀ ਹੋਈ ਜੀ ਤੁਹਾਡੇ ਰੂਬਰੂ ਬੈਠ ਕੇ। ਬਹੁਤ ਧੰਨਵਾਦ ਤੁਹਾਡਾ ਕਿ ਅਸੀਂ ਬੇਨਤੀ ਕੀਤੀ ਔਰ ਫਿਰ ਇਹ ਸਾਡੇ ਸਟੂਡੀਓਜ਼ ਆ ਗਏ। ਹਰਜੀਤ ਸਿੰਘ ਹਮਸਫਰ ਜੀ, ਜਿਨ੍ਹਾਂ ਦਾ ਐਜੂਕੇਸ਼ਨ ਕੈਰੀਅਰ ਜਿੱਦਾਂ ਸਾਡੇ ਸਾਰਿਆਂ ਦਾ ਹੈ, ਸਾਡਾ ਤਾਂ ਬੈਕ ਬੈਂਚਰਸ ਦਾ ਉਹਦਾ ਵੀ ਮਾੜਾ ਹੁੰਦਾ ਆ, ਇਹਨਾਂ ਦਾ ਜਦੋਂ ਸ਼ੁਰੂ ਹੁੰਦਾ ਆ ਤੇ ਉਹ ਫਿਰ ਇੰਜੀਨੀਅਰਿੰਗ ਵਾਲੇ ਪਾਸੇ ਜਾਂਦਾ ਆ। ਉੱਥੋਂ ਫਿਰ ਪਤਾ ਲੱਗਦਾ ਹੈ ਕਿ ਨਹੀਂ, ਇਸ ਬੂਟੇ ਦੇ ਉੱਤੇ ਲਾਲ ਦੇ ਨਾਲ ਨਾਲ ਗੁਲਾਬੀ ਫੁੱਲ ਵੀ ਲੱਗਣੇ ਨੇ। ਇਹਨਾਂ ਦਾ ਜਿਹੜਾ ਅੰਦਰ ਇੱਕ ਸਾਥ ਦਾ ਰੰਗ ਆ ਉਹ ਵੀ ਪੁੰਗਰ ਕੇ ਸਾਹਮਣੇ ਆਉਂਦਾ ਆ। ਅਚੀਵਮੈਂਟਸ ਨੇ ਜਿਹੜੀਆਂ ਉਹ ਵੀ ਸਾਹਮਣੇ ਆਉਂਦੀਆਂ। ਅਚੀਵਮੈਂਟਸ ਤੋਂ ਬਾਅਦ
ਬਹੁਤ ਘੱਟ ਲੋਕ ਐਸੇ ਹੁੰਦੇ ਨੇ ਕਿ ਜਿਹੜੇ ਆਪਣੀ ਖੂਬੀ ਆਪਣੀ ਦਨਾਈ ਹੈ ਜਿਹੜੀ ਉਹਨੂੰ ਅੱਗੇ ਵੀ ਵੰਡਣ। ਸੋ ਉਸ ਗਿਆਨ ਨੂੰ ਇਹਨਾਂ ਨੇ ਅੱਗੇ ਵੀ ਵੰਡਿਆ ਔਰ ਟੀਚਰ ਜਿਹੜੇ ਉਹ ਬਣੇ ਔਰ ਟੀਚਿੰਗ ਫੀਲਡ ਦੇ ਵਿੱਚ ਆਏ ਔਰ ਇਸ ਵੇਲੇ ਕੈਲੀਫੋਰਨੀਆ ਅਮਰੀਕਾ ਦੀਆਂ ਘੱਟੋ ਘੱਟ 4-5 ਯੂਨੀਵਰਸਿਟੀਆਂ ਦੇ ਵਿੱਚ ਇਹ ਬਤੌਰ ਉਸਤਾਦ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਜਿਹਨੂੰ ਕਹਿੰਦੇ ਨੇ ਕਿ ਇਨਫੋਰਮੇਸ਼ਨ ਟੈਕਨੋਲੋਜੀ, ਕੰਪਿਊਟਰ, IT ਉਹਦੇ ਹਵਾਲੇ ਦੇ ਨਾਲ ਇਹ ਇੱਕ ਕੰਪਨੀ ਲਈ ਸੇਵਾਵਾਂ ਨਿਭਾ ਰਹੇ ਨੇ। ਔਰ ਵੱਡੀ ਗੱਲ ਇਹ ਕਿ ਮੇਰੇ ਹੱਥ 'ਚ ਇੱਕ ਕਿਤਾਬ ਹੈ ਮੱਗ ਦੇ ਬੋਲ। ਇਹ ਇਹਨਾਂ ਦੀਆਂ ਬਾਕੀ ਜਿਹੜੀਆਂ ਇਸ ਤੋਂ ਅੱਡ ਵੀ ਇਹਨਾਂ 3-4 ਕਿਤਾਬਾਂ ਲਿਖੀਆਂ ਉਹਨਾਂ ਦਾ ਵੀ ਚਰਚਾ ਪੁੱਛਾਂਗੇ। ਇਹ ਕਿਤਾਬ ਇਸ ਲਈ ਖਾਸ ਹੈ ਕਿ ਇਹ ਕੈਲੀਫੋਰਨੀਆ ਦੇ ਵਿੱਚੋਂ ਉਸ ਪੰਜਾਬੀ ਜਿਹਦੀਆਂ ਜੜ੍ਹਾਂ ਲਹਿੰਦੇ ਪੰਜਾਬ 'ਚ ਸਨ, ਜਿਹੜਾ ਜੰਪਰ ਚੜ੍ਹਦੇ ਪੰਜਾਬ ਦਾ ਸੀਗਾ, ਉਹਨੇ ਦੋਵੇਂ ਸਕ੍ਰਿਪਟਸ ਯਾਨੀ ਗੁਰਮੁਖੀ ਔਰ ਸ਼ਾਹਮੁਖੀ ਦੋਵੇਂ ਸਕ੍ਰਿਪਟਸ ਦੇ ਵਿੱਚ ਲਿਖੀ ਹੈ। ਕਿਤਾਬ ਦਾ ਨਾਮ ਹੈ ਮੱਗ ਦੇ ਬੋਲ। ਇਹ ਕਿਤਾਬ ਆ ਜਿਹੜੀ ਇਹ ਇਸੇ ਸਾਲ 6 ਮਈ ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਡਿਪਾਰਟਮੈਂਟ ਓਰੀਐਂਟਲ ਕਾਲਜ ਵੱਲੋਂ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਨਬੀਲਾ ਰਹਿਮਾਨ ਜੀ ਨੇ ਰਿਲੀਜ਼ ਕੀਤੀ ਹੈ। ਬਹੁਤ ਮਾਣ ਔਰ ਭਾਗਾਂ ਵਾਲੀ ਗੱਲ ਹੈ। ਹਰਜੀਤ ਸਿੰਘ ਹਮਸਫਰ ਜੀ, ਲਹਿੰਦੇ ਪੰਜਾਬ ਦੇ ਨਾਲ ਕੀ ਰਿਸ਼ਤਾ ਹੈ? ਪਹਿਲਾਂ ਤਾਂ ਸਾਡੇ ਸੁਣਨ ਵਾਲਿਆਂ ਨੂੰ ਉਹ ਦੱਸੋ। ਸੁਣਿਆ ਆ ਕਿ ਤੁਸੀਂ ਲਾਹੌਰ ਦੀ ਮਿੱਟੀ ਨੂੰ ਚੁੰਮਣ ਤੋਂ ਪਹਿਲਾਂ ਉੱਥੋਂ ਦਾ ਰੇਲਵੇ ਸਟੇਸ਼ਨ ਵੇਖਿਆ। ਕੀ ਸੀਗਾ ਉੱਥੇ? ਕਿਹੜੀ ਰੂਹ ਸੀ ਜਿਹੜੀ ਉੱਥੇ ਤੜਫ ਤੁਹਾਨੂੰ ਖਿੱਚ ਰਹੀ ਸੀ? ਜਿਹੜਾ ਮੇਰਾ ਆਪਣਾ ਨਜ਼ਰੀਆ ਹੈਗਾ, ਜਿਸ ਤਰ੍ਹਾਂ ਮੈਂ ਦੇਖਦਾ ਜੀ ਬਈ ਲਹਿੰਦੇ ਪੰਜਾਬ, ਚੜ੍ਹਦੇ ਪੰਜਾਬ ਔਰ ਲਹਿੰਦੇ ਪੰਜਾਬ ਦਾ ਰਿਸ਼ਤਾ ਜਿਹੜਾ ਮੈਂ ਕਨਸੀਵ ਕਰਦਾ ਆਪਣੇ ਮਨ 'ਚ ਜੀ ਵੀ ਜਿਸਮ ਤੇ ਰੂਹ ਦਾ ਰਿਸ਼ਤਾ ਹੁੰਦਾ। ਵਾਹ। ਜਿਸਮ ਚੜ੍ਹਦੇ ਪੰਜਾਬ 'ਚ ਤੇ ਰੂਹ ਉਧਰ ਲਹਿੰਦੇ ਪੰਜਾਬ 'ਚ। ਤੇ ਸਮਝ ਲਓ ਵੀ ਜਿਸਮ ਤੇ ਰੂਹ ਦਾ ਮਿਲਾਪ ਜਿਹੜਾ ਕਿ ਨਹੀਂ ਹੋਇਆ ਸੀ, ਐਤਕੀ ਹੋ ਗਿਆ। ਵਾਹ, ਕਰਮ ਹੋ ਤੇ ਗਿਆ। ਉਹ ਜਾ ਕੇ ਉਹ ਮੁਕੱਦਸ ਜਗ੍ਹਾ ਨੂੰ ਜਾ ਕੇ ਸਜਦਾ ਕੀਤਾ ਮੈਂ। ਵਾਹ। ਤੇ ਤੁਸੀਂ ਪੁੱਛਿਆ ਵੀ ਪਹਿਲਾਂ ਮੈਂ ਰੇਲਵੇ ਸਟੇਸ਼ਨ ਗਿਆ। ਅਸਲ ਕਿਉਂਕਿ ਮੈਨੂੰ ਇਹੀ ਖਬਰ ਮਿਲੀ ਹੈ ਲਾਹੌਰ ਜਾਂਦਿਆਂ ਕਹਿੰਦੇ ਨੇ ਕਿ ਜਦੋਂ ਅਟਾਰੀ ਤੋਂ ਵਾਘੇ ਆਈਏ ਤੇ ਵਾਘੇ ਦੀ ਮਿੱਟੀ ਨੂੰ ਚੁੰਮ ਕੇ ਮੱਥੇ ਲਾਈਦਾ ਹੈ। ਇਹ ਜਜ਼ਬਾਤ ਨੇ, ਇਹ ਕੋਈ ਰੀਤ ਨਹੀਂ, ਕੋਈ ਰਿਵਾਇਤ ਨਹੀਂ, ਕੋਈ ਰਸਮ ਨਹੀਂ ਹੈ। ਇਹ ਆਪਣੇ ਇਮੋਸ਼ਨਸ ਨੇ ਉਸ ਮਿੱਟੀ ਨੂੰ ਚੁੰਮਣਾ। ਇਹਨਾਂ ਨੇ ਉਹ ਕੀਤਾ। ਬਟ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਹਜ਼ਰਤ ਮੀਆਂ ਮੀਰ ਦੀ ਢੇਰੀ ਚੱਲੀਏ, ਗੁਰਦੁਆਰਾ ਡੇਰਾ ਸਾਹਿਬ ਚੱਲੀਏ, ਇਹਨਾਂ ਕਿਹਾ ਜੀ ਰੇਲਵੇ ਸਟੇਸ਼ਨ ਨਾਲੋਂ ਕਿਹੜਾ ਨੇੜੇ ਪੈਂਦਾ? ਦੱਸਿਆ ਗਿਆ ਪਹਿਲੇ ਰੇਲਵੇ ਸਟੇਸ਼ਨ। ਤੇ ਇਹਨਾਂ ਨੇ ਆਖਿਆ ਮੈਨੂੰ ਉੱਥੇ ਲੈ ਜਾਓ, ਉੱਥੇ ਮੇਰਾ ਬਾਬਾ ਜਿਹੜਾ ਉਹਦੀ ਰੂਹ ਹੋਣੀ ਹੈ। ਹਾਂਜੀ, ਮੇਰੇ ਗ੍ਰੈਂਡਫਾਦਰ, ਮੇਰੇ ਦਾਦਾ ਜੀ ਉਹ ਉੱਥੇ ਰਹਿੰਦੇ ਵੀ ਸੀ, ਕੰਮ ਵੀ ਕਰਦੇ ਸੀ ਉੱਥੇ ਲਾਹੌਰ ਰੇਲਵੇ ਸਟੇਸ਼ਨ। ਰੇਲਵੇ, ਹਾਂ, ਉਹ ਉਸ ਵੇਲੇ ਪਾਰਟੀਸ਼ਨ ਤੋਂ ਪਹਿਲਾਂ ਰੇਲਵੇ 'ਚ ਸੀਗੇ ਉਹ। ਤੇ ਉਹ ਉੱਥੇ ਉਹਨਾਂ ਨੂੰ ਸਰਕਾਰੀ ਕੁਆਟਰ ਵੀ ਮਿਲਿਆ ਹੋਇਆ ਸੀਗਾ ਤੇ ਉਹ ਉਸ ਏਰੀਏ 'ਚ ਰਹਿੰਦੇ ਸੀ ਤੇ ਉੱਥੇ ਕੰਮ ਵੀ। ਮੈਨੂੰ ਬੜੀ ਇੱਛਾ ਸੀਗੀ ਵੀ ਮੈਂ ਉਹਨਾਂ ਦੇ ਜਿੱਥੇ ਉਹਨਾਂ ਨੇ ਕਦਮ ਪਾਏ ਜੀ ਉਹ ਮੈਂ ਜਗ੍ਹਾ ਜ਼ਰੂਰ ਦੇਖਾਂ ਤੇ ਉਹਨੂੰ ਮਿੱਟੀ ਨੂੰ ਆਪਣੇ ਮੱਥੇ ਨਾਲ ਲਾਵਾਂ। ਤੇ ਉਹ ਮੈਂ ਜਾ ਕੇ ਸਜਦਾ ਕੀਤਾ ਜਗ੍ਹਾ ਨੂੰ, ਬਲਕਿ ਅੰਦਰ ਜਾ ਕੇ ਰੇਲਵੇ ਸਟੇਸ਼ਨ ਦੇ ਤੁਰ ਫਿਰ ਕੇ ਘੁੰਮ ਫਿਰ ਕੇ ਦੇਖਿਆ। ਤੇ ਈਵਨ ਟ੍ਰੇਨਾਂ ਦੇ ਨੇੜੇ ਜਾ ਕੇ ਦੇਖਿਆ, ਟ੍ਰੇਨ ਤੇ ਚੜ੍ਹਨ ਦੀ ਕੋਸ਼ਿਸ਼ ਵੀ ਕੀਤੀ। ਉਦਾਂ ਹੀ ਇਮੋਸ਼ਨ ਸਨ, ਜਜ਼ਬਾਤ ਸਨ। ਜਿਵੇਂ ਟ੍ਰੇਨ ਹੌਲੀ ਹੌਲੀ ਮੂਵ ਹੋ ਰਹੀ ਸੀ, ਮੈਂ ਚੜ੍ਹ ਕੇ ਉਤਰ ਗਿਆ। ਫਿਰ ਇਸ ਤਰ੍ਹਾਂ ਉਹ ਜਾ ਰਹੀ ਸੀ ਲਾਹੌਰ ਤੋਂ ਕਰਾਚੀ ਨੂੰ। ਤੇ ਜਿਸ ਤਰ੍ਹਾਂ ਕਹਿੰਦੇ ਬੰਦੇ ਦੇ, ਜਿਸ ਤਰ੍ਹਾਂ ਬੱਚੇ ਨੂੰ ਕਹਿੰਦੇ ਕਿਸੇ ਖਿਡੌਣਿਆਂ ਦੀ ਦੁਕਾਨ ਤੇ ਛੱਡ ਦੋ ਨਾ, ਫਿਰ ਉਹ ਕਹਿੰਦਾ ਆ ਵੀ ਕਰ। ਮੈਨੂੰ ਇਹ ਸੀਗਾ ਵੀ ਜਿਸ ਤਰ੍ਹਾਂ ਵੀ ਆਪਣੇ ਜਿਹੜੀਆਂ ਮਨ ਦੀਆਂ ਜਿਹੜੀਆਂ ਬੈਕਅਪ ਹੋਈਆਂ ਰੀਝਾਂ ਸੀਗੀਆਂ ਨਾ, ਮੇਰੀਆਂ ਪੁਰਾਣੀਆਂ ਜਿਹੜੀਆਂ ਭਾਵਨਾਵਾਂ ਸੀਗੀਆਂ ਜੀ, ਉਹ ਪੂਰਾ ਕਰਨ ਦਾ ਮੌਕਾ ਮਿਲਿਆ। ਵਾਹ। ਤੇ ਫਿਰ ਮੈਂ ਸਾਰਾ ਉਹ ਚੰਗੀ ਤਰ੍ਹਾਂ ਹਟਾਉਣ ਦੀ ਕੋਸ਼ਿਸ਼ ਕੀਤੀ। ਰੇਲਵੇ ਸਟੇਸ਼ਨ ਰੱਜ ਕੇ ਵੇਖਿਆ, ਗੱਡੀ ਦਾ ਮਾੜਾ ਜਿਹਾ ਹੂਟਾ ਵੀ ਲਿਆ। ਮਹਿਸੂਸ ਹੋਇਆ ਕਿ ਦਾਦਾ ਜੀ ਕਹਿਣ ਦੇ ਧਿਆਨ ਨਾਲ ਪਹੁੰਚ ਕਿਤੇ ਡਿੱਗਣਾ। ਹਾਂਜੀ, ਹੁਣ ਅੱਗੇ ਤੁਰ ਰਹੇ ਆ। ਫਿਰ ਮੈਂ ਆਪਣਾ ਸਾਈਂ ਮੀਆਂ ਮੀਰ ਦੇ ਸਾਹਿਬ ਦੀ ਦਰਗਾਹ ਤੇ ਵੀ ਗਏ, ਉਸ ਸੇਮ ਟਾਈਮ ਗਏ, ਉੱਥੇ ਜਾ ਕੇ ਸਜਦਾ ਕੀਤਾ। ਤੇ ਕਿਉਂਕਿ ਸਾਈਂ ਮੀਆਂ ਮੀਰ ਦੀ ਸਾਡੇ ਸਿੱਖ ਮਜ਼ਹਬ 'ਚ ਬਹੁਤ ਰਿਸਪੈਕਟ ਹੈਗੀ ਆ। ਉਹਨਾਂ ਨੇ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਨੀਂਹ ਪੱਥਰ ਰੱਖਿਆ ਸੀ। ਬਿਲਕੁਲ। ਤੇ ਉਹ ਬੜੀ ਪੂਜਨੀਕ ਹਸਤੀ ਨੇ। ਤੇ ਅਸੀਂ ਉੱਥੇ ਜਾ ਕੇ ਗਿਆ, ਮੈਂ ਉਹਨਾਂ ਦੇ ਦਰਗਾਹ ਤੇ ਸਜਦਾ ਕੀਤਾ ਤੇ ਦਰਸ਼ਨ ਕੀਤੇ। ਬਹੁਤ ਚੰਗਾ ਲੱਗਿਆ ਜੀ। ਮਤਲਬ ਸਮਝ ਲਓ ਜਨਮ ਸਫਲਾ ਹੋ ਗਿਆ। ਇਹ ਗੱਲਾਂ ਤਾਂ ਤੁਸੀਂ ਕਰ ਰਹੇ ਜੇ, ਲੇਕਿਨ ਕਿੰਨੀਆਂ ਰੂਹਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਦੇਖ ਰਹੀਆਂ, ਸੁਣ ਰਹੀਆਂ, ਜਿਹੜੇ ਅੱਜ ਵੀ ਇਹ ਅਰਦਾਸਾਂ ਕਰਦੇ ਨੇ 24 ਘੰਟੇ ਕਿ ਰੱਬਾ ਸਾਡੇ ਮੇਲ ਨੇ ਜਿਹੜੇ ਸਾਡੇ ਵਿਛੜੇ ਗੁਰਧਾਮਾਂ ਦੇ ਨਾਲ ਕਰੋ। ਹਰਜੀਤ ਹਮਸਫਰ ਜੀ, ਤੁਹਾਡਾ ਸੁਪਨਾ ਕਿੰਨੇ ਚਿਰ ਤੋਂ ਸੀ? ਕਿੰਨੇ ਚਿਰ ਤੋਂ ਤੁਸੀਂ ਸੋਚਿਆ ਹੋਇਆ ਸੀਗਾ ਕਿ ਵਕਤ ਆਏਗਾ ਮੈਂ ਜਾਵਾਂਗਾ
ਤੇ ਫਿਰ ਇਹ ਸਬਬ ਕਿਦਾਂ ਬਣਿਆ ਉਹ ਵੀ ਜ਼ਰਾ ਸਾਨੂੰ ਦੱਸੋ। ਸੋਚ ਦੱਸੋ ਨਾ ਕਿ ਰੀਝ ਕਦੋਂ ਦੀ ਪੁੰਗਰੀ ਔਰ ਰੀਝ ਪੁੰਗਰ ਕੇ ਕੰਡੇਰਨੀ ਕਦੋਂ ਹੋਈ। ਕੰਡੇਰਨੀ ਤੋਂ ਮੁਰਾਦ ਹੈ ਕਿ ਅੰਦਰੋਂ ਤੰਗ ਕਦੋਂ ਆਉਣੇ ਸ਼ੁਰੂ ਕਰਕੇ ਚੱਲ ਯਾਰ ਚੱਲ, ਉਹ ਜ਼ਿੰਦਗੀ ਦੇ ਝੇੜੇ ਨਹੀਂ ਮੁੱਕਣੇ ਚੱਲ, ਇਹ ਕਦੋਂ ਅੰਦਰੋਂ ਤੁਸੀਂ ਇਹ ਆਵਾਜ਼ਾਂ ਸੁਣਨੀਆਂ ਸ਼ੁਰੂ ਕੀਤੀਆਂ? ਇਹ ਜਦੋਂ ਤੋਂ ਮੇਰੀ ਹੋਸ਼ ਸੰਭਲੀ ਆ, ਕਿਉਂਕਿ ਬਜ਼ੁਰਗਾਂ ਤੋਂ ਸੁਣਦੇ ਆਏ ਸੀਗੇ, ਸਾਡੀਆਂ ਜੜ੍ਹਾਂ ਸੀਗੀਆਂ ਉੱਥੇ, ਤੇ ਸਾਡੇ ਤਾਂ ਬਹੁਤ ਸਾਰੇ ਰਿਸ਼ਤੇਦਾਰ ਬਾਹਰ ਤੋਂ ਆ ਕੇ ਇੱਧਰ ਆਏ, ਉਹ ਜੁੜ ਕੇ ਆਏ। ਇੱਕ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਕਹਾਣੀਆਂ ਸਾਰੀਆਂ ਜਿਹੜੀਆਂ ਸੀਗੀਆਂ, ਇਹ ਲੱਗਦਾ ਸੀ ਵੀ ਸਾਡਾ ਆਪਣਾ ਹਿੱਸਾ ਕੋਈ ਟੁੱਟ ਕੇ ਸਾਡੇ ਜਿਸਮ ਨਾਲੋਂ ਅਲੱਗ ਕਰਕੇ ਉੱਥੇ ਰੱਖਤਾ ਨਾ, ਬਈ ਆਪਣੇ ਬੰਦੇ ਸੀਗੇ, ਆਪਣੀ ਬੋਲੀ। ਮੈਂ ਆਪਣਾ ਛੋਟੇ ਹੁੰਦੇ ਸੀਗੇ, ਅਸੀਂ ਹੋਮਵਰਕ ਕਰਦੇ ਹੁੰਦੇ ਸਕੂਲ ਦਾ, ਤੇ ਰੇਡੀਓ ਲਾ ਲੈਣਾ, ਤੇ ਉਥੋਂ ਰੇਡੀਓ ਪਾਕਿਸਤਾਨ ਲਾਹੌਰ ਬੜਾ ਸੋਹਣਾ ਕੈਚ ਹੁੰਦਾ ਸੀਗਾ, ਅਸੀਂ ਸੁਣਦੇ ਹੁੰਦੇ ਸੀਗੇ, ਤੇ ਸਾਰਾ ਕੁਝ ਜੋ ਵੀ ਬ੍ਰੌਡਕਾਸਟ ਹੁੰਦਾ ਸੀਗਾ। ਕੀ ਸੁਣਦੇ ਸੀ, ਕੁਝ ਚੇਤਾ ਆ ਉਦੋਂ ਰੇਡੀਓ? ਉਦੋਂ ਨੂਰ ਜਹਾਂ ਦੇ ਗਾਣੇ ਕਾਫੀ ਚੱਲਦੇ ਹੁੰਦੇ ਸੀਗੇ। ਨੂਰ ਜਹਾਂ ਉਸ ਵੇਲੇ ਆਪਣੇ ਮੈਂ ਕਿਹਾ ਯੰਗ ਏਜ ਸੀਗੀ, ਜੋ ਬਣੇ ਤੇ ਸੀ, ਤੇ ਬਾਕੀ ਜਿਸ ਤਰ੍ਹਾਂ ਬੜੀਆਂ ਜਿਸ ਤਰ੍ਹਾਂ ਦਾ ਪੰਜਾਬੀ ਬੋਲਦੇ ਆ ਉਧਰ ਲਾਹੌਰੀ ਪੰਜਾਬੀ, ਉਹ ਫਿਲਮਾਂ ਦੀਆਂ ਐਡਵਰਟਾਈਜ਼ਮੈਂਟ ਹੁੰਦੀਆਂ ਸੀਗੀਆਂ, ਜਾਂ ਦਰਸ਼ਕ ਜਿਹੜੇ ਕਾਲ ਕਰਦੇ ਹੁੰਦੇ ਸੀਗੇ, ਫਰਮਾਇਸ਼ੀ ਪ੍ਰੋਗਰਾਮ ਹੁੰਦੇ ਸੀਗੇ, ਇਹ ਸਭ ਸੁਣਿਆ। ਗੀਤ ਸੰਗੀਤ ਸੁਣਿਆ ਹੈ ਕਿ ਤੁਹਾਡੇ ਇਸ ਲਾਹੌਰ ਦੇ ਵਿਜ਼ਿਟ 'ਚ ਤੁਹਾਨੂੰ ਐਜ਼ ਸਟੇਟ ਗੈਸਟ ਰੇਡੀਓ ਪਾਕਿਸਤਾਨ ਨੇ ਆਪਣੇ ਬੂਹੇ ਖੋਲ ਕੇ ਫੁੱਲਾਂ ਦੀਆਂ ਮਾਲਾ ਪੇਸ਼ ਕਰਕੇ ਸਟੇਸ਼ਨ ਡਾਇਰੈਕਟਰ ਰੇਡੀਓ ਪਾਕਿਸਤਾਨ ਲਾਹੌਰ ਅਹਿਮਦ ਸੁਹੇਲ ਬਸਰਾ ਹੋਣਾ ਨੇ ਆਪ ਜਾ ਕੇ ਗੱਡੀ ਦਾ ਬੂਹਾ ਖੋਲ ਕੇ ਲਾਇਆ ਔਰ ਆਖਿਆ ਜੀ ਆਓ। ਕਿੰਨੇ ਲੋਕ ਨੇ ਜਿਹੜੇ ਸਿਰਫ ਇਹ ਆਵਾਜ਼ ਸੁਣਦੇ ਨੇ, ਉਹ ਤਾਰੀਖੀ ਰੇਡੀਓ ਸਟੇਸ਼ਨ ਜਿੱਥੇ ਮਲਕਾ ਤਰਨੁਮ, ਨੂਰ ਜਹਾਂ ਔਰ ਪਤਾ ਨਹੀਂ ਕਿਹੜੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਮਹਿੰਦੀ ਹਸਨ ਸਾਹਿਬ ਔਰ ਪਤਾ ਨਹੀਂ ਕਿੰਨੀਆਂ ਆਵਾਜ਼ਾਂ ਨੇ ਜਿਹੜੀਆਂ ਆਵਾਜ਼ ਖਜ਼ਾਨਾ ਨੇ, ਉਹ ਉਹਨਾਂ ਦੀਆਂ ਰੂਹਾਂ ਉੱਥੇ ਪਈਆਂ ਫਿਰਦੀਆਂ। ਸੁਣਿਆ ਕਿ ਉੱਥੋਂ ਦੇ ਸਟੇਸ਼ਨ ਡਾਇਰੈਕਟਰ ਨੇ ਤੁਹਾਡਾ ਸਵਾਗਤ ਕੀਤਾ, ਗੱਡੀ ਖੋਲੀ ਔਰ ਕਿਹਾ ਕਿ ਜੀ ਆਓ ਧੰਨ ਭਾਗ ਸਾਡੇ। ਕੀ ਫੀਲ ਹੋਇਆ? ਹਾਂਜੀ, ਉਹ ਅਹਿਸਾਸ ਦੱਸੋ। ਉਹ ਤਾਂ ਫੀਲਿੰਗ ਦੀ ਮੈਂ ਉਹਨੂੰ ਬਿਆਨ ਕਰਨਾ ਮੁਸ਼ਕਲ ਆ ਬਹੁਤ। ਨਹੀਂ, ਅਸੀਂ ਚਾਹੁੰਦੇ ਬਿਆਨ ਕਰੋ, ਅਸੀਂ ਸੁਣਨਾ ਚਾਹੁੰਦੇ। ਤੁਹਾਡੇ ਉਹ ਅਹਿਸਾਸ ਨੇ ਜਿਹੜੇ, ਉਹ ਬਾਕੀ ਸਾਰਿਆਂ ਦੀ ਐਨਰਜੀ ਹੈ। ਹਾਂਜੀ, ਉਹ ਮੇਰੀ ਕਹਿੰਦੇ ਐਕਸਪੈਕਟੇਸ਼ਨਸ ਤੋਂ, ਮੇਰੀਆਂ ਉਮੀਦਾਂ ਤੋਂ ਕਿਤੇ ਉੱਪਰ ਸੀ। ਮੈਨੂੰ ਜਿਸ ਤਰ੍ਹਾਂ ਦੀ ਗਰਮਜੋਸ਼ੀ ਨਾਲ ਮੈਨੂੰ ਰਿਸੀਵ ਕੀਤਾ, ਨਾ ਦੋਨਾਂ ਪਾਸੇ, ਜਿਸ ਤਰ੍ਹਾਂ ਰੇਡੀਓ ਪਾਕਿਸਤਾਨ ਲਾਹੌਰ ਤੇ ਰੇਡੀਓ ਪਾਕਿਸਤਾਨ ਇਸਲਾਮਾਬਾਦ। ਅੱਛਾ, ਹੈੱਡਕੁਆਟਰ ਵੀ ਗਏ ਤੁਸੀਂ? ਹਾਂਜੀ, ਵਾਹ ਜੀ ਵਾਹ। ਦੋਨਾਂ ਪਾਸੇ ਉਹਨਾਂ ਨੇ ਨਾ ਸਿਰਫ ਮੈਨੂੰ ਸਟੂਡੀਓ 'ਚ ਮੇਰੀ ਇੰਟਰਵਿਊ ਕੀਤੀ ਉਹਨਾਂ ਨੇ, ਤੇ ਬਲਕਿ ਕੀ ਫੀਲ ਹੋ ਰਿਹਾ ਸੀ ਜਦੋਂ ਉੱਥੇ ਮਾਈਕ ਤੇ ਬਹਿ ਕੇ ਬੋਲਦੇ ਸੀਗੇ ਕਿ ਇੱਥੇ ਅਮਰਤਾ ਪ੍ਰੀਤਮ ਵੀ ਬਹਿੰਦੀ ਸੀ, ਇੱਥੇ ਨੁਸਰਤ ਫਤਿਹ ਅਲੀ ਖਾਨ ਵੀ ਬਹਿੰਦਾ ਸੀ, ਇੱਥੇ ਮਲਕਾ ਤਰਨੁਮ, ਨੂਰ ਜਹਾਂ ਨੇ ਵੀ ਇਸੇ ਮਾਈਕ ਤੇ ਗਾਏ ਆ ਗਾਣੇ, ਔਰ ਅੱਜ ਇਸ ਸਟੂਡੀਓ, ਇਸੇ ਸਾਊਂਡ ਪ੍ਰੂਫ ਏਰੀਆ 'ਚ ਮੈਂ ਵੀ ਬੈਠਾ ਹਾਂ। ਫੀਲਿੰਗਸ ਕੀ ਸਨ? ਹਾਂ, ਉਹ ਦੇਖੋ ਜੀ, ਉਹ ਸੁਪਨਾ ਸੀਗਾ। ਦੇਖੋ, ਅਸੀਂ ਕਦੇ ਕੋਠੇ ਤੇ ਬਹਿ ਕੇ ਰੇਡੀਓ ਸੁਣਦੇ ਹੁੰਦੇ ਸੀਗੇ, ਰੇਡੀਓ ਪਾਕਿਸਤਾਨ ਲਾਹੌਰ ਦਾ। ਅੱਜ ਮੈਂ ਉੱਥੇ ਮੈਨੂੰ ਬੈਠਣ ਦਾ ਮੌਕਾ ਮਿਲਿਆ। ਇਟ ਵਾਜ਼ ਲਾਈਕ ਅ ਡ੍ਰੀਮ ਕਮ ਟਰੂ, ਸੋ ਕਹਿੰਦਾ ਉਹੀ ਗੱਲ ਹੋ ਗਈ ਨਾ, ਵੀ ਡ੍ਰੀਮ ਕਮ ਟਰੂ ਵਾਲੀ ਗੱਲ ਹੋ ਗਈ, ਬਈ ਅਨਐਕਸਪੈਕਟਡ। ਜਿਸ ਤਰ੍ਹਾਂ ਮੈਂ ਸੋਚਦਾ ਨਹੀਂ ਸੀ ਵੀ ਇੱਦਾਂ ਵੀ ਮੈਂ ਉਸ ਸਟੂਡੀਓ 'ਚ ਬੈਠ ਕੇ ਇੰਟਰਵਿਊ ਦਿਆਂਗਾ। ਤੇ ਉਹ ਕਹਿ ਲਓ ਵੀ ਜ਼ਿੰਦਗੀ ਦਾ ਇੱਕ ਬਹੁਤ ਬੜਾ ਮੀਲ ਪੱਥਰ ਕਹਿ ਸਕਦੇ ਹਾਂ ਉਹਨੂੰ ਤੁਸੀਂ। ਜੋ ਉਹਦੀ ਉਹ ਭਾਵਨਾਵਾਂ ਜਿਹੜੀਆਂ ਸੀਗੀਆਂ, ਉਹ ਤਾਂ ਜ਼ਿੰਦਗੀ ਭਰ ਦਾ ਜਿਹੜਾ ਖਜ਼ਾਨਾ ਹੈ ਨਾ, ਜਿਹੜਾ ਉਹ ਖਜ਼ਾਨਿਆਂ 'ਚੋਂ ਹੀਰੇ ਜਿਹੜੇ ਹੈਗੇ ਆ, ਉਹ ਯਾਦਾਂ ਇੱਦਾਂ ਦੀਆਂ। ਵਾਹ। ਜਦੋਂ ਉੱਥੇ ਬੈਠੇ ਸੀਗੇ ਤੇ ਜ਼ਾਹਰ ਹੈ ਰੱਬ ਦਾ ਇੱਕ ਕਰਮ ਲਹਿੰਦੇ ਪੰਜਾਬ 'ਚ ਵੇਖਣ ਨੂੰ ਮਿਲਦਾ ਆ। ਲੋਕਾਂ ਦੀ ਗੁਰੂ ਮਹਾਰਾਜ ਨੇ ਜਿਹੜੀ ਨਿਸ਼ਾਨੀ ਦਿੱਤੀ ਹੈ ਨਾ ਸਿੱਖ ਪੰਥ ਦੇ ਮੰਨਣ ਵਾਲਿਆਂ ਨੂੰ, ਇਹ ਪੱਗ, ਇਹਦੀ ਬੜੀ ਮਾਨਤਾ ਹੈ। ਇਹ ਬਾਰਡਰ ਪਾਰ ਕਰਨ ਤੋਂ ਲੈ ਕੇ ਰੇਡੀਓ ਲਾਹੌਰ ਦਾ ਬੂਹਾ ਲੰਘਣ ਤੱਕ ਇਹਦਾ ਜੋ ਆਦਰ ਹੋਇਆ, ਮੈਂ ਦੇਖਣ ਸੁਣਨ ਵਾਲਿਆਂ ਲਈ ਉਹ ਪੁੱਛਣਾ ਚਾਹੂੰ ਤੁਹਾਨੂੰ। ਹਾਂਜੀ, ਇਹ ਗੱਲ ਬਿਲਕੁਲ ਦਰੁਸਤ ਤੁਸੀਂ ਕਹੀ ਆ, ਬਈ ਪੱਗ ਦੀ ਇੱਜ਼ਤ ਬਹੁਤ ਹੈਗੀ ਆ। ਜਿੰਨੀ ਪੱਗ ਦੀ ਇੱਜ਼ਤ ਪਾਕਿਸਤਾਨ 'ਚ ਮੈਂ ਆਪਣਾ ਦੇਖੀ ਆ ਜਾਂ ਮਹਿਸੂਸ ਕੀਤੀ ਆ, ਉਹ ਮੈਂ ਹੋਰ ਧਰਤੀ ਦੇ ਕਿਸੇ ਜਗ੍ਹਾ 'ਤੇ ਨਹੀਂ ਦੇਖੀ ਹੈਗੀ। ਵਾਹ। ਤੇ ਬਾਕੀ ਪਾਕਿਸਤਾਨੀ ਲੋਕ ਇਨ ਜਨਰਲ ਬਹੁਤ ਮਿਲਾਪੜੇ ਤੇ ਰਿਸਪੈਕਟਫੁਲ ਹੈਗੇ ਆ, ਤੇ ਮੈਨੂੰ ਕੋਈ ਵੀ ਇਹੋ ਜਿਹਾ ਸ਼ਖਸ ਨਹੀਂ ਮਿਲਿਆ ਜਿਹਦੇ ਨਾਲ ਮੈਨੂੰ ਕੋਈ ਨਾਰਾਜ਼ਗੀ ਹੋਵੇ, ਜਾਂ ਜਿਹਨੇ ਮੈਨੂੰ ਲੱਗੇ ਵੀ ਇਹ ਬੰਦਾ ਬਿਹੇਵ ਠੀਕ ਨਹੀਂ ਕਰਦਾ। ਹਰ ਆਦਮੀ ਛੋਟੇ ਤੋਂ ਬੜੇ ਤੱਕ ਕੋਈ ਹੈ ਹੀ ਨਹੀਂ, ਬਿਲਕੁਲ ਡਾਊਨ ਟੂ ਅਰਥ, ਨਿਮਰਤਾ ਨਾਲ ਮਿਲਦੇ। ਬਲਕਿ ਪੱਗ ਦੀ ਗੱਲ ਤੁਹਾਨੂੰ ਦੱਸਾਂ ਮੈਂ, ਕਈ ਲੋਕ ਅਣਜਾਣ ਇਹ ਸੀਗੇ, ਜਿਹੜੇ ਜਾਣਦਾ ਵੀ ਨਹੀਂ ਸੀਗਾ, ਕਈ ਪਿੱਛੇ ਆ ਕੇ ਸਤਿ ਸ੍ਰੀ ਅਕਾਲ ਜੀ, ਜਾਂ
ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸੀ, ਤੁਰੇ ਜਾਂਦੇ ਆ, ਫੋਟੋਆਂ ਤਰਾਉਂਦੇ ਸੀ ਨਾਲ। ਹਾਏ ਹਾਏ, ਮੈਂ ਸੁਣਿਆ ਹੈ ਕਿ ਲਾਈਫ 'ਚ ਇੱਕ ਦਿਨ 'ਚ ਇੰਨੀਆਂ ਤਸਵੀਰਾਂ ਦਾ ਰਿਕਾਰਡ ਇਸ ਤੋਂ ਪਹਿਲੀ ਲਾਈਫ 'ਚ ਤੁਹਾਡੇ ਕੋਲ ਨਹੀਂ ਸੀਗਾ ਜਿੰਨਾ ਪਾਕਿਸਤਾਨ 'ਚ ਇੱਕ ਦਿਨ 'ਚ ਤੁਹਾਡੇ ਨਾ ਜਾਣਨ ਵਾਲੇ ਉਹਨਾਂ ਲੋਕਾਂ ਨੇ ਮੋਹ ਪਿਆਰ ਦੇ ਨਾਲ ਤਸਵੀਰਾਂ ਲਵਾਈਆਂ, ਔਰ ਤੁਸੀਂ ਆਪ ਉੱਥੇ ਕਿਤੇ ਕਹਿੰਦੇ ਰਹੇ ਕਿ ਯਾਰ ਮੈਂ ਆਪਣੀ ਲਾਈਫ 'ਚ ਸਭ ਤੋਂ ਬਹੁਤੀਆਂ ਫੋਟੋਆਂ ਅੱਜ ਲਵਾਈਆਂ। ਹਾਂ ਨਾ, ਬਿਲਕੁਲ ਬਿਲਕੁਲ ਇਹ ਗੱਲ ਹੈ ਇੱਦਾਂ? ਹਾਂ ਇਦਾਂ ਹੀ ਹੈ ਜੀ। ਹਾਂਜੀ, ਇਸ ਤਰ੍ਹਾਂ ਹੀ ਗੱਲ ਆ। ਤੇ ਬਹੁਤ ਹਰ ਬੰਦਾ ਬਹੁਤ ਸਰਦਾਰ ਜੀ ਸਤਿ ਸ੍ਰੀ ਅਕਾਲ ਜੋ ਵੀ ਹੈ, ਉਹ ਦੂਰੋਂ ਦੂਰੋਂ ਆ ਕੇ ਲੋਕ ਮਿਲਦੇ ਸੀਗੇ। ਇੱਕ ਵਾਰੀ ਰੈਸਟ ਏਰੀਏ ਤੇ ਰੁਕੇ, ਮੋਟਰਵੇ ਤੇ ਕਈ ਲੋਕ ਆ ਗਏ, ਕਈ ਕਹਿੰਦੇ ਫੋਟੋ ਤਰਾਉਣੀ ਨਾਲ। ਅਸੀਂ ਆਪਣੀ ਸਾਂਝਾਂ ਪੰਜਾਬੀ ਨੂੰ ਪੰਜਾਬੀ ਮਿਲਦਾ, ਜਿਸ ਤਰ੍ਹਾਂ ਪੰਜਾਬੀ ਗੱਲ ਕਰਦੇ ਆ, ਰੱਬ ਪਿਆਰ ਕਾਇਮ ਰੱਖੇ। ਹਾਂਜੀ ਹਾਂਜੀ, ਉਹ ਮਿਲਦੇ ਤੇ ਬੜੇ ਇਤਫਾਕ ਨਾਲ ਹਰੇਕ ਬੰਦਾ ਕਹਿੰਦਾ ਸੀ ਚਾਹ ਪਾਣੀ ਪਿਲਾਈਏ ਨਾ। ਈਵਨ ਜਿਹੜੇ ਜਦੋਂ ਮੈਂ ਵਾਹਗਾ ਬਾਰਡਰ ਤੇ ਵੀ ਜਾਣ ਲੱਗਿਆ ਸੀਗਾ, ਉੱਥੇ ਜਿਹੜੇ ਆਫੀਸ਼ੀਅਲ ਸੀਗੇ ਉਹ ਵੀ ਸਰਦਾਰ ਜੀ ਬੈਠੋ ਚਾਹ ਪਿਲਾਉਂਦੇ ਆ। ਨਹੀਂ, ਮੈਂ ਕਿਹਾ ਤੁਸੀਂ ਮੈਨੂੰ ਇੱਥੋਂ ਫਰਕ ਕਰੋ, ਬਈ ਚਾਹ ਦਾ ਮੇਰੇ ਚਾਹ ਨਹੀਂ ਠੰਡੇ ਜਾਂਦੇ, ਤੁਸੀਂ ਯਾਰ ਚਾਹ ਪੁੱਛਣ ਦੇ, ਮੇਰੇ ਚਾਹ ਨੇ ਜਿਹੜੇ ਮੈਂ ਉਹ ਬਿਆਨ ਆਇਆ। ਹਾਂਜੀ, ਉਹ ਚਾਹ ਆਪਣੇ ਆਪ ਹੋ ਜਾਣੀ। ਪਰ ਲੇਕਿਨ ਦੇਖਣ ਸੁਣਨ ਵਾਲੀ ਗੱਲ ਆ ਵੀ ਉਹਨਾਂ ਦਾ ਵੀ ਕਿੰਨਾ ਰਿਸਪੈਕਟ ਆਪਣੀ ਪ੍ਰਗਟਾਉਂਦੇ ਸੀਗੇ। ਬੜੇ ਇਤਫਾਕ ਨਾਲ ਮਿਲੇ, ਬੜੇ ਰਿਸਪੈਕਟਫੁਲੀ ਉਹਨਾਂ ਨੇ ਮੇਰਾ ਸਾਰੀ ਜਿਹੜੀ ਕਰਨੀ ਸੀ ਛਾਣਬੀਣ, ਇੰਸਪੈਕਸ਼ਨ, ਕੋਈ ਦਿੱਕਤ ਨਹੀਂ ਹੋਈ ਹੈਗੀ। ਤੇ ਬੜੇ ਰਿਸਪੈਕਟਫੁਲੀ ਮੈਂ ਉੱਥੋਂ ਲੰਘਿਆ ਤੇ ਉੱਦਾਂ ਅੱਗੇ ਰਿਸੀਵ ਕੀਤਾ। ਮਹਿਮੂਦ ਮਲੀ ਹੁਣੀ, ਇਹ ਨਾ ਹੀ ਤੁਸੀਂ ਦੱਸਦੇ ਠੀਕ ਸੀ, ਭਾਂਡੇ ਕਈ ਭੱਜ ਜਾਣੇ ਜੀ ਹੁਣ ਮੇਰੇ ਜੀ ਪਲੀਜ਼। ਤੇ ਉਹਨਾਂ ਮੈਨੂੰ ਲੈਣ ਆਏ ਸੀ ਤੇ ਬੜੇ ਵਧੀਆ ਇਨਸਾਨ ਆ ਉਹ ਵੀ, ਮਹਿਮੂਦ ਮਲੀ ਹੁਣੀ। ਤੇ ਉਹਨਾਂ ਨੇ, ਤੁਸੀਂ ਆਪ ਬਹੁਤ ਪਿਆਰ ਖੱਟਿਆ, ਆਪ ਪਿਆਰ ਵਾਲੀ ਰੂਹ, ਜੇ ਪਿਆਰ ਵੰਡਿਆ ਤੇ ਅੱਗੋਂ ਪਿਆਰ ਲੱਭਾ। ਉਹਨਾਂ ਨੇ ਮੈਨੂੰ ਬਿਲਕੁਲ ਨਾਲ ਮੇਰੇ ਰਹਿ ਕੇ ਮੈਨੂੰ ਸਾਰਾ ਕੁਛ ਦੱਸਿਆ, ਦਿਖਾਇਆ, ਸਾਰਾ ਕੁਛ ਬਹੁਤ ਮੇਰੀ ਕੇਅਰ ਕਰੀ ਬਹੁਤ। ਅੱਛਾ, ਇਹ ਦੱਸੋ, ਕਹਿੰਦੇ ਨੇ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ, ਸੁਣਿਆ ਤੇ ਹੋਣਾ ਤੁਸੀਂ, ਇਹ ਸ਼ੈ ਅੰਦਰੋਂ ਤੜਫਾਉਂਦੀ, ਯਾਰ ਇਹ ਕੀ ਗੱਲ ਹੋਈ, ਇੱਕ ਵਾਰ ਜੰਮ ਕੇ ਹੋਣਾ। ਇਹ ਅਟਾਰੀ, ਇਹ ਵਾਹਗਾ ਯਾਨੀ ਲਾਹੌਰ, ਜਦੋਂ ਇਹ ਕੰਡੇਰਨੀ ਤਾਰ ਤੋਂ ਪੈਰ ਇੱਧਰ ਪਾਇਆ, ਇਹ ਗੱਲ ਜ਼ਿਹਨ 'ਚ ਆਈ, ਕੀ ਫੀਲ ਹੋਇਆ? ਉਸ ਫੀਲਿੰਗ ਨੂੰ ਜ਼ਰਾ ਐਕਸਪ੍ਰੈਸ ਕਰਨਾ। ਹਾਂ, ਇਹਦੇ ਤੁਹਾਨੂੰ ਮੈਂ ਪਹਿਲਾਂ ਕੁਝ ਬੈਕਗਰਾਊਂਡ 'ਚ ਲਿਆਂਦਾ ਜੀ। 2 ਸਾਲ ਪਹਿਲਾਂ ਮੈਂ ਗਿਆ ਸੀਗਾ ਆਪਣੇ ਪੰਜਾਬ ਉੱਧਰ ਪਾਸੇ, ਚੜ੍ਹਦੇ ਪਾਸੇ ਜੀ। ਤੇ ਉਸ ਟਾਈਮ ਦੌਰਾਨ ਮੈਂ ਆਪਣੇ ਭਾਣਜੇ ਨੂੰ ਕਿਹਾ ਵੀ ਚਲੋ ਮੈਨੂੰ ਮੈਂ ਉੱਥੇ ਕਾਰ ਨਹੀਂ ਚਲਾਉਂਦਾ ਸੀਗਾ, ਜਾ ਕੇ ਉਹ ਮੈਨੂੰ ਨਾਲ ਲੈ ਕੇ ਗਿਆ ਵੀ ਚਲੋ ਅੰਮ੍ਰਿਤਸਰ ਸਾਹਿਬ ਦਾ ਦਰਸ਼ਨ ਕਰਕੇ ਆਉਂਦੇ ਆ। ਚਲੇ ਗਏ, ਠੀਕ ਹੈ। ਅੰਮ੍ਰਿਤਸਰ ਫਿਰ ਉੱਥੇ ਮੈਂ ਗਿਆ ਨਹੀਂ ਸੀ ਕਈ ਸਾਲ ਤੋਂ, ਚਲੋ ਜਾ ਆਉਂਦੇ ਆ ਨਾ। ਉੱਥੇ ਗਏ, ਉੱਥੇ ਫਿਰ ਕੁਝ ਜਗ੍ਹਾ ਸੀਗੀਆਂ ਜਿਹੜੀਆਂ ਵਿਜ਼ਿਟ ਕਰਨਾ ਸੀਗਾ। ਫਿਰ ਮੈਂ ਉਹਨੂੰ ਕਿਹਾ ਵੀ ਕਰਤਾਰਪੁਰ ਸਾਹਿਬ ਬਾਰੇ ਸੁਣਿਆ, ਖੁੱਲ੍ਹ ਗਿਆ, ਰਸਤਾ ਖੁੱਲ੍ਹ ਗਿਆ, ਵੀ ਮੇਰੇ ਕੋਲ ਲਾਂਘੇ ਦਾ ਪਰਮਿਸ਼ਨ ਤਾਂ ਹੈ ਨਹੀਂ, ਨਾ ਮੈਂ ਲਈ ਆ। ਮੈਨੂੰ ਲੱਗਦਾ ਵੀ ਕੁਝ ਲੀਡ ਟਾਈਮ ਹੈਗਾ, 2-3 ਹਫ਼ਤੇ ਲੈ ਜਾਂਦੇ ਆ। ਵੀ ਚਲੋ ਮੈਨੂੰ ਬਾਰਡਰ ਤੇ ਲੈ ਕੇ ਚੱਲ ਯਾਰ, ਮੈਨੂੰ ਡੇਰਾ ਬਾਬਾ ਨਾਨਕ, ਮੈਂ ਨਾ ਬਾਰਡਰ ਤੇ ਖੜ ਕੇ ਦੇਖ ਤਾਂ ਲਵਾਂ। ਤੇ ਉਹ ਫਿਰ ਮੈਨੂੰ ਲੈ ਗਿਆ, ਮੈਨੂੰ ਉੱਥੇ ਅਸੀਂ ਖੜ੍ਹੇ ਉੱਥੇ ਬਾਰਡਰ ਤੇ, ਉੱਥੇ ਚੈੱਕ ਪੋਸਟ ਜਿਹੜੀ ਸੀਗੀ, ਖੜ੍ਹੇ ਦੇਖੀਏ, ਸਾਹਮਣੇ ਤੋਂ ਗੁਰਦੁਆਰਾ ਸਾਹਿਬ ਨਜ਼ਰ ਆਉਂਦੇ ਸੀਗੇ ਤੇ ਪਾਕਿਸਤਾਨ ਦੇ ਲੋਕ ਖੇਤਾਂ 'ਚ ਕੰਮ ਕਰਦੇ ਫਿਰ। ਮੈਂ ਦੇਖੋ, ਇਹ ਕਰਤਾਰਪੁਰ ਸਾਹਿਬ ਦੀ ਗੱਲ ਕਰ ਰਹੇ ਤੁਸੀਂ? ਹਾਂ। ਤੇ ਮੈਂ ਸੋਚਿਆ ਤੇ ਮੈਂ ਕਿਹਾ ਵੀ ਦੇਖੋ ਕਿੰਨਾ ਬੰਦਾ ਆਪਣੀ ਧਰਤੀ ਨੂੰ ਹੀ ਜਾਣ ਵਾਸਤੇ ਤਰਸਦਾ ਹੈ। ਆਪਣੀ ਉਹ ਧਰਤੀ ਸੀਗੀ ਸਾਰੀ ਇਹ, ਇਸ ਤਰ੍ਹਾਂ ਹੀ ਇੱਕੋ ਸੀਗਾ ਪੰਜਾਬ 47 ਤੋਂ ਪਹਿਲੇ। ਹਾਂ, ਦੇਖੋ ਆ ਖੜੇ ਇੱਥੇ, ਆਹ ਸਾਹਮਣੇ ਉਹ ਆ, ਅਸੀਂ ਜਾ ਨਹੀਂ ਸਕਦੇ ਬਿਨਾਂ ਪਰਮਿਸ਼ਨ ਤੋਂ। ਕਿੰਨੀ ਮੰਦਭਾਗੀ ਗੱਲ ਹੈਗੀ ਆ। ਤੇ ਉਸ ਵੇਲੇ ਮੇਰੇ ਦਿਮਾਗ 'ਚ ਬੜੀਆਂ ਇਮੋਸ਼ਨਲ ਹੋ ਗਿਆ ਨਾ ਬਹੁਤ ਮੈਂ। ਤੇ ਉਸ ਵੇਲੇ ਮੇਰੀ ਜਾਣ ਦੀ ਉੱਧਰ ਨੂੰ ਬਹੁਤ ਹੋਰ ਵੀ ਜਿਹੜੀ ਇੱਛਾ ਸੀਗੀ ਬਹੁਤ ਜ਼ਿਆਦਾ ਪ੍ਰਬਲ ਹੋ ਗਈ ਵੀ ਨਹੀਂ ਯਾਰ, ਜਾਣਾ ਹੀ ਜਾਣਾ ਹੈ, ਜੋ ਮਰਜ਼ੀ ਹੋਵੇ। ਕੁਛ ਉੱਥੇ ਜਦੋਂ ਖਲੋਤੇ ਬਾਬੇ ਦੇ ਘਰ ਨੂੰ ਵੇਖਿਆ ਤੇ ਦਿਲ ਦੇ ਵਿੱਚ ਕੀ ਕਿਹਾ? ਯਾਰ ਦਿਲ ਦੇ ਆਇਆ, ਜਾਣ ਵੱਲੋਂ ਕੀ ਆਇਆ? ਰੋ ਪਏ, ਕੀ ਫਰਿਆਦ ਕੀਤੀ? ਹਾਂ, ਮੇਰੀਆਂ ਅੱਖਾਂ ਭਰ ਆਈਆਂ। ਮੈਂ ਦੇਖੋ ਹੁਣ ਅਸੀਂ ਦੇਖ ਸਕਦੇ ਹਾਂ ਵੀ ਜਾਣਾ ਵਾਸਤੇ ਸਾਨੂੰ ਸਪੈਸ਼ਲ ਪਰਮਿਸ਼ਨ ਲੈਣੀ ਪੈਣੀ ਆ। ਤੇ ਮੈਂ ਲਿਖੀ ਸੀ ਕਿ ਇੱਕ ਪੋਇਮ ਵਿੱਚ ਹੈਗੀ ਮੇਰੀ ਆਪਣੇ ਬੁੱਕ 'ਚ, ਅਗਰ ਤੁਸੀਂ ਸੁਣਾਓ, ਸਾਂਝੀ ਕਰੋ ਤੇ ਨਾਲ ਹੀ ਕੰਮ ਜਿਹੜਾ ਉਹ ਮੈਨੂੰ ਲੱਭਣੀ ਪੈਣੀ। ਕਿਹੜੀ ਸੀਗੀ ਉਹ? ਉਹ ਸੀਗੀ ਬਾਰਡਰ ਤੇ ਖੜ ਬੇਬਸ ਹੋ ਕੇ, ਤੱਕਾਂ ਧਰਤੀ ਗੁਰੂਆਂ ਦੀ, ਚੜ੍ਹਦੇ ਵੱਲ ਹੈ ਜਿਸਮ ਸਾਡਾ, ਲਹਿੰਦੇ ਵੱਲ ਹੈ ਸਾਡੀ ਜਾਨ। ਉਸ ਫੀਲਿੰਗ ਨੇ ਹੀ, ਉਸ
ਨਜ਼ਮ ਇਹ ਨੂੰ ਫਿਰ ਜਨਮ ਦਿੱਤਾ। ਕਿਤਾਬੀ ਰੂਪ ਆ ਜਿਹੜਾ ਇਹ ਬਣ ਗਿਆ ਜੀ। ਇਹਦੇ ਵੱਲ ਮੈਂ ਆਵਾਂਗਾ। ਮੈਂ ਪਹਿਲੇ ਇਹ ਜਿੰਨਾ ਦੇਖੋ ਜੀ, ਮਠਿਆਈ ਦੇ ਸਾਰੇ ਰੰਗ ਨੇ ਜਿਹੜੇ ਚੱਖਣੇ ਚਾਹੀਦੇ ਨੇ, ਸੋ ਅਸੀਂ ਉਹ ਸਾਰੇ ਚੱਖਾਂਗੇ। ਫਿਰ ਇਹ ਫਾਈਨਲ ਤਾਂ ਸਾਨੂੰ ਪਤਾ ਗਿਆ ਜਿਹਨੂੰ ਕਹਿੰਦੇ ਨੇ ਕਿ ਉਹ ਬੂੰਦੀ ਵਾਲਾ ਲੱਡੂ ਸਾਡੇ ਹੱਥ 'ਚ, ਇਹ ਨਹੀਂ ਅਸੀਂ ਇਹਨਾਂ ਨੂੰ ਦੇਣਾ ਅੱਜ। ਹਰਜੀਤ ਜੀ, ਧੰਨ ਭਾਗ ਤੁਹਾਡੇ। ਹਰ ਬੰਦੇ ਨੂੰ ਪਾਕਿਸਤਾਨ 'ਚ ਪਿਆਰ ਡੁਲਵਾਂ ਲੱਭਦਾ ਆ। ਤੁਸੀਂ ਕਹਿ ਲਵੋ ਕਿ ਜ਼ਰਾ ਅਲਟਰਾ ਕਿਸਮ ਦਾ ਵਿਜ਼ਿਟ ਸੀਗਾ ਤੁਹਾਡਾ, ਕਿ ਤੁਸੀਂ ਸਟੇਟ ਗੈਸਟ ਵੀ ਸੀਗੇ, ਔਰ ਜਦੋਂ ਗਏ ਤੇ ਬੱਲੇ ਬੱਲੇ ਹੋ ਗਈ ਹੈ। ਆਪ ਤੁਸੀਂ ਦੱਸ ਰਹੇ ਜੇ, ਹੁਣ ਸਫ਼ਰ ਨੂੰ ਸ਼ੁਰੂ ਕਰੋ। ਅਸੀਂ ਰੇਲਵੇ ਸਟੇਸ਼ਨ ਲਾਹੌਰ ਵੀ ਵੇਖ ਲਿਆ, ਹਜ਼ਰਤ ਮੀਆਂ ਮੀਰ ਸਰਕਾਰ ਦੀ ਦਰਗਾਹ 'ਤੇ ਜਾ ਕੇ ਅੱਖਾਂ ਬੰਦ ਕਰਕੇ ਮੱਥਾ ਟੇਕ ਕੇ ਦੋਵੇਂ ਹੱਥਾਂ ਨਾਲ ਸ਼ੁਕਰਾਨਾ ਕੀਤਾ ਕਿ ਉਹਨਾਂ ਆਪਣੇ ਲਾਹੌਰ 'ਚ ਸੱਦ ਲਿਆ। ਹੁਣ ਅਸੀਂ ਚੱਲਣਾ ਹੈ ਸੱਚਾ ਸੌਦਾ ਸਾਹਿਬ। ਰਾਹ 'ਚ ਸ਼ੇਖੂਪੁਰਾ ਵੀ ਆਉਂਦਾ ਹੈ। ਸੱਚਾ ਸੌਦਾ ਸਾਹਿਬ ਸ਼ੇਖੂਪੁਰੇ ਦਾ ਹੀ ਹਿੱਸਾ ਹੈ। ਪਹਿਲਾ ਵਿਜ਼ਿਟ ਮੇਰਾ ਖਿਆਲ ਤੁਸੀਂ ਸੱਚਾ ਸੌਦਾ ਸਾਹਿਬ ਹੀ ਕੀਤਾ ਹੈ। ਹਾਂਜੀ। ਕਿੱਦਾਂ? ਹਾਂ ਉਹ ਹੁਣ ਤੁਸੀਂ ਗੱਡੀ ਚਲਾ ਰਹੇ ਜੇ, ਮੈਂ ਸਾਡੇ ਸਰੋਤੇ ਔਰ ਦਰਸ਼ਕ ਦੇਖ ਰਹੇ ਆ। ਹੁਣ ਆਲੇ ਦੁਆਲੇ ਦੀਆਂ ਪੈਲੀਆਂ, ਖੰਭੇ, ਕੰਮ ਕਰਦੇ ਲੋਕ, ਇਹ ਸਾਰੇ ਮੰਜ਼ਰ ਤੁਹਾਡੇ ਕੋਲ ਨੇ, ਇਹ ਸਾਨੂੰ ਦਈ ਜਾਓ, ਅਸੀਂ ਦੇਖੀਆਂ ਨੇ। ਠੀਕ ਹੈ ਨਾ ਜੀ, ਕੈਰੀ ਔਨ ਜੀ। ਨਹੀਂ, ਉਹ ਜਿਹੜਾ ਤੁਸੀਂ ਕਹਿੰਦੇ ਰਸਤੇ 'ਚ ਮੈਂ ਦੇਖ ਰਿਹਾ ਸੀਗਾ ਬਈ ਜਿਹੜਾ ਪੁਰਾਣਾ ਪੰਜਾਬ ਆ ਉਹ ਉਧਰ ਜ਼ਿਆਦਾ ਨਜ਼ਰ ਆਉਂਦਾ ਹੈ। ਸਾਡੇ ਚੜ੍ਹਦੇ ਵਾਲੇ ਪਾਸੇ ਤਾਂ ਕਾਫੀ ਕੁਝ ਇਹਨਾਂ ਨੇ ਮਾਡਰਨਾਈਜੇਸ਼ਨ ਕਰ ਲਈ, ਕਾਫੀ ਚੇਂਜਸ ਆ ਗਈਆਂ। ਤੇ ਉਧਰ ਜਿਸ ਤਰ੍ਹਾਂ ਦੇ ਸੀਗੇ ਆਪਣੇ ਕੁੱਪ ਗੁਹਾਰੇ ਤੇ ਮੱਝਾਂ ਚਾਰਦੇ ਲੋਕ, ਅੱਛਾ, ਤੇ ਉਹ ਚੀਜ਼ਾਂ ਮੈਨੂੰ ਨਜ਼ਰ ਆਈਆਂ ਤੇ ਲੱਗਿਆ ਵੀ ਪੰਜਾਬ ਪੁਰਾਣਾ ਪੰਜਾਬ। ਮਾਡਰਨਾਈਜੇਸ਼ਨ ਨੇ ਹਜੇ ਇੰਨਾ ਨਹੀਂ ਖਾਦਾ ਲੈਂਦੇ ਪੰਜਾਬ ਨੂੰ ਜਿੰਨਾ ਚੜ੍ਹਦੇ ਪੰਜਾਬ 'ਚ ਤਾਂ ਉਹ ਚੀਜ਼ਾਂ ਗਾਇਬ ਹੋ ਗਈਆਂ। ਮਤਲਬ ਇਹਨੂੰ ਤਰੱਕੀ ਠੀਕ ਆ ਆਪਣੀ ਜਗ੍ਹਾ, ਪਰ ਮੈਂ ਨਾ ਜਿਸ ਤਰ੍ਹਾਂ ਹੁਣ ਕਈ ਚੀਜ਼ਾਂ ਮੈਂ ਲਾਈਕ ਨਹੀਂ ਕਰਦਾ। ਹੁਣ ਸਾਡੇ ਆਪਣੇ ਘਰ ਵੀ ਜਾਈਦਾ ਚੜ੍ਹਦੇ ਪੰਜਾਬ 'ਚ ਚੁੱਲ੍ਹਾ ਹੀ ਨਹੀਂ ਹੈਗਾ। ਮੈਂ ਕਿਹਾ ਚੁੱਲ੍ਹਾ ਤਾਂ ਹੈ ਨਹੀਂ ਜੀ, ਤੇ ਗੈਸ ਦੇ ਸਭ ਕੁਝ ਚੱਲਦਾ ਵੀ। ਉਹ ਸ਼ਹਿਰਾਂ ਵਾਲਾ ਕੰਮ ਹੋ ਗਿਆ, ਉਹ ਚੁੱਲ੍ਹੇ ਵਾਲੀ ਰੋਟੀ ਗਾਇਬ, ਫੂਕਣੀ ਹੈ ਨਹੀਂ, ਚਿਮਟਾ ਹੈ ਨਹੀਂ, ਬਾਲਣ ਕਿੱਥੇ ਲੰਬਾ। ਹਾਂਜੀ। ਉਹ ਚੀਜ਼ਾਂ ਗਾਇਬ ਹੋ ਗਈਆਂ। ਇਹ ਕੋਈ ਚੰਗੀ ਆਪਣੀ ਸੱਭਿਆਚਾਰ ਨੂੰ ਖੋਣਾ ਕੋਈ ਚੰਗੀ ਗੱਲ ਨਹੀਂ ਹੈਗੀ। ਅਹਿਸਾਸ ਰੱਖਣ ਵਾਲੇ ਹਰ ਬੰਦੇ ਦੀ ਹਾਂਜੀ। ਜਿਹੜਾ ਅਹਿਸਾਸ ਰੱਖਦਾ ਉਹਨੂੰ ਇਦਾਂ ਹੀ ਲੱਗਦਾ ਹੈ ਮਾਡਰਨਾਈਜੇਸ਼ਨ ਨੇ ਮੇਰੀਆਂ ਸ਼ਾਮਾਂ ਖਾ ਲੀਆਂ, ਗਵਾਚ ਗਈਆਂ। ਬਿਲਕੁਲ ਜੀ। ਉੱਥੇ ਦੇਖ ਕੇ ਮੈਨੂੰ ਥੋੜਾ ਚੰਗਾ ਜਿਹਾ ਲੱਗਿਆ ਬਈ ਉਹ ਜਿਹੜੀ ਚੀਜ਼ ਸਾਡੀਆਂ ਅਸੀਂ ਬਚਪਨ 'ਚ ਜਿਹੜੀਆਂ ਹੰਢਾਈਆਂ ਸੀਗੀਆਂ ਉਹ ਉੱਥੇ ਦੇਖਣ ਨੂੰ ਮਿਲੀਆਂ। ਤੇ ਸ਼ੇਖੂਪੁਰਾ ਤੇ ਉੱਥੇ ਗੁਰਦੁਆਰਾ ਸਾਹਿਬ ਗਏ, ਉੱਥੇ ਦੇਖੋ ਬਹੁਤ ਹੀ ਸੰਭਾਲ ਕੇ ਰੱਖਿਆ ਹੋਇਆ ਗੁਰਦੁਆਰਾ। ਮੈਂ ਥੈਂਕਸ ਟੂ ਵਕਫ ਬੋਰਡ ਪਾਕਿਸਤਾਨ ਜਿਹੜੇ ਹੈਗੇ, ਤੇ ਪਾਕਿਸਤਾਨੀ ਸਰਕਾਰ ਜਿਹੜੀ ਹੈਗੀ ਹੈ, ਜਿਹੜੀ ਸੰਭਾਲ ਕਰਦੀ ਹੈ, ਜਿਹੜੇ ਸੇਵਾਦਾਰ ਕੰਮ ਕਰਦੇ ਉੱਥੇ। ਈਵਨ ਦੱਸਾਂ ਮੈਂ ਗੁਰਦੁਆਰਾ ਸਾਹਿਬ ਦੇ ਜਿਹੜੇ ਮੂਹਰੇ ਲਾਨ ਹੈਗੇ ਆ, ਉਹ ਵੀ ਬਹੁਤ ਸੋਹਣੀ ਲੈਂਡਸਕੇਪਿੰਗ ਰੱਖੀ ਕਰਕੇ ਮੇਨਟੇਨੈਂਸ ਮੈਨੂੰ ਬੜਾ ਚੰਗਾ ਲੱਗਿਆ। ਬਾਕੀ ਮੈਂ ਸ਼ੁਕਰੀਆ ਵੀ ਕੀਤਾ ਸਭ ਦਾ, ਉੱਥੇ ਜਿਹੜੇ ਸੀਗੇ ਲੋਕ। ਤੇ ਹੁਣ ਵੀ ਕਰਨਾ ਚਾਹੋ ਤੇ ਕੈਮਰਾ ਮਾਈਕ ਤੁਹਾਡੇ ਕੋਲ ਹੈ। ਨਹੀਂ, ਹਾਂ ਨਾ, ਮੈਂ ਸ਼ੁਕਰੀਆ ਦੁਬਾਰਾ ਫਿਰ ਕਰਦਾ ਵੀ ਸਾਰਿਆਂ ਦਾ, ਜਿਹੜੇ ਸੇਵਾਦਾਰ ਉੱਥੇ ਹੈਗੇ ਆ, ਜਿਹੜਾ ਵਕਫ ਬੋਰਡ ਪਾਕਿਸਤਾਨ ਸਰਕਾਰ ਦਾ ਹੈਗਾ, ਤੇ ਪਾਕਿਸਤਾਨੀ ਗੌਰਮੈਂਟ ਦਾ ਵੀ, ਜਿਨ੍ਹਾਂ ਲੋਕਾਂ ਨੇ ਇਹਨੇ ਸਾਂਭ ਕੇ ਰੱਖਿਆ ਹੋਇਆ। ਕਿਉਂਕਿ ਸਾਂਭ ਕੇ ਰੱਖਣ ਦਾ ਮਤਲਬ ਇਹ ਆ ਵੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੀ ਉਸਾਰੀ ਕੀਤੀ ਹੋਈ ਬਿਲਡਿੰਗਾਂ ਹੈਗੀਆਂ ਸਾਰੀਆਂ, ਉਹ ਜਿਹੜੀਆਂ ਇਮਾਰਤਾਂ ਹੈਗੀਆਂ, ਉਹਨਾਂ ਨੂੰ ਹੂ ਬਹੂ ਉੱਦਾਂ ਸਾਂਭ ਕੇ ਰੱਖਿਆ ਹੈ। ਚੜ੍ਹਦੇ ਪੰਜਾਬ ਦੇ ਮੈਨੂੰ ਸ਼ਿਕਾਇਤ ਹੈਗੀ ਆ ਵੀ ਉੱਥੇ ਚੜ੍ਹਦੇ ਪੰਜਾਬ 'ਚ ਢਾਹ ਢੇਰੀ ਕਰਕੇ ਸਾਰੀਆਂ ਨਿਸ਼ਾਨੀਆਂ ਉਹਨਾਂ ਨੇ ਸੰਗਮਰਮਰ ਲਾਤਾ। ਉਹਨਾਂ ਨੇ ਸਿੱਖਾਂ ਦੀਆਂ ਜਿਹੜੀ ਸਿੱਖ ਵਿਰਾਸਤ ਦੀਆਂ ਨਿਸ਼ਾਨੀਆਂ ਮਿਟਾਤੀਆਂ ਤੇ ਮਿਟਾਉਣ ਲੱਗੇ ਹੋਏ ਆ। ਉਹ ਢਾਹ ਕੇ ਸੰਗਮਰਮਰ ਲਾਈ ਜਾਂਦੇ ਆ। ਲੇਕਿਨ ਉੱਥੇ ਪਾਕਿਸਤਾਨ 'ਚ ਮੈਂ ਦੇਖਿਆ ਉਹਨਾਂ ਨੇ ਪੁਰਾਣੀਆਂ ਇਮਾਰਤਾਂ, ਪੁਰਾਣੀਆਂ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਹੋਈਆਂ, ਬਕਾਇਦਾ ਪੂਰਾ ਅਮਲਾ ਰੱਖਿਆ ਹੋਇਆ। ਉਹਨਾਂ ਨੂੰ ਤਨਖਾਹਾਂ ਵੀ ਦਿੰਦੇ ਆ, ਹਾਲਾਂਕਿ ਰਿਸੋਰਸਿਸ ਲਿਮਟਿਡ ਹੈਗੇ ਆ, ਤੇ ਲੇਕਿਨ ਉਹ ਪੂਰੀ ਉਬਾਲ ਆਉਂਦੇ ਆ ਵੀ ਇਹਨਾਂ ਨੂੰ ਨੁਕਸਾਨ ਨਾ ਹੋਵੇ, ਇਹ ਕਾਇਮ ਰਹਿਣ। ਬਿਲਕੁਲ ਠੀਕ ਹੈ। ਤੇ ਇਹ ਗੱਲ ਬਹੁਤ ਹੀ ਇਮੋਸ਼ਨਲ ਹੈਗੀ ਹੈ ਤੇ ਬਹੁਤ ਹੀ ਸੰਜੀਦਾ ਗੱਲ ਹੈਗੀ ਆ। ਜਦ ਕਿ ਮੈਂ ਆਪਣੇ ਜਿਹੜੇ ਸਿੱਖ ਭੈਣ ਭਾਈ ਹੈਗੇ ਆ ਦੁਨੀਆ ਭਰ 'ਚ ਰਹਿੰਦੇ, ਉਹਨਾਂ ਨੂੰ ਵੀ ਇਹੀ ਬੇਨਤੀ ਕਰੂੰਗਾ ਵੀ ਤੁਸੀਂ ਵੀ ਆਪਣਾ ਜਿਹੜਾ ਤਿਲ ਫੁੱਲ ਹੈਗਾ ਉਹ ਭੇਟ ਕਰੋ ਉਹਨਾਂ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ, ਕਿਉਂਕਿ ਉਹਨਾਂ ਨੂੰ ਸੇਵਾ ਸੰਭਾਲ ਵਾਸਤੇ ਲੋੜ ਆ ਰਿਸੋਰਸਿਸ ਦੀ। ਤੇ ਕਿਉਂਕਿ ਆਵਾਜਾਈ ਇੰਨੀ ਹੈ ਨਹੀਂ ਫਰੀਕੁਐਂਟ, ਕਿਉਂਕਿ ਲੋਕਾਂ ਨੂੰ ਪਰਮਿਸ਼ਨ ਲੈ ਕੇ ਜਾਣਾ ਪੈਂਦਾ, ਇਸ ਲਈ ਚੜ੍ਹਾਵਾ ਵਗੈਰਾ ਉਹ ਲਿਮਟਿਡ ਹੈਗਾ।
ਕਾਫੀ ਉਹਨਾਂ ਨੂੰ ਕਾਇਮ ਰੱਖਣ ਵਾਸਤੇ, ਉਹਨਾਂ ਨੂੰ ਸਾਂਭ ਸੰਭਾਲ ਕਰਨ ਵਾਸਤੇ ਲੋੜ ਹੈਗੀ ਆ ਮਾਲੀ ਮਦਦ ਦੀ ਵੀ ਲੋੜ, ਮਤਲਬ ਪੈਸੇ ਬਿਨਾਂ ਤਾਂ ਗੱਲ ਹੁੰਦੀ ਨਹੀਂ। ਇਹ ਤੇ ਇੱਕ ਚਾਹ ਹੈ ਨਾ ਕਿ ਜਦੋਂ ਬਾਬੇ ਦੇ ਬੂਹੇ ਜਾਣਾ ਅਸੀਂ ਕੀ ਉੱਥੇ ਜਾ ਕੇ ਮਿਹਨਤ ਕਰਨੇ, ਲੇਕਿਨ ਉਹਨਾਂ ਨੇ ਸਾਂਭ ਕੇ ਰੱਖਿਆ ਜੀ। ਬਹੁਤ ਚੰਗਾ ਲੱਗਿਆ ਦੇਖ ਕੇ, ਉਹ ਹਿਸਟਰੀ ਯਾਦ ਆ ਜਾਂਦੀ ਆ। ਉਹ ਦਿਨ ਜਿਹੜੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ, ਉਹ ਬੰਦਾ ਉਸ ਦਿਨ ਦੁਨੀਆ 'ਚ ਚੱਲ ਜਾਂਦਾ ਵੀ ਦੇਖੋ ਜੀ ਇਹ ਸਾਡੀ ਕਦੇ ਇੱਥੇ ਕਹਿੰਦੇ ਉਹ ਰਾਜ ਸੀਗਾ ਤੇ ਸਭ ਕੁਝ ਦੇਖੋ, ਆਹ ਕਿੰਨਾ ਕੁਝ ਤਾਮੀਰ ਕੀਤਾ ਉੱਥੇ, ਵਾਹ ਵੀ ਆਹ ਕਿੰਨਾ ਲਹਿ ਲਹਾਉਂਦੀਆਂ ਗੱਲਾਂ ਸੀਗੀਆਂ ਹੈ ਨਾ। ਹੁਣ ਦੇਖ ਲਓ ਜੀ ਉੱਥੇ ਨਿਸ਼ਾਨੀਆਂ ਦੇਖ ਕੇ ਬੰਦੇ ਨੂੰ ਬਿਲਕੁਲ ਆਪਣਾ ਦਿਨ ਯਾਦ ਆ ਜਾਂਦੇ ਆ। ਕੀ ਬਾਤ ਹੈ। ਹੁਣ ਅਸੀਂ ਚੱਲਾਂਗੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੀਆਂ ਟੁੱਟੀਆਂ ਫੁੱਟੀਆਂ ਉਹਨਾਂ ਗਲੀਆਂ ਚੋਂ, ਜਿੱਥੇ ਕਿਤੇ ਸੜਕ ਨੀਵੀਂ ਹੈ, ਕਿਤੇ ਉੱਚੀ ਹੈ, ਇੱਧਰਲੇ ਪਾਸੇ ਰੂੜੀਆਂ ਨੇ, ਥੋੜ੍ਹਾ ਜਿਹਾ ਚਿੱਕੜ ਵੀ ਹੈ, ਪਰ ਉਹਦੇ ਤੋਂ ਗੱਡੀ ਜਦੋਂ ਪੱਕੀ ਸੜਕ 'ਤੇ ਚੜ੍ਹਦੀ ਹੈ ਤੇ ਫਿਰ ਨਿੱਕੇ ਮਾਨਾ ਵਾਲੇ ਤੋਂ ਨਨਕਾਣਾ ਸਾਹਿਬ ਕੋਈ ਮੇਰਾ ਖਿਆਲ ਹੈ 30 ਤੋਂ 40 ਮਿੰਟ ਲੱਗਦੇ, ਇੰਨਾ ਹੀ ਹੈ। ਹੁਣ ਸਾਨੂੰ ਨਨਕਾਣਾ ਸਾਹਿਬ ਲੈ ਕੇ ਚਲੋ ਤੇ ਉਹਨਾਂ ਗੁਰਧਾਮਾਂ ਦੇ ਦਰਸ਼ਨ ਕਰਾਓ ਜਿਹੜੇ ਪਹਿਲਾਂ ਤੁਸੀਂ ਸੁਪਨੇ 'ਚ ਵੇਖਦੇ ਸੀਗੇ, ਫਿਰ ਜਦੋਂ ਰੀਅਲ 'ਚ ਵੇਖਿਆ ਤੇ ਕੀ ਫੀਲ ਹੋਇਆ? ਹਾਂਜੀ ਸੱਚਾ ਸੌਦਾ ਸਾਹਿਬ ਤੋਂ ਪਹਿਲਾਂ ਤਾਂ ਉੱਥੇ ਜਿਹੜੀ ਜਿੱਥੇ ਗੁਰੂ ਸਾਹਿਬ ਨੇ 20 ਰੁਪਏ ਦਾ ਸੌਦਾ ਕੀਤਾ ਸੀਗਾ ਹੈ ਨਾ, ਉਹ ਉੱਥੇ ਬੇਰੀ ਹੈਗੀ ਉੱਥੇ ਹਾਲੇ ਵੀ ਉਹ ਜਿਹੜਾ ਦਰਖਤ ਹੈਗਾ ਹਾਲੇ ਵੀ ਹੈਗਾ ਕਾਇਮ, ਸਾਂਭ ਕੇ ਰੱਖਿਆ ਹੋਇਆ। ਉਹ ਤੋਂ ਬਾਅਦ ਅਸੀਂ ਗਏ, ਫਿਰ ਜਦੋਂ ਅਸੀਂ ਜਾਂਦੇ ਹਾਂ, ਮੈਨੂੰ ਪਹਿਲਾਂ ਇਹ ਪਤਾ ਨਹੀਂ ਸੀ, ਮੈਂ ਸੋਚਦਾ ਸੀ ਵੀ ਚਲੋ ਸੜਕਾਂ ਜਿਹੜੀਆਂ ਪਾਕਿਸਤਾਨ ਦੀਆਂ ਇੱਦਾਂ ਹੋਣੀਆਂ ਟੁੱਟੀਆਂ ਜਿੱਦਾਂ ਮੈਂ ਸੁਣਦਾ ਸੀਗਾ। ਲੇਕਿਨ ਜਦੋਂ ਅਸੀਂ ਚੜ੍ਹੇ ਮੋਟਰਵੇ ਤੇ ਮੈਨੂੰ ਲੱਗਿਆ ਵੀ ਮੈਂ ਤਾਂ ਕੈਲੀਫੋਰਨੀਆ 'ਚ ਆ ਗਿਆ ਮੁੜ ਕੇ। ਤੇ ਨੋ ਡਾਊਟ ਇਹ ਸਾਡੇ ਕੋਲ ਇੱਕ ਵਧੀਆ ਸੜਕ ਹੈ ਜੀ, ਇਹ ਮਾਣ ਆ ਸਾਡੇ ਕੋਲ। ਬਾਕੀ ਤੇ ਮੋਟਰਵੇ ਦਾ ਮੈਂ ਤਾਂ ਹਰ ਆਪਣੀ ਇੰਟਰਵਿਊ 'ਚ ਤਾਰੀਫ ਕੀਤੀ ਆ ਵੀ ਤੁਸੀਂ ਜ਼ਰੂਰ ਜਿਹੜੇ ਯਾਤਰੀ ਜਾਣ ਫਿਊਚਰ 'ਚ ਤੁਸੀਂ ਆਪ ਦੇਖੋਗੇ ਬਈ ਕਿੰਨਾ ਸੋਹਣੇ ਮੋਟਰਵੇ ਫਰੀਵੇ ਦੇ ਤਰਜ਼ 'ਤੇ ਬਣਾਏ ਹੋਏ ਆ, ਅਤੇ ਰਸਤੇ 'ਚ ਰੈਸਟ ਏਰੀਏ ਹੈਗੇ ਆ, ਫੁੱਲੀ ਇਕੁਪਡ ਰੈਸਟ ਏਰੀਏ ਹੈਗੇ, ਜਿੱਥੇ ਕਿ ਖਾਣ ਪੀਣ ਦਾ ਸਮਾਨ ਤੁਹਾਨੂੰ ਪੂਰਾ ਮਿਲਦਾ ਹਰ ਤਰ੍ਹਾਂ ਦਾ, ਅਤੇ ਬਕਾਇਦਾ ਕਈ ਜਿਸ ਪ੍ਰੇਅਰ ਕਰਨੀ ਆ ਉਹ ਵੀ ਕਰ ਸਕਦੇ ਆ, ਅਤੇ ਇੱਕ ਹੈਲਥ ਕੇਅਰ ਵੀ ਹੈਗੀ ਆ ਅਵੇਲੇਬਲ, ਅਤੇ ਗੱਡੀ ਦੀ ਮੁਰੰਮਤ ਕਰਨੀ ਆ ਮਾੜੀ ਮੋਟੀ ਉਹ ਵੀ ਅਵੇਲੇਬਲ ਹੈਗੀ ਆ, ਹੈਲਪ ਹੈਗੀ ਆ। ਅਤੇ ਜੇ ਤੁਹਾਡੀ ਕਾਰ ਮੰਨ ਲਓ ਤੁਹਾਡੀ ਵਹੀਕਲ ਜੇ ਬਿਲਕੁਲ ਡਿਸੇਬਲ ਹੋ ਜਾਂਦੀ ਆ ਤਾਂ ਉੱਥੇ ਜਿਹੜੇ ਰੋਡ 'ਤੇ ਹੈਲਪ ਹੁੰਦੀ ਆ ਉਹ ਹੁੰਦੇ ਆ, ਉਹ ਘੁੰਮਦੇ ਰਹਿੰਦੇ ਆ, ਅਤੇ ਉਹਨਾਂ ਦੇ ਨੰਬਰ ਲਿਖੇ ਬਕਾਇਦਾ, ਤੁਹਾਨੂੰ ਉਹ ਥੋੜੀ ਕਾਰ ਟੋ ਕਰਕੇ ਲੈ ਜਾਂਦੇ ਆ ਤੇ ਰਿਪੇਅਰ ਕਰਾਉਂਦੇ ਆ ਜਿੱਥੇ ਰਿਪੇਅਰ ਹੋਣੀ ਆ। ਮਤਲਬ ਇੰਨੀਆਂ ਸਹੂਲਤਾਂ ਬੰਦਾ ਵੀ ਪਾਕਿਸਤਾਨ 'ਚ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਸੀਗਾ ਬਈ ਇਹ ਕਿ ਬਾਹਰ ਕਈ ਦਿਖਾਉਂਦੇ ਆ, ਤਸਵੀਰਾਂ ਦਿਖਾਉਂਦੇ ਆ ਜਾਂ ਅਫਵਾਹਾਂ ਫੈਲਾਉਂਦੇ ਆ ਵੀ ਪਾਕਿਸਤਾਨ 'ਚ ਬੁਰਾ ਹਾਲ ਆ ਜੀ, ਉੱਥੇ ਦਾ ਜੀ ਆਹ ਇੱਦਾਂ ਜੀ, ਉਹੀ ਕੋਈ ਦਿਖਾ ਕੇ ਕੋਈ ਜਿਹੜੀ ਮਾੜੀ ਜਗ੍ਹਾ ਹੁੰਦੀ ਆ ਉਹ ਦਿਖਾ ਕੇ ਉਹਨੂੰ ਹਾਈਲਾਈਟ ਕਰੀ ਜਾਂਦੇ। ਲੇਕਿਨ ਆਹ ਚੀਜ਼ ਜਿਹੜੀ ਹੈਗੀ ਆ ਮੈਂ ਤਾਂ ਦੇਖ ਕੇ ਹੈਰਾਨ ਰਹਿ ਗਿਆ ਵੀ ਇੰਨੀਆਂ ਸਾਫ਼ ਸੁਥਰੀਆਂ ਚੌੜੀਆਂ ਫਰੀਵੇ ਵਰਗੀਆਂ ਸੜਕਾਂ ਜਿਹੜੀਆਂ ਇੰਨੇ ਅਸੀਂ ਗਏ ਉੱਥੇ ਅਸੀਂ ਇਸਲਾਮਾਬਾਦ ਨੂੰ ਗਏ ਹਾਂ ਲਾਹੌਰ ਤੋਂ, ਨਹੀਂ ਤਾਂ ਪਹਿਲਾਂ 15 ਘੰਟੇ ਲੱਗ ਜਾਣ, ਜਿਸ 6 ਘੰਟੇ 'ਚ ਪਹੁੰਚ ਗਏ ਸੀ ਉੱਥੇ। 6 ਘੰਟੇ 'ਚ ਪਹੁੰਚ ਗਏ ਤੇ ਕੋਈ ਉਹ ਨਹੀਂ ਰਸਤੇ 'ਚ ਰੁਕਣ। 6 ਘੰਟੇ ਤੁਸੀਂ ਪੰਜਾ ਸਾਹਿਬ ਦੇ ਮੇਰਾ ਖਿਆਲ ਦੱਸ ਰਹੇ ਜੀ, ਇਸਲਾਮਾਬਾਦ ਤੇ 4-4.5 ਘੰਟੇ। ਹਾਂ ਨਹੀਂ ਪਹਿਲਾਂ ਪੰਜਾ ਸਾਹਿਬ ਗਏ ਸੀ, ਫਿਰ ਉੱਥੋਂ ਫਿਰ ਗਏ ਸੀ। ਤੇ ਬੜੀ ਹੈਰਾਨੀ ਭਰੀ ਖੁਸ਼ੀ ਹੋਈ ਦੇਖ ਕੇ ਮੈਨੂੰ ਵੀ ਵਾਕਈ ਹੈ ਨਾ। ਮੈਂ ਜਿਹੜੀਆਂ ਤਸਵੀਰਾਂ ਤੁਹਾਡੀਆਂ ਪੋਸਟਾਂ ਵੇਖਦਾ ਰਿਹਾ ਆ, ਜਿੱਥੇ ਰੈਸਟ ਏਰੀਆ 'ਚ ਗਏ ਜੇ ਤੁਹਾਨੂੰ ਲੋਕਾਂ ਦੇ ਇੱਕ ਝੁਰਮਣ ਨੇ ਘੇਰਿਆ ਆ, ਔਰ ਉਹ ਤਸਵੀਰਾਂ ਲਵਾਉਣ ਡੇ ਨੇ, ਕਿਤੇ ਤੁਸੀਂ ਲੰਮੇ ਪਏ ਜੇ ਬੜੀਆਂ ਮੌਜਾਂ ਦੇ ਨਾਲ ਆ, ਪੂਰੀਆਂ ਰੀਝਾਂ ਤੁਸੀਂ ਵੀ ਪੂਰੀਆਂ ਕੀਤੀਆਂ ਫੋਟੋ ਲਵਾਉਣ ਲਓ। ਪਬਲਿਕ ਕੀ ਆ ਕੇ ਪਹਿਲੀ ਗੱਲ ਕੀ ਕਹਿੰਦੀ ਸੀਗੀ ਤੁਹਾਨੂੰ ਜਦੋਂ ਵੇਖਦੇ ਸੀਗੇ? ਫੋਟੋ ਲਵਾਉਣ ਤੋਂ ਪਹਿਲਾਂ ਤੁਹਾਡਾ ਉਹਨਾਂ ਦਾ ਕੀ ਡਾਇਲੌਗ ਐਕਸਚੇਂਜ ਹੁੰਦਾ ਸੀ? ਉਹ ਬਸ ਦੂਰੋਂ ਦੇਖ ਕੇ ਪੱਗ ਦੇਖ ਕੇ ਪਹਿਲਾਂ ਹੀ ਅਟਰੈਕਟ ਹੋ ਜਾਂਦਾ ਜੀ, ਸਮਾਈਲ ਹੋਣ ਡੈ ਪੈਂਦੀ ਹੈਗੀ, ਸਤਿ ਸ੍ਰੀ ਅਕਾਲ। ਉਹਦੇ ਬਾਅਦ ਆਪਣਾ ਤਾਰਫ ਦਿੰਦੇ ਜੀ, ਅਸੀਂ ਪੰਜਾਬੀ ਹੈਗੇ ਆ ਇੱਦਾਂ, ਤੇ ਗੱਲਬਾਤ ਜੱਫੀਆਂ ਪਾ ਕੇ ਮਿਲਦੇ ਤੇ ਫੋਟੋਆਂ ਕਰਾਉਣੀਆਂ, ਗੱਲਬਾਤ ਕਰਨੀ ਤੇ ਚਾਹ ਪਾਣੀ ਪੁੱਛਣਾ ਹੈ।
ਤੁਸੀਂ ਕੀ ਫੀਲ ਕਰਦੇ? ਨਹੀਂ, ਮੈਨੂੰ ਆਪਣੇ ਹਮਸਾਏ ਮਿਲਦੇ ਆ ਕੇ ਤੇ ਚੰਗਾ ਲੱਗਦਾ ਹੈ। ਹਾਏ ਹਾਏ ਹਾਏ, ਆਪਣੇ ਭਰਾ ਭੈਣ ਜਿੱਦਾਂ ਸਾਰੇ ਇੱਕੋ ਹੀ ਸਨ, ਇਹ ਪੰਜਾਬੀ ਉਹ ਲੱਗਦਾ। ਬਲਕਿ ਸਾਨੂੰ ਇਹ ਲੱਗਦਾ ਸੀ ਵੀ ਯਾਰ ਇਹ ਜਿਹੜੇ ਬੈਰੀਅਰ ਜਿਹੜੇ ਨੇ ਇਹ ਘਟਣੇ ਚਾਹੀਦੇ ਜਾਂ ਹਟਣੇ ਚਾਹੀਦੇ ਆ। ਬਈ ਘੱਟੋ ਘੱਟ ਜੇ ਨਹੀਂ ਵੀ ਜੇ ਬਾਰਡਰ ਰਹਿਣਾ ਵੀ ਆ ਤਾਂ ਥੋੜੀ ਆਉਣ ਜਾਣ ਦੀ ਸਹੂਲਤ ਰੱਖਣ, ਆਉਣ ਜਾਣ ਸੌਖਾ ਹੋ ਜਾਵੇ, ਹਵਾ ਆਉਣ ਲਈ ਬਾਰੀ ਰਵੇ ਜਿੱਥੋਂ ਸਾਹ ਲੈ ਸਕੇ, ਨਾਲੇ ਆਪਣਾ ਟ੍ਰੇਡ ਖੁੱਲੇ ਤੇ ਬੰਦੇ ਆਉਣ ਜਾਣ। ਤੇ ਜਿਸ ਤਰ੍ਹਾਂ ਹੁਣ ਕੈਨੇਡਾ USA ਦਾ ਆਪਸ ਵਿੱਚ ਸੰਬੰਧ ਹੈਗਾ, ਲੈਣ ਦੇਣ ਹੈਗਾ, ਇਦਾਂ ਤਾਂ ਕੋਈ ਗੱਲ ਨਹੀਂ ਹੈਗੀ। ਜੇ ਤੁਸੀਂ ਅਲੱਗਾ ਮੁਲਕ ਬਣ ਗਿਆ, ਯੂਰਪ ਦੇ ਬਹੁਤ ਸਾਰੇ ਮੁਲਕ ਨੇ, ਕੋਈ ਗੱਲ ਨਹੀਂ, ਲੇਕਿਨ ਤੁਸੀਂ ਆਪਸ ਵਿੱਚ ਤਾਲਮੇਲ ਵਧੇ, ਬਿਲਕੁਲ ਕੋਈ ਕੋਲੈਬੋਰੇਸ਼ਨ ਹੋਵੇ, ਭਾਵੇਂ ਕਲਚਰਲ ਫਰੰਟ ਤੇ ਹੋਵੇ, ਚਾਹੇ ਐਜੂਕੇਸ਼ਨ ਫਰੰਟ ਤੇ ਹੋਵੇ, ਚਾਹੇ ਹੈਲਥ ਕੇਅਰ ਤੇ ਹੋਵੇ, ਚਾਹੇ ਕਿਸੇ ਚੀਜ਼ ਤੇ ਹੋਵੇ। ਹੁਣ ਜਿਵੇਂ ਪਾਕਿਸਤਾਨ ਕਰਾਚੀ ਦੀ ਜਿਹੜੀ ਪੋਰਟ ਹੈਗੀ ਆ, ਹੁਣ ਕਿੰਨੀ ਨੇੜੇ ਆ ਇੰਡੀਆ ਤੋਂ, ਕਿਤੇ ਪੰਜਾਬ ਵਾਲੇ ਪਾਸਿਓਂ ਨਾਰਥਰਨ ਇੰਡੀਆ ਨੂੰ ਜੇ ਖੁੱਲਾ ਹੋਵੇ ਤਾਂ ਉਹ ਪੋਰਟ ਐਕਸੈਸ ਕਰ ਸਕਦੇ ਆ। ਕਿੱਥੇ ਜਾਂਦੇ ਆ ਉਹ ਉਧਰ ਜਾ ਕੇ, ਬੰਬੇ ਜਾ ਕੇ ਉਹਨਾਂ ਨੂੰ ਕਰਨਾ ਪੈਂਦਾ ਸਮੁੰਦਰ, ਸਮੁੰਦਰ ਨਹੀਂ ਤਾਂ ਇੱਥੇ ਕਿੰਨਾ ਨੇੜੇ ਆ, ਇੱਥੇ ਕਿੰਨਾ ਪੈਸਾ ਦੇ ਹੈਸਲ ਬਚਦੀ ਆ। ਤੇ ਇਸ ਤਰ੍ਹਾਂ ਜੇ ਥੋੜਾ ਜਿਹਾ ਕੋਲੈਬੋਰੇਸ਼ਨ ਹੋਵੇ ਤਾਂ ਵਧੀਆ ਕੰਮ ਹੋ ਸਕਦਾ। ਦੋਵੇਂ ਮੁਲਕਾਂ ਦੀ ਦੋਸਤੀ ਦਾ ਸੁੱਖ ਆ ਜਿਹੜਾ ਉਹ ਡਾਇਰੈਕਟ ਦੋਵੇਂ ਮੁਲਕਾਂ ਦੇ ਲੋਕਾਂ ਨੂੰ, ਵਾਸੀਆਂ ਨੂੰ ਲੱਭੇਗਾ, ਦੋਹਾਂ ਦੀ ਤਰੱਕੀ ਹੋਊ ਤੇ ਨਾਲੇ ਜਿਹੜਾ ਨਿੱਤ ਦਾ ਜਿਹੜਾ ਕਲੇਸ਼ ਆ ਉਹ ਘਟੂ। ਇਦਾਂ ਹੀ ਕਿਉਂਕਿ ਜਦੋਂ ਬੰਦਾ ਆਪਸ ਵਿੱਚ ਤੁਸੀਂ ਕਾਰ ਵਿਹਾਰ ਕਰਦੇ ਇਕੱਠੇ, ਫਿਰ ਉਹ ਜਿਹੜੀਆਂ ਦੂਜੀਆਂ ਗੱਲਾਂ ਪਿੱਛੇ ਰਹਿੰਦੀਆਂ। ਗੱਲ ਇਹ ਹੈ ਕਿ ਪਾਕਿਸਤਾਨ ਵੱਲੋਂ ਉਹ ਭਾਵੇਂ ਇਮਰਾਨ ਖਾਨ ਹੋਣੇ ਨੇ ਜਾਂ ਹੁਣ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ ਨੇ, ਹਰ ਵਾਰੀ ਇਹ ਆਖਿਆ ਗਿਆ ਕਿ ਅਸੀਂ ਤੇ ਹੱਥ ਅੱਗੇ ਵਧਾਉਂਦੇ ਹਾਂ। ਦੋਵੇਂ ਮੁਲਕਾਂ ਦੀ ਸਿਆਸਤ, ਜ਼ਹਿਰੀਲੀ ਦੁਸ਼ਮਣੀ, ਇੱਕ ਦੂਸਰੇ ਨੂੰ ਦੁਸ਼ਮਣ ਕਹਿਣਾ, ਇਹ 47 ਤੋਂ ਬਾਅਦ ਦਾ ਹੀ ਹੈ। ਪਰ ਇਹਦੇ ਵਿੱਚ ਗੁੰਜਾਇਸ਼ ਨਿਕਲਣੀ ਚਾਹੀਦੀ ਸੀ। ਭਾਰਤ ਵਾਲੇ ਪਾਸਿਓਂ ਬਿਲਕੁਲ ਜੰਦਰੇ ਮਾਰ ਦਿੱਤੇ ਗਏ। ਇਹਨੂੰ ਕਿਦਾਂ ਵੇਖਦੇ ਜੀ? ਇਹ ਦੇਖੋ, ਇਹ ਨਾ ਜਿਹੜਾ ਮੁੱਦਾ ਹੈਗਾ, ਇਹ ਜ਼ਿਆਦਾਤਰ ਵੋਟਾਂ ਹਾਸਲ ਕਰਨ ਵਾਸਤੇ ਬਣਾਇਆ ਗਿਆ ਹੈ। ਕਿ ਪਾਕਿਸਤਾਨ ਦੇ ਨਾਲ ਨਫ਼ਰਤ ਤੇ ਵੋਟਾਂ ਲੱਭਦੀਆਂ? ਇੱਥੇ ਤੇ ਲੋਕ ਤੁਹਾਨੂੰ ਡੁਲਵੇਂ ਪਿਆਰ ਦੇ ਨਾਲ ਲੱਭੇ। ਉਹ ਕਿਹੜੇ ਨੇ ਜਿਹੜੇ ਨਫ਼ਰਤ ਨੂੰ ਵੋਟ ਦਿੰਦੇ? ਬਈ ਹੁਣ ਹਿੰਦੁਸਤਾਨ ਕਿਹੜਾ ਛੋਟਾ ਹੈਗਾ। ਹੁਣ ਮੈਂ ਗੱਲ ਕਰਦਾ ਆਪਣੀ ਪੰਜਾਬੀਆਂ ਦੀ, ਜਿਹੜੇ ਦੂਜੇ ਪਾਸੇ ਰੋ ਰਹਿੰਦੇ ਆ ਉਹਨਾਂ ਨੂੰ ਮਿਸਲੀਡ ਕਰੀ ਜਾਂਦੇ ਆ। ਤੇ ਉਹਨਾਂ ਨੂੰ ਕੀ ਪਤਾ, ਉਹਨਾਂ ਨੂੰ ਜੋ ਪਰੋਸੂਗੇ, ਜੋ ਦੱਸੂਗੇ, ਉਹੀ ਉਹਦੇ ਦਿਮਾਗ 'ਚ ਬਹਿ ਜਾਣਾ। ਲੋਕਾਂ ਦੇ ਮਨ 'ਚ ਜ਼ਹਿਰ ਭਰੀ ਜਾਣੀ ਆ ਵੀ ਉਹ ਤਾਂ ਮਾੜੇ ਆ ਜੀ, ਮਾੜੇ ਆ। ਹੁਣ ਉਹਨਾਂ ਨੂੰ ਪਤਾ ਨਹੀਂ ਫਸਟ ਹੈਂਡ ਵੀ ਕੀ ਗੱਲ ਹੈਗੀ ਆ। ਇੱਕ ਪਾਸੇ ਦੀ ਤਸਵੀਰ ਵੇਖ ਰਹੇ, ਦੂਜਾ ਰੁਖ ਨਹੀਂ ਵੇਖ ਰਹੇ। ਹਾਂ, ਉਹ ਦੇਖਦੇ। ਤੇ ਜਦੋਂ ਤੁਸੀਂ ਕਿਸੇ ਬੰਦੇ ਦੇ ਇਨਫਿਊਜ਼ ਕਰੀ ਜਾਓ ਉਹ ਜਿਹੀ ਗੱਲਾਂ ਜਿਹੜੀਆਂ ਹੈਗੀਆਂ, ਉਹਦੇ ਨਾਲ ਉਹਦਾ ਮਾਈਂਡ ਸੈਟ ਚੇਂਜ ਹੋ ਜਾਂਦਾ। ਖਾਸ ਤੌਰ ਜਿਹੜੀ ਯੰਗ ਪਨੀਰੀ ਹੈਗੀ, ਜਿਨ੍ਹਾਂ ਨੇ ਹਲੇ ਅੱਖਾਂ ਖੋਲੀਆਂ ਧਰਤੀ ਇੱਥੇ ਆ ਕੇ, ਉਹਨਾਂ ਨੂੰ ਤੁਸੀਂ ਜੰਮਦਿਆਂ ਨੂੰ ਜ਼ਹਿਰ ਪਿਲਾਈ ਜਾਓਗੇ, ਫਿਰ ਉਹਨਾਂ ਨੇ ਫਿਰ ਉੱਦਾਂ ਹੀ ਫਿਰ ਬਣਨਾ ਨਾ, ਦੇਖਣਾ, ਸੋਚਣਾ ਜਾਂ ਮਹਿਸੂਸ ਕਰਨਾ। ਕਿਉਂਕਿ ਰੈਸ਼ਨਲਾਈਜ਼ ਕਰਨੀ ਚਾਹੀਦੀ ਗੱਲ। ਬਿਲਕੁਲ ਠੀਕ। ਦੇਖੋ ਤੁਸੀਂ ਇੱਦਾਂ ਜਿਹੜੇ ਪੋਲੀਟੀਕਲ ਲੋਕ ਹੈਗੇ ਆ, ਇਹਨਾਂ ਦਾ ਕੰਮ ਆ ਲੋਕਾਂ ਨੂੰ ਇਮੋਸ਼ਨਲੀ ਐਕਸਪਲੋਇਟ ਕਰਨਾ ਤੇ ਚਾਰਜ ਕਰਕੇ ਤੇ ਵੋਟਾਂ ਲੈਣੀਆਂ ਤੇ ਆਪਣੇ ਪਾਵਰ 'ਚ ਰਹਿਣਾ। ਤੇ ਹਕੀਕਤ ਕੀ ਹੈ? ਹਕੀਕਤ ਇਹਦੇ ਉਲਟ ਹੈਗੀ ਹੈ ਬਿਲਕੁਲ। ਮੈਨੂੰ ਵੀ ਇਹ ਤਾਂ ਸੀਗਾ, ਥੋੜਾ ਅੰਦੇਸ਼ਾ ਸੀਗਾ ਵੀ ਸ਼ਾਇਦ ਉੱਥੇ ਇਦਾਂ ਹੀ ਆ, ਜਾਂਦਿਆਂ ਕਿਸੇ ਨੇ ਬੰਬ ਬਣ ਕੇ ਖਲੋਤਾ ਹੋਣਾ, ਖਤਰਾ ਲੈਣਾ ਕੁਝ। ਕੋਈ ਗੱਲ ਨਹੀਂ ਹੈਗੀ ਇਹ ਜੀ, ਸਾਰਾ ਕੁਝ ਠੀਕ। ਵੈਸੇ ਦੇਖੋ, ਜਿਹੜੇ ਮਾੜੇ ਅਨਸਰ ਆ ਉਹ ਸਾਰੇ ਦੇਸ਼ਾਂ 'ਚ ਹੈਗੇ ਆ, ਠੀਕ ਹੈ। ਤੇ ਜਿਹੜਾ ਕ੍ਰਾਈਮ ਆ ਉਹ ਵੀ ਸਾਰੇ ਦੇਸ਼ਾਂ 'ਚ ਆ। ਉਹ ਕਿਸੇ ਘੱਟ, ਕਿਸੇ 'ਚ ਘੱਟ, ਕਿਸੇ 'ਚ ਵੱਧ। ਲੇਕਿਨ ਇਹਦਾ ਮਤਲਬ ਇਹ ਨਹੀਂ ਵੀ ਸਾਰਾ ਮੁਲਕ ਹੀ ਖਰਾਬ ਆ ਜਾਂ ਸਾਰੇ ਲੋਕ ਹੀ ਖਰਾਬ ਹੈਗੇ ਆ। ਬਿਲਕੁਲ ਠੀਕ ਹੈ। ਤੇ ਉਹ ਤਾਂ ਹੁਣ ਤੁਸੀਂ ਹਰੇਕ ਦੇਸ਼ ਦੇਖ ਲਓ, ਸਾਰੇ ਪਾਸੇ, ਚਾਹੇ ਉਹ ਅਮਰੀਕਾ ਹੋਵੇ, ਕੈਨੇਡਾ ਹੋਵੇ, ਇੰਡੀਆ ਹੋਵੇ, ਚਾਹੇ ਹੋਰ ਕੰਟਰੀ ਹੋਣ, ਚਾਹੇ ਪਾਕਿਸਤਾਨ ਹੋਵੇ, ਉਹ ਸਾਰੇ ਪਾਸੇ ਹੈਗਾ। ਬਿਲਕੁਲ ਠੀਕ ਹੈ। ਤਾਂ ਇਹ ਤੁਸੀਂ ਜਨਰਲਾਈਜ਼ ਨਹੀਂ ਕਰ ਸਕਦੇ ਗੱਲ ਨੂੰ ਵੀ ਹਾਂ ਵੀ ਸਾਰੇ ਲੋਕ ਠੀਕ ਨਹੀਂ ਹੈਗੇ। ਮੈਂ ਇਹ ਕੋਈ ਪੱਥਰ ਤੇ ਲੀਕ ਨਹੀਂ ਜਿਹੜੀ ਕਹਤੀ, ਇਹਦੇ ਪਿੱਛੇ ਆਪਣਾ ਮਫਾਦ ਮਤਲਬ ਹੈ। ਹਾਂ, ਬਹੁਤੇ ਲੋਕ ਜਿਹੜੇ ਹੈਗੇ ਆ ਬਹੁਤ ਚੰਗੇ ਆ। ਔਰ ਮੈਂ ਕਹਿੰਦਾ ਵੀ ਇੰਨੇ ਮਿਲਣਸਾਰ ਲੋਕ ਮੈਨੂੰ ਹੋਰ ਪਾਸੇ ਘੱਟ ਨਜ਼ਰ ਆਏ। ਬਿਲਕੁਲ ਠੀਕ ਹੈ। ਹਰਜੀਤ ਸਿੰਘ ਹਮਸਫਰ ਜੀ, ਤੁਹਾਡਾ ਪਾਕਿਸਤਾਨ ਦਾ ਜਿਹੜਾ ਸਫ਼ਰ ਆ ਉਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਇੱਥੇ ਲਾਂਗੇ ਅਸੀਂ ਇੱਕ ਨਿੱਕੀ ਜੀ ਬ੍ਰੇਕ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ब्रेक तो बाद आज का एक बार फिर बड़ा निका जिहा स्वागत है। साडे स्टूडियो से अज मौजूद ने उचेचे लेखक हरजीत सिंह हमसफर जी, जिन्हां दी किताब मग दे बोल लेंदे पंजाब च लॉन्च हुई। और ये किताब है जिहड़ी इन्हां दियां रचनावां दी, शायरी दी, कवितावां दी किताब है जिहड़ी गुरमुखी और शाहमुखी दोवें स्क्रिप्ट्स दे विच लिखी है और छपी है। हुण अगे चलीए थोड़ा जिहा। मोह प्यार तो तुसीं दस दित्ता पाकिस्तान दा वीज़ा लगना और उत्थे तुहाडी इस किताब दा छपना और फिर पंजाब यूनिवर्सिटी दे ओरिएंटल कॉलेज पंजाबी डिपार्टमेंट इदारा पंजाबी ज़ुबान अदब ते रहत अलसार
ਮੈਂ ਵੇਖਣ ਡਿਆ ਇਹ ਪਹਿਲੇ ਵਰਕੇ ਤੇ ਹੀ ਸਾਡੀ ਉਸਤਾਦ ਜੀ ਪ੍ਰੋਫੈਸਰ ਡਾਕਟਰ ਨਬੀਲਾ ਰਹਿਮਾਨ ਜੀ ਪ੍ਰਿੰਸੀਪਲ ਨੇ ਜਿਹੜੇ ਅੱਜ ਕੱਲ੍ਹ ਓਰੀਐਂਟਲ ਕਾਲਜ ਦੇ, ਕਿੰਨਾ ਉਹਨਾਂ ਨੇ ਸੋਹਣਾ ਤੁਹਾਡੇ ਬਾਰੇ ਲਿਖਿਆ ਆ ਔਰ ਜੋ ਕੁਝ ਉਹਨਾਂ ਨੇ ਤੁਹਾਡੇ ਸ਼ਬਦਾਂ ਦੀਆਂ ਤਾਰੀਫਾਂ ਕਰ ਦਿੱਤੀਆਂ। ਸੱਚੀ ਗੱਲ ਇਹ ਹੈ ਕਿ ਮੈਨੂੰ ਇੰਝ ਲੱਗ ਰਿਹਾ ਆ ਕਿ ਕਮਾਲ ਹੀ ਹੋ ਗਿਆ। ਕਿੱਦਾਂ ਸੋਚਿਆ ਇਹਦੀ ਲਾਂਚਿੰਗ ਤੱਕ ਦੀ ਉਹ ਫੀਲਿੰਗਸ ਨੇ ਜਿਹੜੀਆਂ, ਜ਼ਰਾ ਅੱਖਰਾਂ ਦਾ ਰੂਪ ਤੇ ਪਹਿਨਾਓ ਉਹਨਾਂ ਨੂੰ। ਹਾਂਜੀ, ਪਹਿਲੀ ਗੱਲ ਤਾਂ ਇਹ ਨਾ, ਮੈਂ ਬੜਾ ਪੈਸ਼ਨੇਟ ਸੀ ਇਹ ਕਿਤਾਬ ਬਾਰੇ, ਕਿਉਂਕਿ ਇਹਦੇ 'ਚ ਜ਼ਿਆਦਾਤਰ ਮੈਂ ਜਿਹੜੀ ਗੱਲ ਕੀਤੀ ਆ ਪੰਜਾਬੀਅਤ ਦੀ, ਸਾਂਝੇ ਪੰਜਾਬ ਦੇ ਮਸਲਿਆਂ ਦੀ, ਪੰਜਾਬੀ ਮਾਂ ਬੋਲੀ ਦੀ, ਅਤੇ ਜਿਹੜੇ ਕਰੰਟ ਮਸਲੇ ਉਹ ਵੀ, ਜਿਹੜੇ ਪਿਛਲੇ ਮਸਲੇ ਉਹ ਵੀ, ਅਤੇ ਆਪਣੀ ਸਦਭਾਵਨਾ ਦੀ, ਮਨੁੱਖਤਾ ਦੀ, ਅਤੇ ਮੋਟੀਵੇਸ਼ਨਲ ਗੱਲਾਂ ਕਰਨ ਦੀ, ਇੱਦਾਂ ਦੀਆਂ ਗੱਲਾਂ ਜਿਹੜੀਆਂ ਕਿ ਇਨਸਾਨ ਦੇ ਕੰਮ ਆਉਂਦੀਆਂ। ਬਿਲਕੁਲ ਠੀਕ ਹੈ। ਜਿਹੜੀ ਸੋਸ਼ਲ ਪ੍ਰੋਬਲਮਸ ਜਿਹੜੀਆਂ ਹੈਗੀਆਂ ਆਪਣੀ ਸੋਸਾਇਟੀ ਨੂੰ, ਮਤਲਬ ਇਹ ਮਨੁੱਖਤਾ ਦੇ ਦੁਆਲੇ ਹੀ ਘੁੰਮਦੀ ਕਿਤਾਬ, ਅਤੇ ਖਾਸ ਤੌਰ 'ਤੇ ਆਪਣੇ ਪੰਜਾਬੀਅਤ ਜਾਂ ਜਿਹੜੇ ਪੰਜਾਬ ਦੇ ਸਾਂਝੇ ਪੰਜਾਬ ਦੇ ਲੋਕ ਹੈਗੇ ਸਾਰੇ, ਉਹਨਾਂ ਬਾਰੇ। ਇਹਦੀ ਲਾਂਚਿੰਗ ਬਾਰੇ ਦੱਸੋ। ਤੇ ਉਹ ਇਸ ਲਈ ਇਸੇ ਮਕਸਦ ਸੀਗਾ ਇਹਦਾ ਮੇਰਾ, ਜਿਹੜਾ ਵੀ 2 ਲਿਪੀਆਂ 'ਚ ਛਾਪਣਾ, ਦੋਵੇਂ ਸਕ੍ਰਿਪਟ 'ਚ ਛਾਪਣਾ, ਇੱਕ ਹੀ ਕਿਤਾਬ ਵਿੱਚ 2 in 1 ਹੈ ਨਾ, ਇੱਕ ਪਾਸੇ ਗੁਰਮੁਖੀ, ਇੱਕ ਪਾਸੇ ਸ਼ਾਹਮੁਖੀ। ਜੀ ਬਿਲਕੁਲ ਜੀ। ਤੇ ਇੱਕ ਤਾਂ ਇਹਦਾ ਅੰਡਰਲਾਈਨ ਜਿਹੜਾ ਮੋਟਿਵ ਸੀਗਾ ਉਹ ਸੀਗਾ ਬਈ ਸਾਂਝੀ ਵਾਲਤਾ, ਦੋਹਾਂ ਪੰਜਾਬਾਂ ਦੀ ਸਾਂਝ ਨੂੰ ਐਕਸਪ੍ਰੈਸ ਕਰਨਾ। ਵਾਹ। ਹਾਂਜੀ, ਦੇਖੋ ਦੋਨੇ ਪੰਜਾਬ ਇਕੱਠੇ ਕੀਤੇ ਨਾ ਇਸ ਤਰ੍ਹਾਂ ਜੀ, ਇਹ ਤਾਂ ਪੂਰਾ ਪੰਜਾਬ ਦਿਸਦਾ ਹੈ। ਹਾਂਜੀ, ਵਾਹ। ਤੇ ਦੂਜੀ ਗੱਲ ਹੈ ਵੀ ਇਹ ਕਿਉਂਕਿ ਆਡੀਅנס ਜਿਹੜੀ ਸੀਗੀ, ਜਿਹੜੇ ਰੀਡਰ ਹੈਗੇ ਇਹਦੇ, ਉਹ ਦੋਨਾਂ ਪੰਜਾਬਾਂ ਦੇ ਆ, ਇਸ ਲਈ ਇਹ ਮੇਰਾ ਇਹ ਮਕਸਦ ਸੀਗਾ। ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਨੇ, ਅਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਉਹਨਾਂ ਨੇ ਇਹ ਮੇਰੀ ਕਿਤਾਬ ਉੱਥੇ ਇਹਦੀ ਮੁੱਖ ਵਿਖਾਲੀ ਆ, ਲਾਂਚ ਕੀਤੀ, ਅਤੇ ਸਾਰਾ ਫੈਕਲਟੀ, ਸਾਰਾ ਅਮਲਾ ਜਿਹੜਾ ਡਾਕਟਰ ਨਬੀਲਾ ਰਹਿਮਾਨ ਉਹਨਾਂ ਦੇ ਰਹਿਨੁਮਾਈ ਥੱਲੇ ਕੰਮ ਕਰਦਾ, ਸਾਰੇ ਉਹ ਪੱਬਾਂ ਭਾਰ ਹੋ ਕੇ ਉਹਨਾਂ ਨੇ ਉੱਥੇ ਦੇ ਬੰਦੋਬਸਤ ਕੀਤਾ, ਅਤੇ ਬਹੁਤ ਹੀ ਵਧੀਆ ਪ੍ਰੋਗਰਾਮ ਰੱਖ ਕੇ ਬਹੁਤ ਸੋਹਣੇ ਅਦੀਬਾਂ ਨੂੰ ਅਤੇ ਹੋਰ ਸਾਹਿਤਕਾਰਾਂ ਨੂੰ ਅਤੇ ਪ੍ਰੋਫੈਸਰਾਂ ਨੂੰ, ਜਿਹੜੇ ਉਹਨਾਂ ਦੇ ਰਿਸਰਚ ਸਟੂਡੈਂਟ ਸੀਗੇ, ਉਹਨਾਂ ਨੂੰ ਬੁਲਾ ਕੇ ਬਹੁਤ ਇੱਜ਼ਤ ਮਾਣ ਨਾਲ ਉਹਨਾਂ ਨੇ ਉਹ ਪ੍ਰੋਗਰਾਮ ਨੂੰ ਨੇਪਰੇ ਚਾੜਿਆ। ਮੁੱਖ ਵਿਖਾਲੀ ਰੌਣਕ ਹੋਈ। ਹਾਂਜੀ, ਬਹੁਤ ਸੋਹਣਾ ਹੋਇਆ ਕਵਰੇਜ। ਬਾਕੀ ਮੀਡੀਆ ਵਾਲੇ ਵੀ ਲੋਕ ਆਏ ਸੀਗੇ, ਅਤੇ ਮੈਨੂੰ ਸਟੂਡੈਂਟਸ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ, ਉਹਨਾਂ ਨਾਲ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ, ਅਤੇ ਉਹ ਪੁਰਾਣਾ ਜਿਹੜਾ 1800s ਦਾ ਕੋਈ ਕਾਲਜ ਜਿੱਥੇ ਟੀਚ ਕਰਦੇ ਆ। ਕੀ ਮਹਿਸੂਸ ਹੋਇਆ ਜਦੋਂ ਉਹ ਭੁਰਦੀਆਂ ਲਾਲ ਇੱਟਾਂ, ਉਹੀ ਤਾਰੀਖੀ ਬਿਲਡਿੰਗ, ਉਹੀ ਥੰਮ ਪਿਲਰ ਨੇ ਜਿਹੜੇ ਓਰੀਐਂਟਲ ਕਾਲਜ ਦੇ, ਉਹ ਨਜ਼ਰ ਆਏ? ਉਸੇ ਬਾਲਕੋਨੀਆਂ ਦੇ ਵਿੱਚ ਕਿਹੜੀਆਂ ਤਾਰੀਖੀ ਸ਼ਖਸੀਅਤਾਂ, ਜਿਨ੍ਹਾਂ ਦੇ ਵਿੱਚ ਅਲਾਮਾ ਇਕਬਾਲ ਤੋਂ ਲੈ ਕੇ ਡਾਕਟਰ ਫਕੀਰ ਮੁਹੰਮਦ ਫਕੀਰ ਤੱਕ, ਇਹ ਸਾਰੇ ਫਿਰਦੇ ਹੋਣਗੇ। ਹਰਜੀਤ ਸਿੰਘ ਹਮਸਫਰ ਦੀ ਕਿਤਾਬ ਉੱਥੋਂ ਦੇ ਤਾਰੀਖੀ ਸ਼ੇਰਾਨੀ ਹਾਲ ਦੇ ਵਿੱਚ ਲਾਂਚ ਹੋਈ। ਕੀ ਮਹਿਸੂਸ ਕਰ ਰਹੇ ਸੀ ਤੁਸੀਂ? ਬਹੁਤ ਉਸ ਵੇਲੇ ਨਾ ਬੰਦਾ ਉਸ ਪੁਰਾਣੇ ਜ਼ਮਾਨੇ ਚਲ ਜਾਂਦਾ। ਤੇ ਮੈਨੂੰ ਦੱਸਿਆ ਮੈਡਮ ਨਬੀਲਾ ਉਹਨਾਂ ਨੇ ਬਈ ਪਹਿਲਾਂ ਉੱਥੇ ਮੈਂ ਲਿਸਟ ਵੀ ਦੇਖੀ ਨਾ, ਜਿਹੜੇ ਪਹਿਲੇ ਉੱਥੇ ਦੇ ਰਹੇ ਆ, ਉੱਥੇ ਦੇ ਪ੍ਰਧਾਨ ਰਹੇ ਆ, ਤੇ ਉਹਨਾਂ 'ਚ ਜਦੋਂ ਪਾਰਟੀਸ਼ਨ ਤੋਂ ਪਹਿਲਾਂ, ਤਾਂ ਪਾਰਟੀਸ਼ਨ ਇੱਕ ਗੱਲ ਤੁਹਾਨੂੰ ਦੱਸਾਂ, ਸਰੋਤਿਆਂ ਨੂੰ ਮੈਂ ਦੱਸਾਂ ਵੀ ਪਾਰਟੀਸ਼ਨ ਤੋਂ ਪਹਿਲਾਂ ਜਿਹੜੀ ਪੰਜਾਬੀ ਹੁੰਦੀ ਸੀ ਉਹ ਗੁਰਮੁਖੀ ਚੱਲਦੀ ਸੀ, ਉੱਥੇ ਗੁਰਮੁਖੀ ਸੀਗੀ। ਅਤੇ ਉਹ ਜਿਹੜੇ ਉਸ ਵੇਲੇ ਉਸ ਕਾਲਜ, ਜਿਹੜਾ ਓਰੀਐਂਟਲ ਕਾਲਜ ਲਾਹੌਰ ਹੈ ਨਾ, ਉੱਥੇ ਪੰਜਾਬੀ ਜਿਹੜੀ ਗੁਰਮੁਖੀ 'ਚ ਪੜ੍ਹਾਈ ਜਾਂਦੀ ਸੀਗੀ, ਅਤੇ ਉੱਥੇ ਆਪਣੇ ਜਿਹੜੇ ਉਹਨਾਂ ਦੇ ਪ੍ਰਧਾਨ ਰਹੇ, ਪ੍ਰੈਜ਼ੀਡੈਂਟ ਰਹੇ ਨਾ, ਉਹਨਾਂ 'ਚੋਂ ਸਿੱਖ ਵੀ ਸੀਗੇ ਪਹਿਲੇ 'ਚ ਹੈ ਨਾ। ਅਤੇ ਉਹ ਪਾਰਟੀਸ਼ਨ ਤੋਂ ਬਾਅਦ ਫਿਰ ਉਹ ਸ਼ਾਹਮੁਖੀ ਹੋ ਗਈ, ਅਤੇ ਬਾਕੀ ਉਹ ਬਿਲਡਿੰਗ ਵੀ ਉਹੀ ਆ, ਸਾਰਾ ਕੁਝ ਉਹੀ ਆ, ਸਾਰੇ ਉਹ ਜਿਹੜੇ ਉਹਨਾਂ ਦੇ ਕਦਮ ਜਿੱਥੇ ਪਏ ਲੋਕਾਂ ਦੇ ਪੁਰਾਣਿਆਂ ਦੇ, ਉਹ ਸਭ ਉੱਥੇ ਹੈਗੇ ਆ। ਉਹਨਾਂ ਗਲਿਆਰਿਆਂ 'ਚੋਂ ਮੈਂ ਲੰਘ ਕੇ ਆਇਆ। ਉੱਥੋਂ ਜੀ ਤੁਹਾਡੀ ਕਿਤਾਬ ਆ ਜਿਹੜੀ ਉਹ ਤੁਹਾਨੂੰ ਮਿਲੀ, ਔਰ ਇੱਦਾਂ ਹਰਜੀਤ ਸਿੰਘ ਹਮਸਫਰ ਜੀ ਉਸ ਇਮੋਸ਼ਨਲ ਥਾਂ, ਉਸ ਖਾਬਾਂ ਵਰਗੀ ਥਾਂ 'ਚ ਇਸ ਕਿਤਾਬ ਦੀ ਮੁੱਖ ਵਿਖਾਲੀ ਕਰਕੇ ਲੋਕਾਂ ਦੇ ਸਾਹਮਣੇ ਇਹਨੂੰ ਲਾਂਚ ਕਰਕੇ ਹੈ, ਜਿਹੜੀ ਇਸ ਵੇਲੇ ਕਰਮਾਂ ਵਾਲੀ ਕਿਤਾਬ ਮੇਰੇ ਹੱਥ 'ਚ। ਮੈਨੂੰ ਇੱਦਾਂ ਹੀ ਲੱਗ ਰਿਹਾ ਮੇਰੇ ਓਰੀਐਂਟਲ ਕਾਲਜ ਦੀ ਖੁਸ਼ਬੂ ਆ ਰਹੀ ਹੈ ਇਹਦੇ 'ਚ ਮੈਨੂੰ, ਔਰ ਮੇਰਾ ਜੀ ਕਰ ਰਿਹਾ ਮੈਨੂੰ ਗੱਲ ਨਾ ਲਾਵਾਂ। ਮੈਨੂੰ ਇੰਝ ਮਹਿਸੂਸ ਹੋ ਰਿਹਾ ਆ ਕਿ ਮੈਂ ਲਾਇਬ੍ਰੇਰੀ ਦੇ ਸਾਹਮਣੇ ਹੋ ਕੇ ਉਹ ਉੱਤੇ ਬੈਠੇ ਕਬੂਤਰ ਨੇ ਜਿਹੜੇ ਉਹ ਗੁਟਕੂ ਕਰਨ ਡੇ ਨੇ, ਮੈਨੂੰ ਉਹਨਾਂ ਕਬੂਤਰਾਂ ਦੀ ਕੂਕ ਦੀ ਆਵਾਜ਼ ਆ ਰਹੀ
ਆਈ ਹੈ ਇਹਦੇ 'ਚੋਂ। ਮੈਨੂੰ ਇੰਝ ਮਹਿਸੂਸ ਹੋ ਰਿਹਾ ਕਿ ਇਸ ਪਾਸੇ ਮੈਂ ਤੁਰ ਕੇ ਜਾ ਰਿਹਾ ਹਾਂ ਤੇ ਸਬਜ਼ਾ ਜਿਹੜਾ ਉਹਦੇ ਇਸ ਪਾਸੇ ਚਾਹ ਦੇ ਕੱਪ ਨੇ ਜਿਹੜੇ ਉਹ ਮੈਨੂੰ ਔਰ ਹਰਜੀਤ ਸਿੰਘ ਹਮਸਫਰ ਨੂੰ ਉਡੀਕਣ ਡੇ ਨੇ। ਮੈਨੂੰ ਇਸ ਕਿਤਾਬ ਦੇ ਵਿੱਚੋਂ ਮੈਡਮ ਨਬੀਲਾ ਹੋਣਾ ਦੀ ਮੁਸਕਰਾਹਟ ਵਾਲੀ ਝਿੜਕ ਆ ਜਿਹੜੀ ਉਹ ਦਿਸਣ ਡਈ ਹੈ। ਮੈਨੂੰ ਇਹਦੇ 'ਚੋਂ ਪ੍ਰੋਫੈਸਰ ਡਾਕਟਰ ਨਵੀਦ ਸ਼ਹਿਜ਼ਾਦ ਸਾਹਿਬ ਨੇ ਜਿਹੜੇ ਉਹਨਾਂ ਦੇ ਅੱਖਾਂ ਮਲਦਿਆਂ ਮਲਦਿਆਂ ਆ ਵੀ ਮੱਲੀ ਇਹ ਕਹਿੰਦਿਆਂ ਦੀ ਆਵਾਜ਼ ਆ ਰਹੀ। ਮੈਨੂੰ ਇਸ ਕਿਤਾਬ 'ਚੋਂ ਡਾਕਟਰ ਜ਼ਹੀਰ ਅਹਿਮਦ ਸ਼ਫੀਕ ਸਾਹਿਬ ਨੇ ਜਿਹੜੇ ਉਹ ਮਿਲ ਰਹੇ ਨੇ, ਜਿਹੜੇ ਕਹਿ ਰਹੇ ਤੂੰ ਉਡਾਰੂ ਪੰਛੀ ਹੈ। ਮੈਨੂੰ ਇਹਦੇ ਚੋਂ ਆਪਣੇ 9 ਦੇ 9 PhD ਕਲਾਸ ਫੈਲੋਜ਼ ਨਜ਼ਰ ਆ ਰਹੇ ਨੇ ਜਿਨ੍ਹਾਂ ਦੀ ਮੁਹੱਬਤ ਹੈ ਜਿਹੜੀ ਉਹ ਝਲਕਦੀ ਸੀਗੀ। ਇਹ ਸਿਰਫ ਇੱਕ ਕਿਤਾਬ ਨਹੀਂ ਗੀ, ਇਹ ਬਹੁਤ ਸਾਰੇ ਜਜ਼ਬਾਤ ਨੇ ਇਹਦੇ ਵਿੱਚ। ਲਿਖਤਾਂ ਨੇ ਜਿਹੜੀਆਂ ਉਹ ਪੰਜਾਬ ਦੀ ਵੰਡ ਦਾ ਰੋਣਾ ਵੀ ਰੋ ਰਹੀਆਂ, ਉਹ ਸਾਂਝੇ ਪੰਜਾਬ ਦੀ ਗੱਲ ਵੀ ਕਰ ਰਹੀਆਂ। ਉਹਦੇ 'ਚ ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਦੋਵੇਂ ਪਾਸੇ ਦੇ ਪੰਜਾਬੀਆਂ ਦੇ ਮਸਲੇ ਨੇ ਜਿਹੜੇ ਉਹ ਵੀ ਚੀਕਾਂ ਮਾਰਨ ਡੇ ਨੇ। ਔਰ ਉਸ ਤੋਂ ਬਾਅਦ ਸਰਕਾਰੀ ਸਰਪ੍ਰਸਤੀ 'ਚ ਪੰਜਾਬੀ ਡਿਪਾਰਟਮੈਂਟ ਵੱਲੋਂ ਇਸ ਕਿਤਾਬ ਨੂੰ ਲਾਂਚ ਕਰਨਾ ਆਪਣੇ ਥਾਂ ਇੱਕ ਵੱਡੀ ਮਾਨਤਾ ਵਾਲੀ ਗੱਲ ਹੈ। ਮੈਂ ਸਮਝਦਾ ਕਿ ਇਸ ਤੋਂ ਬਾਅਦ ਮੇਰੇ ਵਰਗਾ ਇੱਕ ਨਲਾਇਕ ਆਦਮੀ ਜਿਹਨੂੰ ਤੁਹਾਡੇ ਵਰਗੇ ਚਾਹਤਕਾਰ ਜਿਹੜੇ ਉਹ ਸਕਾਲਰ ਦਰਜੇ ਦਾ ਪਿਆਰ ਦੇ ਦਿੰਦੇ, ਮੈਂ ਸਮਝਦਾ ਕਿ ਸਭ ਇਨਾਮਾਂ, ਸਭ ਤਮਗਿਆਂ, ਸਭ ਅਵਾਰਡਸ ਤੋਂ ਉੱਤੇ ਇਹ ਇੱਕ ਕੰਮ ਹੈ ਕਿ ਉਸ ਡਿਪਾਰਟਮੈਂਟ ਦੀ ਤਾਰੀਖੀ ਹਾਲ ਦੇ ਵਿੱਚ ਇਸ ਕਿਤਾਬ ਦਾ ਲਾਂਚ ਹੋਣਾ, ਇਹਦੀ ਮੁੱਖ ਵਕਾਲੀ ਹੋਣਾ। ਮੇਰੇ ਵੱਲੋਂ ਪਹਿਲਾਂ ਤੇ ਇਹ ਵਧਾਈਆਂ ਕਬੂਲ ਕਰੋ ਕਿਉਂਕਿ ਮੇਰੇ ਇਮੋਸ਼ਨ ਸਨ ਜਿਹੜੇ ਮੈਂ ਇਸ ਕਿਤਾਬ ਲਈ ਕਦੋਂ ਦੇ ਸਾਂਭੇ ਸਨ। ਹੁਣ ਅੱਗੇ ਜੀ ਕਿਤਾਬ ਲਾਂਚ ਹੋ ਗਈ, ਬੜੀਆਂ ਸੁਣੀਆਂ ਤਕਰੀਰਾਂ ਹੋਈਆਂ, ਬਹੁਤ ਉੱਥੇ ਸਟੇਜ ਤੇ ਬੈਠੇ ਤੁਸੀਂ ਇਮੋਸ਼ਨਲ ਹੋਏ, ਕਿਤੇ ਸੁਣਿਆ ਤੁਸੀਂ ਅੱਖਾਂ ਭਿੱਜ ਵੀ ਜਾਂਦੀਆਂ ਰਹੀਆਂ, ਬੜਾ ਆਪਣੇ ਆਪ ਤੇ ਕੰਟਰੋਲ ਵੀ ਰੱਖਿਆ। ਫਿਰ ਡਾਇਸ ਦੇ ਉੱਤੇ ਵੀ ਆਏ ਔਰ ਜਦੋਂ ਤੁਸੀਂ ਡਾਇਸ ਤੇ ਆਏ ਤੇ ਉਹ ਹਾਲ ਜਿਹਨੂੰ ਚੁੱਪ ਕਰਾਉਣਾ ਮੁਸ਼ਕਿਲ ਸੀ, ਕੋਈ 3 ਮਿੰਟ ਤੱਕ ਤਾੜੀਆਂ ਵੱਜਦੀਆਂ ਰਹੀਆਂ, ਤੁਹਾਨੂੰ ਬੋਲਣ ਨਹੀਂ ਦਿੱਤਾ ਗਿਆ, ਤੁਸੀਂ ਖਲੋਤੇ ਰਹੇ ਕਿ ਤਾੜੀਆਂ ਬੰਦ ਹੋਣ ਤੇ ਮੈਂ ਬੋਲਾਂ। ਇਹ ਕੀ ਸੀਗਾ ਉੱਥੇ ਉਹਨਾਂ ਪੜਿਆਰਾਂ 'ਚ, ਉਹਨਾਂ ਸਾਰਿਆਂ 'ਚ ਕਿ ਤੁਹਾਨੂੰ ਵੇਖ ਕੇ ਉਹ ਸੀਟੀਆਂ ਵਜਾ ਰਹੇ ਨੇ ਇੰਜ ਜਿੰਜ ਕੋਈ ਬਹੁਤ ਵੱਡੀ ਪਰਸਨੈਲਿਟੀ ਹੈ ਜਿਹੜੀ ਉਹ ਸਾਹਮਣੇ ਆ ਗਈ ਹੈ, ਖੂਨ ਉਬਾਲੇ ਖਾ ਰਿਹਾ। ਹਰਜੀਤ ਹਮਸਫਰ ਜੀ ਤੁਹਾਡੀਆਂ ਕੀ ਫੀਲਿੰਗ ਸਨ? ਨਹੀਂ, ਮੇਰੀਆਂ ਅਨਕੰਟਰੋਲੇਬਲ ਫੀਲਿੰਗ ਸੀਗੀਆਂ। ਤੇ ਉਹ ਸੀਗਾ ਵੀ ਇੱਕ ਤਾਂ ਬੰਦਾ ਸੋਚਦਾ ਵੀ ਦੇਖੋ ਜੀ ਆਪਣਾ ਬੰਦਾ ਹੈਗਾ, ਆਪਣਾਪਣ ਹੁੰਦਾ ਨਾ, ਹੈ ਤਾਂ ਅਸੀਂ ਇੱਕੋ ਚੀਜ਼ ਆ ਨਾ, ਆਪਣਾ। ਤੁਸੀਂ ਪਹਿਲੀ ਵਾਰ ਲੈਂਦੇ ਪੰਜਾਬ 'ਚ ਗਏ ਜੀ? ਹਾਂਜੀ, ਪਹਿਲੀ ਦਫਾ। ਤੇ ਫਿਰ ਇਹ ਇੰਨਾ ਕੁਛ ਯਕਦਮ ਜਿਹੜਾ ਲੱਭਣ ਡਿਆ, ਇਹ ਤੇ ਇਹਦੀ ਆਸ ਉਮੀਦ ਤੁਸੀਂ ਸੋਚਿਆ ਵੀ ਨਹੀਂ ਹੋਣਾ? ਨਹੀਂ, ਸੋਚਿਆ ਨਹੀਂ ਹੁੰਦਾ। ਫਿਰ ਤੇ ਉਹ ਮੈਂ ਵੀ ਓਵਰਵੈਲਮ ਹੋ ਜਾਂਦਾ ਨਾ ਬੰਦਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਮੈਂ ਦਿੱਤਾ ਸੀ ਐਕਸਪ੍ਰੈਸ਼ਨ ਬਈ ਬੱਚੇ ਨੂੰ ਛੱਡ ਦੋ ਤੇ ਟੋਇਸ ਖਿਡੌਣਿਆਂ ਦੀ ਦੁਕਾਨ ਤੇ ਉਹ ਉਸ ਤਰ੍ਹਾਂ ਦਾ ਦੋਨਾਂ ਪਾਸੇ ਹਾਲ ਸੀਗਾ ਬਈ ਜਿਸ ਤਰ੍ਹਾਂ ਉਹਨਾਂ ਨੂੰ ਸੀਗਾ ਸਿੱਖ ਸੀਗੀ ਮਿਲਣ ਦੀ ਆਪਣੇ ਬੰਦੇ ਨੂੰ। ਤੇ ਮੈਂ ਉਹਨਾਂ ਦੀਆਂ ਗੱਲਾਂ ਹੀ ਕਰੀਆਂ, ਉਹਨਾਂ ਦੀਆਂ ਆਪਣੀ ਜਦੋਂ ਜਿਹੜੀ ਚੀਜ਼ ਰੂਹ ਤੋਂ ਨਿਕਲਦੀ ਹੈ ਨਾ, ਇੱਥੋਂ ਨਿਕਲਦੀ ਅੰਦਰ ਤੋਂ, ਉਹਦਾ ਉਹ ਅਸਲੀ ਚੀਜ਼ ਹੁੰਦੀ ਆ। ਉਹ ਦੋਨਾਂ ਪਾਸਿਓਂ ਉਹ ਜਿਹੜੀ ਵੇਵ ਸੀ ਨਾ ਉਹ ਨਿਕਲਦੀ ਸੀਗੀ। ਕੀ ਬਾਤ ਹੈ। ਤੇ ਉਹ ਇਸ ਲਈ ਉਮੜ ਕੇ ਸਾਰੇ ਲੋਕ ਆਉਂਦੇ ਸੀਗੇ, ਮਿਲਦੇ ਸੀਗੇ, ਪੰਜਾਬੀ ਦੀ ਗੱਲ ਹੋ ਰਹੀ ਆ, ਪੰਜਾਬੀ ਦੇ ਮਸਲਿਆਂ ਦੀ, ਸਾਰੇ ਬਹੁਤ ਸੋਹਣੀਆਂ ਤਕਰੀਰਾਂ ਉਹ ਲੋਕਾਂ ਨੇ ਕੀਤੀਆਂ ਉੱਥੇ। ਪ੍ਰੋਫੈਸਰ ਜਮੀਲ ਅਹਿਮਦ ਪਾਲ ਸਾਹਿਬ ਜਿਹੜੇ ਰੋਜ਼ਵਾਰ ਲੁਕਾਈ ਦੇ ਐਡੀਟਰ ਵੀ ਨੇ, ਪੰਜਾਬੀ ਦੇ ਟੀਚਰ ਵੀ, ਉਸਤਾਦ ਵੀ ਨੇ, ਉਹਨਾਂ ਨੇ ਤੁਹਾਡੇ ਬਾਰੇ ਬੜਾ ਸੋਹਣਾ ਉਸ ਸਪੀਚ ਦੇ ਵਿੱਚ ਬੋਲਿਆ। ਉਹਨਾਂ ਆਖਿਆ ਹਰਜੀਤ ਹਮਸਫਰ ਹੋਵੇ ਤੇ ਅਮਰੀਕਾ ਵਾਲਾ ਹੋਵੇ ਤੇ ਚੜ੍ਹਦੇ ਪੰਜਾਬ ਦਾ ਹੋਵੇ, ਇਹ ਸਾਡੇ ਲਹਿੰਦੇ ਪੰਜਾਬ ਵਾਲਿਆਂ ਦਾ ਗਵਾਚਾ ਹੈ। ਕੀ ਫੀਲ ਹੋਇਆ ਤੁਹਾਨੂੰ ਉਦੋਂ ਜਦੋਂ ਉਹਨਾਂ ਨੇ ਆਖਿਆ ਕਿ ਸਾਡਾ ਗਵਾਚਾ ਹੈ? ਨਹੀਂ, ਉਹ ਬਹੁਤ ਵਧੀਆ ਇਨਸਾਨ ਹੈ ਜੀ। ਤੇ ਉਹਨਾਂ ਨੇ ਪਹਿਲੀ ਗੱਲ ਤਾਂ ਦੇਖੋ, ਉਹ ਜਿੰਨੇ ਬੁਲਾਰੇ ਸੀਗੇ ਉਹਨਾਂ ਨੇ ਇਹ ਪੜ੍ਹ ਕੇ ਕਿਤਾਬ ਵਿੱਚੋਂ ਉਹ ਰੈਫਰੈਂਸ ਲੈ ਕੇ ਗੱਲਾਂ ਕੀਤੀਆਂ ਤੇ ਉਹਨਾਂ ਦਾ ਬਹੁਤ ਸ਼ੁਕਰੀਆ। ਉਹਨਾਂ ਨੇ ਸਮਾਂ ਲਾ ਕੇ ਇਹਨੂੰ ਪੜ੍ਹਿਆ, ਫਿਰ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ, ਬਹੁਤ ਵਧੀਆ ਗੱਲਾਂ ਕੀਤੀਆਂ। ਉਹ ਬਹੁਤ ਵਧੀਆ ਬੁਲਾਰੇ ਤੇ ਲੇਖਕ ਵੀ ਹੈਗੇ ਆ ਤੇ ਬੁਲਾਰੇ ਵੀ ਬਹੁਤ ਵਧੀਆ, ਤੇ ਕਈਆਂ ਦੇ ਮੈਨੂੰ ਨਾਂ ਨਹੀਂ ਯਾਦ ਹਾਲੇ। ਤੇ ਉਹ ਮੈਂ ਜੀ ਇੱਥੇ ਦੱਸਦਾ ਜਾਵਾਂ, ਇਸ ਕਿਤਾਬ ਦੀ ਇਹ ਵਡਿਆਈ, ਇਹ ਕਿਤਾਬ ਤੇ ਹੈ ਹੀ ਹੈ, ਕਿਤਾਬ ਤੇ ਇੱਕ ਸਿਦਕ ਦਾ ਨਾਂ ਹੈ। ਅੱਖਰ ਨੇ ਜਿਹੜੇ ਉਹ ਰੱਬੀ ਅਤਾ ਹੁੰਦੇ ਨੇ, ਉਹਨਾਂ ਦਾ ਸਤਿਕਾਰ ਸਾਡੇ ਤੇ ਫਰਜ਼ ਹੁੰਦਾ। ਮੈਂ ਹੈਰਾਨ ਆ ਕਿ ਜਦੋਂ ਇਸ ਕਿਤਾਬ ਨੂੰ ਛਾਪਣ ਦਾ ਹਰਜੀਤ ਸਿੰਘ ਹਮਸਫਰ ਹੋਣਾ ਨੇ ਇਰਾਦਾ ਕੀਤਾ ਨਾ, ਤੇ ਇਹਦੀ ਜਿਹੜੀ ਗੁਰਮੁਖੀ ਸ਼ਾਹਮੁਖੀ ਕੰਪੋਜ਼ਿੰਗ ਆ ਉਹ ਇੱਕ PhD ਲੈਵਲ ਦੇ ਸਕਾਲਰ ਚਾਂਦ ਸ਼ਕੀਲ ਹੋਣਾ ਨੇ ਕੀਤੀ, ਜਿਹੜੇ ਆ ਵੀ ਕੋਈ 2-3 ਕਿਤਾਬਾਂ ਦੇ ਲਿਖਾਰੀ ਨੇ। ਇਹਦੇ ਛਾਪਣ ਦਾ ਆਹਾਰ ਆ ਜਿਹੜਾ ਉਹ ਸਾਡੇ ਲਹਿੰਦੇ ਪੰਜਾਬ ਦੇ ਬੜੇ ਹੀ ਕਮਾਲ ਦੇ ਸ਼ਾਇਰ ਨੇ, ਲਹਿਲਪੁਰ ਫੈਸਲਾਬਾਦ ਦੇ ਇਜਾਜ਼, ਆ ਵੀ ਕੋਈ 10-15 ਕਿਤਾਬਾਂ ਦੇ ਲਿਖਾਰੀ ਨੇ। ਉਹਨਾਂ ਨੇ ਇਹ ਕੀਤਾ ਜੋ ਇਹਦਾ ਮੈਂ ਆਰਟ ਪੇਪਰ ਔਰ ਵਰਕ ਵੇਖਣ ਡਿਆ ਔਰ ਕਿਤਾਬ ਦੇ ਅੰਦਰੋਂ ਵੀ ਜੋ ਆਰਟ ਝਲਕ ਰਿਹਾ ਹੈ ਔਰ ਜਿਹੜਾ ਉਹਨਾਂ ਨੇ ਮਹਿੰਗਾ ਪੇਪਰ ਔਰ ਬਾਕੀ ਸਭ ਕੀਤਾ ਹੈ, ਮੈਂ ਕਹਿਣ ਡਿਆ ਹਰ ਪਾਸੇ ਧੰਨ ਹੋ ਗਈ। ਇਹ ਕੋਈ ਕਾਰੋਬਾਰ ਨਹੀਂ ਲੱਗਦਾ,
ਇਹ ਡੁੱਲਿਆ ਪਿਆਰ ਲੱਗਦਾ ਕਿ ਹਰ ਕਿਸੇ ਨੇ ਆਪੋ ਆਪਣਾ ਯੋਗਦਾਨ ਜਿਹੜਾ ਉਹ ਪਾਇਆ। ਮੈਡਮ ਨਬੀਲਾ ਰਹਿਮਾਨ ਤੁਹਾਡੇ ਬਾਰੇ ਗੱਲਬਾਤ ਕਰਦੇ ਆ, ਉੱਥੇ ਬੜੇ ਇਮੋਸ਼ਨਲ ਹੋਏ ਔਰ ਉਹਨਾਂ ਨੇ ਆਖਿਆ ਕਿ ਹਰਜੀਤ ਹਮ ਸਫਰ ਹੋਣੇ ਕੋਈ ਓਪਰੇ ਨਹੀਂ ਗਏ, ਇਹ ਅਮਰੀਕਾ ਤੋਂ ਨਹੀਂ ਆਏ, ਇਹ ਨਾਲ ਦੇ ਪਾਸੇ ਨਹੀਂ ਆਏ, ਇਹ ਆਪਣੇ ਘਰ ਆਏ ਨੇ, ਇਹ ਸਾਡੇ ਵਿਹੜੇ ਦੇ ਜੀ ਨੇ। ਕੀ ਫੀਲ ਹੋਇਆ? ਦੇਖੋ ਜੀ ਉਹ ਤਾਂ ਕਹਿੰਦੇ ਵੀ ਸੁਣਿਆ ਤੁਸੀਂ, ਮੈਂ ਆਫੀ ਚਾਹੁੰਦਾ ਭੈਣ ਭਰਾਵਾਂ ਵਾਲੀਆਂ ਚੁੰਨੀਆਂ ਵੀ ਵਟਾਈਆਂ ਗਈਆਂ। ਹਾਂਜੀ 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 ਉਹ ਉਹਨਾਂ ਦੀ ਤਾਰੀਫ 'ਚ ਮੇਰੇ ਕੋਲ ਸ਼ਬਦ ਨਹੀਂ, ਮੈਨੂੰ ਆਰਡਰ ਹੈ ਵੀ ਉਹ ਤੇ ਉਹਨਾਂ ਦੇ ਹਸਬੈਂਡ ਕਿੰਨੇ ਵਧੀਆ ਇਨਸਾਨ ਨੇ। ਤੇ ਪਹਿਲੀ ਗੱਲ ਤਾਂ ਪਹਿਲੇ ਦਿਨ ਹੀ ਮੈਨੂੰ ਉਹਨਾਂ ਨੇ ਆਪਣੇ ਘਰੇ ਖਾਣੇ ਦੇ ਸੱਦਿਆ ਤੇ ਉਹਨਾਂ ਦਾ ਕੈਂਪਸ ਤੇ ਘਰ ਹੈਗਾ ਉਹਨਾਂ ਦਾ ਜੀ ਜੀ, ਤੇ ਉੱਥੇ ਗਿਆ। ਉੱਥੇ ਉਹਨਾਂ ਨੇ ਬਸ ਪੁੱਛਣਾ ਜੀ ਵੀ ਪਿਆਰ ਦੀ ਵਿਛਾੜ ਕਰਤੀ ਵੀ ਹਾਂ। ਉੱਥੋਂ ਉਸ ਵੇਲੇ ਇੰਨਾ ਕਹਿੰਦੇ ਤੁਸੀਂ ਕਿਹਾ ਭੈਣ ਭਾਈ, ਹਾਂ ਉਹ ਬਸ ਸਮਝ ਲਓ ਇਹ ਰਿਸ਼ਤਾ ਤੈਅ ਹੋ ਗਿਆ। ਹਾਏ ਹਾਏ ਹਾਏ। ਤੇ ਇਹ ਪ੍ਰੋਫੈਸਰਾਂ ਨੂੰ ਮਿਲਣਾ ਤੇ ਬਹੁਤ ਔਖਾ ਹੁੰਦਾ ਆ। ਇਹ ਕਿੱਦਾਂ ਇਹ ਪਹਿਲਾਂ ਤੋਂ ਕੁਝ ਸੀਗਾ ਬਣਿਆ ਹੋਇਆ ਕਿੰਜ? ਮੈਂ ਹੁਣ ਮੇਰੇ ਸਮੇਤ ਮੇਰੇ ਸੁਣਨ ਜਾਣਨ ਵਾਲਿਆਂ ਨੂੰ ਇਹ ਇੱਕ ਤੇ ਹੈ ਕਿ ਕਿਵੇਂ ਗਏ, ਕਿਵੇਂ ਬੂਆ ਖੁੱਲਾ, ਕਿਵੇਂ ਉਡੀਕ ਦੇ ਵਿੱਚ ਸਨ, ਕਿੱਦਾਂ ਸਭ ਬਣਿਆ? ਹਾਂ ਨਹੀਂ ਬਹੁਤ ਹੀ ਜਿਸ ਤਰ੍ਹਾਂ ਓਵਰਵੈਲਮ ਜਿਸ ਤਰ੍ਹਾਂ ਕਹਿੰਦਾ ਨਾ ਵੀ ਉਹਨਾਂ ਇਜ਼ਹਾਰ ਕੀਤਾ ਉਹਨਾਂ ਨੇ ਆਪਣੀਆਂ ਭਾਵਨਾਵਾਂ ਦਾ। ਤੇ ਬਹੁਤ ਡਾਊਨ ਟੂ ਅਰਥ ਲੋਕ ਨੇ, ਹਾਲਾਂਕਿ ਨਹੀਂ ਕਈ ਲੋਕ ਉੱਚੀ ਅਹੁਦੇ ਤੇ ਬਹਿ ਕੇ ਸਿੱਧੇ ਮੂੰਹ ਗੱਲ ਨਹੀਂ ਕਰਦੇ, ਲੇਕਿਨ ਉਹਨਾਂ ਦੀ ਗੱਲ ਹੈ ਹੀ ਨਹੀਂ ਸੀ ਜੀ। ਉਹਦਾ ਬਹੁਤ ਹੀ ਲਾਪੜੇ ਤੇ ਬਹੁਤ ਰੱਬ ਉਹਨਾਂ ਨੂੰ ਬੱਚਿਆਂ ਦੀਆਂ ਖੁਸ਼ੀਆਂ ਨਸੀਬ ਕਰੇ। ਹਾਂ, ਤੇ ਬਹੁਤ ਹੀ ਨਿਮਰਤਾ, ਡਾਊਨ ਟੂ ਅਰਥ ਲੋਕ। ਤੇ ਉਹਨਾਂ ਦੇ ਹਸਬੰਡ ਵੀ ਉਮਰ ਸਾਹਿਬ ਤੇ ਬਹੁਤ ਵਧੀਆ ਭਾਜੀ ਕਰਕੇ ਗੱਲ ਕਰਦੇ ਆ। ਉਹ ਸਾਡੇ ਸਾਰਿਆਂ ਦੇ ਭਾਜੀ ਨੇ, ਉਹਨਾਂ ਵਰਗਾ। ਜਦੋਂ ਜੀ ਸਾਡੀ ਕਿਤੇ ਨਹੀਂ ਚੱਲਦੀ, ਸਾਡਾ ਮੁਕੱਦਮਾ ਕਿਸੇ ਮੈਡਮ ਦੀ ਕਚਹਿਰੀ 'ਚ ਫਸ ਜਾਂਦਾ ਹੈ, ਮੈਡਮ ਨਬੀਲਾ ਹੋਣਾ ਦੇ, ਤੇ ਫਿਰ ਸਾਡਾ ਆਖਰੀ ਸਹਾਰਾ ਉਹ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਮੂੰਹ ਬਣਾ ਕੇ, ਬੱਚਾ ਰੋਣ ਤੋਂ ਪਹਿਲਾਂ ਜਿੱਦਾਂ ਬੁੱਲ ਕੱਢ ਕੇ ਰੋਣ ਲੱਗਦਾ ਹੈ ਨਾ, ਉਹਨਾਂ ਨੂੰ ਕਹੀਦਾ ਅੱਜ ਤੁਸੀਂ ਬਚਾ ਲਓ, ਅੱਜ ਸਾਡੀ ਖੈਰ ਨਹੀਂ। ਇਹ ਉਹ ਨਾ ਉਮਰ ਸਾਹਿਬ ਦੀ ਗੱਲ ਹੋ ਰਹੀ ਜੀ। ਹਾਂਜੀ ਹਾਂਜੀ। ਤੇ ਬਕਾਇਦਾ ਉਹਨਾਂ ਨੇ 36 ਪਕਵਾਨ ਬਣਾ ਕੇ ਕਿਹਾ ਕਿ ਮੈਂ ਕਹਿੰਦਾ ਵੀ ਬਈ ਦੁਨੀਆ ਦੇ ਜਿਹੜੇ ਸਰਬੋਤਮ ਜਿਹੜੇ ਬੈਸਟ ਖਾਣਿਆਂ ਚੋਂ ਖਾਣੇ, ਸ਼ੁਕਰਾਨ, ਉਹ ਪੇਸ਼ ਕੀਤੇ ਤੁਹਾਡਾ। ਹਾਂਜੀ, ਫਿਰ ਇੱਥੇ ਹੀ ਬਸ ਨਹੀਂ ਬਲਕਿ ਜਦੋਂ ਮੈਂ ਆਉਣਾ ਸੀਗਾ ਉਸ ਦਿਨ ਤੋਂ ਇੱਕ ਦਿਨ ਪਹਿਲਾਂ ਵੀ ਮੈਨੂੰ ਉਹਨਾਂ ਨੇ ਸੱਦਿਆ ਆਪਣੇ ਘਰੇ। ਫਿਰ ਦੁਬਾਰਾ ਸੁਣਿਆ ਹੈ ਕਿ ਉਹ ਜਿਹੜਾ ਇਹ ਤੁਹਾਡਾ ਫੇਰਾ ਸੀਗਾ, ਇਹਦੇ ਤੁਸੀਂ ਆਪਣਾ ਪਾਕਿਸਤਾਨ ਟੂਰ ਐਕਸਟੈਂਡ ਕਰ ਲਿਆ ਉੱਥੇ ਬੈਠਿਆਂ। ਹਾਂਜੀ, ਉਹ ਕਿਉਂ ਕਰਨਾ ਪਿਆ ਕਿਉਂਕਿ ਲੋਕ ਮਿਲਣ ਵਾਲੇ ਇੰਨੇ ਜ਼ਿਆਦਾ ਸੀਗੇ ਬਈ ਟਾਈਮ ਥੋੜਾ ਸੀਗਾ। ਤੇ ਕਿਉਂਕਿ ਮੇਰੇ ਜਿਹੜਾ ਆਈਟਨਰੀ ਸੀਗੀ ਉਹਦੇ 'ਚ ਗੁਰਦੁਆਰਾ ਸਾਹਿਬ ਵੀ ਜਾਣਾ ਸੀਗਾ ਜਿੰਨੇ ਹੋ ਸਕਦੇ ਸੀਗੇ। ਤੇ ਬਾਕੀ ਹਰ ਰੋਜ਼ ਤਕਰੀਬਨ ਕਿਸੇ ਨਾ ਕਿਸੇ ਨਾਲ ਮੇਰੀ ਮੁਲਾਕਾਤ ਸੀ, ਡਿਨਰ ਮੀਟਿੰਗ ਸੀਗੀ, ਇੱਦਾਂ ਕੁਛ ਸੀਗਾ। ਈਵਨ ਜਨਾਬ ਅਕਰਮ ਰਾਹੀ ਉਹਨਾਂ ਨਾਲ ਵੀ ਮੇਰੇ ਤੁਹਾਡੇ ਸੁਣਿਆ ਫੇਵਰਿਟ ਗਾਇਕ ਸਨ। ਸ਼ਾਇਦ ਪਾਕਿਸਤਾਨ 'ਚ ਅਸੀਂ ਆਪਣੇ ਬਹੁਤ ਸਾਰੇ ਹੀਰਿਆਂ ਨੂੰ ਵੈਲਿਊ ਨਹੀਂ ਦਿੰਦੇ, ਤੇ ਜਦੋਂ ਤੁਸੀਂ ਪਾਕਿਸਤਾਨ ਪਹੁੰਚੇ ਜੀ, ਉਹਨਾਂ ਨੂੰ ਅਪਰੋਚ ਕੀਤਾ ਗਿਆ, ਸੁਣਿਆ ਕਿ ਉਹਨਾਂ ਜਦੋਂ ਸੁਣਿਆ ਇੱਕ ਸਿੱਖ ਸਰਦਾਰ ਮੇਰਾ ਮਦਾ ਮੇਰਾ ਫੈਨ, ਉਹ ਆਪ ਤੁਰ ਕੇ ਤੁਹਾਨੂੰ ਮਿਲਣ ਆ ਗਏ? ਹਾਂ, ਆਪ ਆ ਗਏ ਜੀ। ਹਾਂ, ਆਪ ਆਏ, ਉਹ ਆਪ ਖੁਦ ਆਏ, ਅਕਰਮ ਰਾਈ ਜੀ। ਹਾਂਜੀ, ਜਿੱਥੇ ਮੈਂ ਯੂਨੀਵਰਸਿਟੀ 'ਚ ਠਹਿਰਿਆ ਸੀਗਾ, ਉਹ ਐਗਜ਼ੀਕਿਊਟਿਵ ਕਲੱਬ 'ਚ, ਉੱਥੇ ਆਏ। ਫਿਰ ਅਸੀਂ ਉੱਥੇ ਉਹ ਮਤਲਬ ਕਿ ਜਦੋਂ ਤੱਕ ਬੰਦ ਨਹੀਂ ਹੋ ਗਈ ਨਾ ਜਗ੍ਹਾ, ਉਹ ਤੱਕ ਬੈਠੇ ਰਹੇ। ਉਹ ਕਹਿੰਦੇ ਹਾਲੇ ਦੇਰ ਤੱਕ ਓ ਮਾਈ ਗॉड। ਤੇ ਅਸੀਂ 4 ਘੰਟੇ ਦੇ ਉੱਪਰ ਬੈਠੇ ਰਹੇ ਉੱਥੇ, ਖਾਣਾ ਵੀ ਖਾਧਾ ਤੇ ਗੱਲਾਂ ਕਰੀਆਂ ਪੂਰੀਆਂ ਦਿਲ ਖੋਲ ਕੇ। ਤੇ ਉਹ ਕਹਿੰਦੇ ਵੀ ਮਨ ਨਹੀਂ ਕਰਦਾ ਜਾਣ ਨੂੰ, ਪਰ ਹੁਣ ਬੰਦ ਹੋ ਗਿਆ, ਜਾਣਾ ਪੈਣਾ। ਤੇ ਗੱਲਾਂ ਬਹੁਤ ਚੰਗੀ। ਅਕਰਮ ਰਾਏ ਜੀ, ਥੈਂਕ ਯੂ ਸੋ ਮਚ। ਮੈਂ ਤੁਹਾਡਾ ਧੰਨਵਾਦ ਕਹਿਣਾ ਚਾਹਾਂਗਾ। ਤੁਸੀਂ ਸਾਡੇ ਪਾਕਿਸਤਾਨ ਦੇ ਹੀਰੇ ਜੇ, ਸਾਡਾ ਮੁੱਖ ਮਹਾਂਦਰਾ ਜੇ। ਤੁਸੀਂ ਇਸ ਮੁਲਕ ਨੂੰ ਪ੍ਰੈਜ਼ੈਂਟ ਕੀਤਾ ਔਰ ਵੇਖੋ ਅੱਜ ਤੁਸੀਂ ਨਹੀਂ ਸੁਣ ਰਹੇ ਲੇਕਿਨ ਤੁਹਾਡਾ ਚਰਚਾ ਹੈ। ਸੋ ਇਹ ਨੇਕਨਾਮੀ ਹੈ ਨਾ ਜਿਹੜੀ, ਇਹ ਇਸ ਮੁਲਕ ਦੇ ਝੰਡੇ ਤਾਂ ਕਰਦੀ ਏ। ਸ਼ਾਇਦ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਨੇ ਇਸ ਮੁਲਕ ਦੀ ਨੇਕਨਾਮੀ ਨੂੰ ਉਹਨਾਂ ਅੱਗੇ ਨਹੀਂ ਟੋਰਿਆ ਜਿੱਦਾਂ ਤੁਹਾਡੇ ਵਰਗੀਆਂ ਰੂਹਾਂ ਨੇ ਕੀਤਾ। 4 ਘੰਟੇ ਗਾਣੇ ਵੀ ਸੁਣੇ, ਗੱਪਸ਼ਪ ਵੀ ਹੋਈ, ਖਾਣਾ ਵੀ ਖਾਧਾ, ਮਿਲਾਪ ਵੀ ਹੋਇਆ। ਹਾਂਜੀ, ਨਾ ਸਿਰਫ ਉਹ ਚੰਗੇ ਗਾਉਣ ਵਾਲੇ ਤੇ ਲੇਖਕ ਨੇ, ਪਰ ਲੇਕਿਨ ਬਹੁਤ ਹੀ ਵਧੀਆ ਇਨਸਾਨ ਵੀ ਨੇ। ਵਾਹ 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 ਵਾਹ, ਬਹੁਤ ਹੀ ਵਧੀਆ ਇਨਸਾਨ ਜਿਹੜੇ ਕਿ ਆਮ ਤੌਰ ਤੇ ਨਹੀਂ ਹੁੰਦੇ ਹੈਗੇ। ਨਹੀਂ ਤਾਂ ਥੋੜੀ ਜੀ ਕੋਈ ਸ਼ੋਹਰਤ ਕਿਸੇ ਨੂੰ ਮਿਲ ਜਾਂਦੀ ਆ, ਉਹ ਕਿਸੇ ਦਿਮਾਗ ਸਿਰ ਚੋਂ ਫੁੱਟ ਬਾਹਰ ਆ ਜਾਂਦਾ। ਨਹੀਂ, ਮੈਂ ਪੰਜਾਬੀ ਕਹਿੰਦਾ ਹੁੰਦਾ ਵੀ ਪੂਛ ਚੱਕ ਕੇ ਸਿਰ ਨੂੰ ਲਾ ਲੈਂਦਾ ਹੈ ਨਾ। ਉਹਨਾਂ ਚ ਉਹ ਗੱਲ ਨਹੀਂ ਸੀ। ਕੀ ਬਾਤ ਹੈ। ਹਰਜੀਤ ਹਮਸਫਰ ਜੀ, ਗੁਰੂ ਘਰ ਦੇਖ ਲਏ,
ਇਲਮ ਦੀਆਂ ਦਾਨਿਸ਼ਗਾਹਾਂ, ਇਲਮਾਂ ਦੇ ਖਜ਼ਾਨੇ ਯੂਨੀਵਰਸਿਟੀ ਦੇਖ ਲਈ। ਧੰਨ ਭਾਗ ਤੁਹਾਡੇ ਕਿਤਾਬਾਂ ਲਾਂਚ ਹੋ ਗਈਆਂ। ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ, ਲਾਹੌਰ ਕਿਲਾ ਵੇਖਿਆ, ਹਾਂਜੀ ਘੋੜੇ ਦੀ ਸਵਾਰੀ ਵੀ ਕੀਤੀ। ਹਾਂਜੀ ਸੁਣਿਆ ਆ ਕਿ ਦਰਜ਼ੀਆਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਇੱਕ ਦਿਨ 'ਚ ਉਹ ਉੱਥੋਂ ਦਾ ਸਾਡੇ ਲਹਿੰਦੇ ਪੰਜਾਬ ਵਾਲਾ ਸਲਵਾਰ ਕਮੀਜ਼ ਆ ਜਿਹੜਾ ਉਹਨਾਂ ਨੂੰ ਤੁਸੀਂ ਦੇਵੋ ਤੇ ਉਹ ਸੀਂ ਕੇ ਦੇ ਦੇਣ। ਤੁਹਾਡੀ ਫਰਮਾਇਸ਼ ਤੇ ਦਰਜੀ ਨੇ ਕਿਹਾ ਸਰਦਾਰ ਜੀ ਆਏ ਪਰਾਂ ਕਰਦੇ ਹੋ ਸਾਰੇ ਆਰਡਰ ਲਿਆ ਇਧਰ ਕੁਝ ਘੰਟਿਆਂ 'ਚ ਤੁਹਾਡਾ ਸਲਵਾਰ ਕਮੀਜ਼ ਸੀਪ ਗਿਆ। ਲੱਠੇ ਵਾਲਾ ਉਹ ਵੀ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਰ ਗਿਆ। ਉਹ ਲੱਠੇ ਦਾ ਸੂਟ ਪਾ ਕੇ ਤੁਸੀਂ ਘੋੜ ਸਵਾਰੀ ਕੀਤੀ ਔਰ ਘੋੜੇ ਤੇ ਪੂਰਾ ਲਾਹੌਰ ਕਿਲਾ ਵੇਖਿਆ। ਹਾਂਜੀ ਹਾਂਜੀ ਉਹ ਕੀਤੀ, ਉਹ ਬੜਾ ਚੰਗਾ ਲੱਗਿਆ। ਕਿੱਦਾਂ? ਤੇ ਉਹੀ ਸੂਟ ਪਾ ਕੇ ਮੈਂ ਉੱਥੇ ਵੀ ਗਿਆ ਸੀਗਾ, ਆਪਣਾ ਕਰਤਾਰਪੁਰ ਸਾਹਿਬ ਵੀ ਗਿਆ ਸੀ। ਅੱਛਾ ਠੀਕ ਹੈ ਠੀਕ ਹੈ। ਪਹਿਲੇ ਹੁਣ ਆ ਜਾਓ, ਸੂਟ ਪਾ ਲਿਆ, ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਤੋਂ ਹੁੰਦਿਆਂ ਹੋਇਆਂ ਕਿਲੇ ਵੜ ਗਏ ਆ। ਵੱਡੀਆਂ ਚੌੜੀਆਂ ਕੰਧਾਂ, ਵੱਡੇ ਤਖਤ ਬੂਹੇ ਜਿਹੜੇ, ਤੇ ਘੋੜਾ ਹੈ ਜਿਹੜਾ ਉਹ ਅਡੀਕਣ ਡਿਆ ਆ। ਲਾਗੇ ਲੋਕ ਆਣ ਡੇ, ਭਾਈ ਇਹ ਕੋਈ ਕਿਰਾਏ ਦੇ? ਉਹ ਕਹਿਣ ਨਹੀਂ ਜੀ, ਇੱਕ ਖਾਸ ਮਹਿਮਾਨ ਆਇਆ, ਇਹ ਉਹਦੀ ਸਵਾਰੀ ਵਾਸਤੇ ਰੈਡੀ, ਉਹ ਥੋੜਾ ਜਿਹਾ ਲੇਟ ਆ। ਤੇ ਜਦੋਂ ਮੁਸਾਫਰ ਹੁੰਦਾ ਹੈ, ਉਹਦਾ ਨਾਂ ਹਰਜੀਤ ਹਮਸਫਰ ਆ, ਉਹ ਘੋੜੇ ਤੇ ਬਹਿੰਦਾ ਤੇ ਘੋੜਾ ਉਹਨੂੰ ਲੈ ਕੇ ਪੂਰੇ ਲਾਹੌਰ ਕਿਲੇ ਦੀ ਸੈਰ ਕਰਾਉਂਦਾ ਹੈ। ਕੀ ਫੀਲ ਹੋਇਆ? ਨਹੀਂ, ਇਹ ਬਹੁਤ ਚੰਗਾ ਲੱਗਿਆ ਜੀ ਇਹਦਾ। ਤੇ ਦੇਖੀ ਜਿਹੜਾ ਉਹ ਮੈਂ ਤੁਹਾਨੂੰ ਦੱਸਾਂ ਸਰੋਤਿਆਂ ਨੂੰ ਵੀ ਜਿਹੜਾ ਉਹ ਲਾਹੌਰ ਕਿਲਾ ਹੈ ਨਾ, ਉਹਦੀ ਬਹੁਤ ਪੁਰਾਣੀ ਹਿਸਟਰੀ ਹੈ। ਉਹ ਪਹਿਲਾਂ ਅਸਲ 'ਚ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਦਾ ਹੈ। ਮੁਗਲਾਂ ਦੇ ਟਾਈਮ ਦਾ ਹੁੰਦਾ ਹੈ। ਲਾਹੌਰ ਸ਼ਹਿਰ ਹੈ ਜਿਹੜਾ ਉਹ ਟੋਟਲ ਇਸ ਕਿਲੇ ਦੇ ਵਿੱਚ ਹੁੰਦਾ ਸੀਗਾ। ਅੱਜ ਤੇ ਲਾਹੌਰ ਖਿਲਰ ਗਿਆ ਨਾ ਜੀ, ਕਹਿ ਰਹੀ ਹਾਂ। ਉਹ ਮੁਗਲਾਂ ਦੇ ਟਾਈਮ ਦਾ। ਉੱਥੇ ਅਕਬਰ ਦਾ ਦਰਬਾਰ ਜਿੱਥੇ ਲੱਗਦਾ ਸੀ, ਉਹ ਜਗ੍ਹਾ ਦੇਖੀ ਮੈਂ, ਜਿੱਥੇ ਕਹਿੰਦੇ ਨਾ ਵੀ ਉਹ ਹਮਾਯੂ ਕੱਛਾਂ 'ਚ ਲੈ ਕੇ ਦੋ ਬੰਦੇ ਦੌੜਦਾ ਹੁੰਦਾ ਸੀ ਕਿਲੇ ਦੀ ਕੰਧ ਤੇ, ਉਹ ਸਭ ਉੱਥੇ ਹੋਇਆ। ਉੱਥੇ ਅਕਬਰ ਦਾ ਦਰਬਾਰ ਉੱਥੇ ਲੱਗਦਾ ਸੀਗਾ। ਤੇ ਜਹਾਂਗੀਰ, ਹੋਰ ਜਿਹੜੇ ਬੰਦੇ ਹੋਏ, ਉਹ ਵੀ ਉੱਥੇ, ਜਿਹੜੇ ਮੁਗਲ ਬਾਦਸ਼ਾਹ ਹੋਏ, ਉਹਨਾਂ ਦਾ ਉੱਥੇ ਆਉਂਦੇ, ਉੱਥੇ ਹੁੰਦਾ ਸੀ ਉਹਨਾਂ ਦਾ ਸਾਰਾ। ਸ਼ੀਸ਼ ਮਹਿਲ, ਜਿੱਥੇ ਸ਼ੀਸ਼ ਮਹਿਲ ਜਗ੍ਹਾ ਹੈਗੀ ਕਿ ਉੱਥੇ ਜਿੱਥੇ ਦੇਖੋ ਸਾਰੇ ਪਾਸੇ ਆਪਣੇ ਅਕਸ ਨਜ਼ਰ ਆਉਂਦਾ। ਬਿਲਕੁਲ ਸ਼ੀਸ਼ੇ। ਤੇ ਪਹਿਲਾਂ ਜਿਹੜੀ ਰਾਵੀ ਸੀਗੀ ਉਹ ਬਿਲਕੁਲ ਨਾਲ ਲੰਘਦੀ ਸੀ, ਉਹਦੇ ਹੁਣ ਪਾਸੇ ਹਟ ਗਈ ਆ। ਬਿਲਕੁਲ ਇਦਾਂ। ਤੇ ਉੱਥੇ ਝਰੋਖੇ ਬਣਾਏ ਸੀ ਤਾਂ ਕਿ ਠੰਡੀ ਹਵਾ ਅੰਦਰ ਆਵੇ। ਵਾਹ ਵਾਹ ਵਾਹ। ਤੇ ਉਹ ਕਿਲਾ ਹੁਣ ਰੈਨੋਵੇਟ ਕਰ ਰਹੇ ਆ, ਪਾਕਿਸਤਾਨੀ ਗਵਰਨਮੈਂਟ ਰੈਨੋਵੇਟ ਕਰ ਰਹੀ ਹੈ ਉਹਨੂੰ। ਉਹ ਯੂਨੈਸਕੋ ਵੱਲੋਂ ਉਹਨੂੰ ਵਿਰਸਾ ਕਰਾਰ ਦੇ ਦਿੱਤਾ ਗਿਆ ਹੈ। ਪਾਕਿਸਤਾਨੀ ਗਵਰਨਮੈਂਟ ਕੰਮ ਕਰ ਰਹੀ ਹੈ, ਉਹਦੀ ਸੁਪਰਵਿਜ਼ਨ ਯੂਨੈਸਕੋ ਕਰ ਰਹੀ ਹੈ, ਯੂਨਿਸੈਫ। ਹਾਂ, ਉਹ ਪਤਾ ਨਹੀਂ ਪਿੱਛੋਂ ਕੌਣ ਕਰ ਰਿਹਾ, ਲੇਕਿਨ ਕਰ ਰਹੇ ਆ। ਉੱਥੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ, ਫਿਰ ਜਦੋਂ ਉਹ ਕਿਲਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਉਹ ਕਿਲਾ ਯੂਜ਼ ਕੀਤਾ, ਫਿਰ ਉਹਨੂੰ ਦੁਬਾਰਾ ਥੋੜਾ ਮਤਲਬ ਚੇਂਜ ਕੀਤਾ। ਉਹ ਦਰਬਾਰ, ਉਹ ਤਖਤ ਵੇਖਿਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਬਹਿ ਕੇ ਦਰਬਾਰ ਲਾਉਂਦੇ? ਹਾਂਜੀ, ਉਹ ਦੇਖਿਆ। ਤੇ ਉਹਨਾਂ ਦਾ ਘਰ ਜਿੱਥੇ ਰਹਿੰਦੇ ਵੀ ਸੀਗੇ ਹਵੇਲੀ, ਤੇ ਉਹਨਾਂ ਦਾ ਜਿਹੜਾ ਵੱਡਾ ਲੜਕਾ ਸੀਗਾ ਕਮਰ ਨੌਨਿਹਾਲ ਸਿੰਘ ਸੀ। ਅੱਛਾ, ਉਹਨਾਂ ਦਾ ਜਗ੍ਹਾ ਵੀ ਜਿੱਥੇ ਉਹਨਾਂ ਦੇ ਸਾਹਮਣੇ ਹੀ ਨਜ਼ਰ ਆਉਂਦਾ ਉੱਥੋਂ। ਤੇ ਉਹ ਸਾਰੇ ਜਿਹੜੇ ਸੀਗੇ ਉਹਦੇ ਅਹਿਲਕਾਰ ਜਾਂ ਹੋਰ ਉਹਨਾਂ ਦੇ ਆਪਣੇ ਜਗ੍ਹਾ ਸੀ ਉੱਥੇ ਕਿਲੇ 'ਚ ਰਹਿਣ ਦੀ। ਤੇ ਉਹ ਸਾਰੀਆਂ ਨਿਸ਼ਾਨੀਆਂ ਉੱਥੇ ਪਈਆਂ। ਇੱਕ ਈਵਨ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਘੋੜੀ ਕਹਿੰਦੇ ਆ, ਜਿਹਦੇ ਲੈਲਾ ਕਹਿੰਦੇ, ਲੈਲਾ, ਉਹ ਵੀ ਉਹਨਾਂ ਨੇ ਪ੍ਰਜ਼ਰਵ ਕਰਕੇ ਰੱਖੀ ਹੋਈ ਆ, ਉਹ ਵੀ ਦੇਖੀ। ਉਹਨਾਂ ਦੇ ਹਥਿਆਰ ਜਿਹੜੇ ਸੀਗੇ, ਉਹ ਇੱਕ ਜਿਹੜਾ ਮੁਗਲਾਂ ਦੇ ਟਾਈਮ ਜਿਹੜੇ ਹਮਾਮ ਹੁੰਦੇ ਸੀਗੇ ਜਿੱਥੇ, ਉਹ ਜਗ੍ਹਾ ਵੀ ਹੈਗੀ, ਸ਼ਾਹੀ ਹਮਾਮ ਹੈਗੇ ਆ। ਤੇ ਇਹਦੇ ਇਲਾਵਾ ਮਤਲਬ ਕਹਿਣ ਦੇ ਜਿਹੜੀਆਂ ਅਸੀਂ ਪੜ੍ਹਦੇ ਸੀਗੇ ਹਿਸਟਰੀ 'ਚ, ਕਿਤਾਬਾਂ ਪੜ੍ਹਦੇ ਹੁੰਦੇ ਸੀਗੇ, ਉਹ ਸਾਰਾ ਕੁਝ ਅੱਖੀ ਦੇਖਿਆ ਨਾ। ਉਹ ਬਸ ਕੀ ਕਹਿਣੇ, ਬਸ ਕੀ ਕਹਿਣੇ ਉਹਦੇ ਗੱਲ ਕੀ ਕਹਿਣੇ। ਗੱਲਬਾਤ ਤਾਂ ਬਹੁਤ ਤਵੀਲ ਹੈ, ਇਸ ਕਿਤਾਬ ਦਾ ਚਰਚਾ ਬਹੁਤ ਕੀਤਾ। ਮੈਂ ਤੁਹਾਨੂੰ ਦੇ ਦੇਣਾ, ਬੇਸ਼ੱਕ ਅਸੀਂ ਅੱਖਾਂ ਮੀਟਕੀਆਂ 'ਚ ਖੋਲ ਕੇ ਜਿਹੜੀ ਸ਼ੈ ਆਉਂਦੀ ਸੀ ਉਹ ਪੜ੍ਹ ਦਿੰਦੇ ਸਾਂ। ਹਰਜੀਤ ਹਮਸਫਰ ਜੀ, ਤੁਹਾਡੇ ਕੋਲ ਇਖਤਿਆਰ ਹੈ, ਜੋ ਇਹਦੇ ਸਾਨੂੰ ਸੁਣਾਉਣਾ ਚਾਹੋ ਉਹ ਸੁਣਾਓ। ਫਿਰ ਆਖਰੀ ਕੁਝ ਸਵਾਲ ਨੇ ਜਿਹੜੇ ਉਹ ਮੈਂ ਤੁਹਾਨੂੰ ਕਰਨਾ ਚਾਹਾਂਗਾ। ਹਾਂਜੀ, ਮੈਂ ਰੈਂਡਮਲੀ ਖੋਲ ਲੈਣਾ, ਜਿਹੜੀ ਅੱਗੇ ਆ ਗਈ ਪੜ੍ਹ ਲਓ ਜੀ। ਇਹ ਹੁਣ ਦੇਖੋ ਕਿ ਸਾਡੀ ਝੋਲੀ ਦੇ ਵਿੱਚ ਕਿਹੜੀ ਸ਼ੈ ਪੈਂਦੀ ਜੀ। ਹਰਜੀਤ ਹਮਸਫਰ ਜੀ। ਹਾਂਜੀ। ਅੱਛਾ, ਇਹ ਗੁਰੂ ਨਾਨਕ ਦੇਵ ਜੀ ਬਾਰੇ ਇਹ ਮੈਂ ਲਿਖੀ ਸੀਗੀ, ਕਿਉਂਕਿ ਬਾਬਾ ਨਾਨਕ ਦੀ ਜਗ੍ਹਾ ਜਾ ਕੇ ਆਇਆ ਨਾ। ਚਲੋ ਇਹ ਸੁਣਾ। ਵਾਹ। ਇਹਦਾ ਸਿਰਲੇਖ ਹੈਗਾ ਚਾਨਣ ਮੁਨਾਰਾ। ਕੀ ਬਾਤ ਹੈ, ਕੀ ਬਾਤ ਹੈ। ਕਲਯੁਗ ਦੇ ਹਨੇਰੇ 'ਚ ਇੱਕ ਜੋਤ ਜਗਮਗਾਈ, ਚਾਨਣ ਮੁਨਾਰੇ ਨਾਨਕ ਨੇ ਸੀ ਕੀਤੀ ਰੁਸ਼ਨਾਈ। ਵਾਹ ਵਾਹ। ਕਲਯੁਗ ਦੇ ਹਨੇਰੇ 'ਚ ਇੱਕ ਜੋਤ ਜਗਮਗਾਈ, ਚਾਨਣ ਮੁਨਾਰੇ ਨਾਨਕ ਨੇ ਸੀ ਕੀਤੀ ਰੁਸ਼ਨਾਈ। ਵਾਹ। ਪੰਜਾਬ 'ਚ ਹੋ ਕੇ ਪੈਦਾ, ਚੌਂ ਕੁੰਟੀ ਉਹ ਘੁੰਮਿਆ। ਪੰਜਾਬ 'ਚ ਹੋ ਕੇ ਪੈਦਾ, ਚੌਂ ਕੁੰਟੀ ਉਹ ਘੁੰਮਿਆ, ਤੇ ਜ਼ੁਲਮ ਦੇ ਸਤਾਏ ਦੁਖੀਆਂ ਦਾ ਮੱਥਾ ਚੁੰਮਿਆ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤ ਹੈ।
ਸੱਚੇ ਦਿਲ ਨਾਲ ਸੱਚਾ ਰਸਤਾ ਦਿਖਾਇਆ। ਸੱਚੇ ਦਿਲ ਨਾਲ ਸੱਚਾ ਰਸਤਾ ਦਿਖਾਇਆ। ਸੱਚਾ ਸੌਦਾ ਕੀਤਾ, ਭੁੱਖਿਆਂ ਨੂੰ ਲੰਗਰ ਛਕਾਇਆ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ। ਆਪਾਂ ਗੱਲ ਕਰਦੇ ਸੀ ਨਾ ਸੱਚੇ ਸੌਦੇ ਦੀ। ਇਹ ਦੇਖੋ ਨਾ, ਇਹ ਹੁਣ ਲਿਖਣ ਵਾਲੀਆਂ ਸ਼ਾਮਤ ਨਹੀਂ, ਇਹ ਰੱਬ ਨਾਜ਼ਲ ਕਰਦਾ, ਲਿਖਾਂਦਾ। ਵਾਹ ਜੀ ਵਾਹ, ਵਾਹ ਜੀ ਵਾਹ। ਭੁੱਖਿਆਂ ਨੂੰ, ਹਾਂਜੀ, ਭੁੱਖਿਆਂ ਨੂੰ ਲੰਗਰ ਛਕਾਇਆ। ਸਾਂਝੀ ਵਾਲਤਾ ਦਾ ਗੀਤ ਗਾ ਕੇ ਸਭ ਨੂੰ ਸੁਣਾਇਆ। ਸਾਂਝੀ ਵਾਲਤਾ ਦਾ ਗੀਤ ਗਾ ਕੇ ਸਭ ਨੂੰ ਸੁਣਾਇਆ। ਹਮਦਰਦੀ ਦੇ ਬੋਲਾਂ ਨਾਲ ਦਰਦ ਵੰਡਾਇਆ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਵਾਹ ਵਾਹ। ਸੰਗ ਬਾਲਾ ਮਰਦਾਨਾ ਚੌਂ ਉਦਾਸੀਆਂ ਕਮਾਈਆਂ। ਸੰਗ ਬਾਲਾ ਮਰਦਾਨਾ ਚੌਂ ਉਦਾਸੀਆਂ ਕਮਾਈਆਂ। ਘੁੰਮੇ ਪੈਦਲ ਹੀ ਸਾਰੇ, ਭਾਵੇਂ ਪਾਟੀਆਂ ਵਿਆਹੀਆਂ। ਆਏ ਹਾਏ ਹਾਏ ਹਾਏ, ਆਏ ਹਾਏ। ਪੈਰ ਫਟ ਗਏ ਅੱਡੀਆਂ ਪਾਟ ਗਈਆਂ, ਪਰ ਸਾਰੇ ਪਾਸੇ ਘੁੰਮੇ। ਬਿਲਕੁਲ ਇਸ ਤਰ੍ਹਾਂ। ਨਦੀ ਨਾਲੇ ਜਾਂ ਪਹਾੜ ਸਕੇ ਰਸਤਾ ਨਾ ਰੋਕ। ਨਦੀ ਨਾਲੇ ਜਾਂ ਪਹਾੜ ਸਕੇ ਰਸਤਾ ਨਾ ਰੋਕ। ਬਾਬਾ ਨਾਨਕ ਨੇ ਤਾਰੇ ਸਾਰੇ ਘੁੰਮ ਘੁੰਮ ਲੋਕ। ਵਾਹ ਜੀ ਵਾਹ, ਵਾਹ ਜੀ ਵਾਹ। ਕਿਆ ਬਾਤ ਹੈ, ਕਿਆ ਬਾਤ ਹੈ ਹਰਜੀਤ ਜੀ। ਰੱਬ ਤਾਸੀਰ ਰੱਖੇ ਇਹਨਾਂ ਅੱਖਰਾਂ 'ਚ। ਹਾਂਜੀ, ਇੱਕ ਓਂਕਾਰ ਵਾਲਾ ਉਹਨੇ ਮੰਤਰ ਸਿਖਾਇਆ। ਇੱਕ ਓਂਕਾਰ ਮੂਲ ਮੰਤਰ ਵਾਲਾ ਉਹਨੇ ਮੰਤਰ ਸਿਖਾਇਆ। ਵਾਹ ਜੀ ਵਾਹ। ਇੱਕ ਮੁੱਠਤਾ ਦਾ ਲੋਕਾਂ ਤਾਈਂ ਸਬਕ ਪੜਾਇਆ। ਵਾਹ ਜੀ ਵਾਹ, ਵਾਹ ਜੀ ਵਾਹ। ਰੱਬ ਇੱਕੋ ਆ, ਦੁਨੀਆ ਸਾਰੀ ਉਹਦੇ ਬੱਚੇ। ਬਿਲਕੁਲ ਇਦਾਂ ਹੀ, ਇਦਾਂ ਹੀ। ਜਾਤੀ ਧਰਮ ਤੋਂ ਉੱਤੇ ਉੱਠ ਕੀਤਾ ਫਰਮਾਨ। ਜਾਤੀ ਧਰਮ ਤੋਂ ਉੱਤੇ ਉੱਠ ਕੀਤਾ ਫਰਮਾਨ। ਵਾਹ। ਨਾ ਕੋਈ ਹਿੰਦੂ ਮੁਸਲਮਾਨ, ਸਭ ਹੈਨ ਇਨਸਾਨ। ਵਾਹ ਜੀ ਵਾਹ, ਵਾਹ ਜੀ ਵਾਹ। ਕਿਆ ਬਾਤ ਹੈ, ਕਿਆ ਬਾਤ ਹੈ। ਬਾਬੇ ਨਾਨਕ ਨੇ ਸਿਖਾਇਆ ਨਿਰਸਵਾਰਥ ਪਿਆਰ। ਬਾਬੇ ਨਾਨਕ ਨੇ ਸਿਖਾਇਆ ਨਿਰਸਵਾਰਥ ਪਿਆਰ। ਕਿੰਜ ਲੰਘਣਾ ਏ ਔਖੇ ਭਵ ਸਾਗਰ ਤੋਂ ਪਾਰ। ਕਿਆ ਬਾਤ ਹੈ, ਕਿਆ ਬਾਤ ਹੈ। ਵਾਹ ਜੀ ਵਾਹ। ਕਿੰਜ ਲੰਘਣਾ ਏ ਔਖੇ ਭਵ ਸਾਗਰ ਤੋਂ ਪਾਰ। ਵਾਹ ਜੀ ਵਾਹ, ਵਾਹ ਜੀ ਵਾਹ। ਜਿਨ੍ਹਾਂ ਮਾੜੇ ਕੰਮਾਂ ਤੋਂ ਸੀ ਬਾਬੇ ਨਾਨਕ ਹਟਾਇਆ। ਜਿਨ੍ਹਾਂ ਮਾੜੇ ਕੰਮਾਂ ਤੋਂ ਸੀ ਬਾਬੇ ਨਾਨਕ ਹਟਾਇਆ। ਉਹਨਾਂ ਮਾੜੇ ਕੰਮਾਂ ਨੇ ਹੀ ਸਾਰਾ ਜੱਗ ਉਲਝਾਇਆ। ਕਿਆ ਬਾਤ ਹੈ, ਕਿਆ ਬਾਤ। ਮੇਰਾ ਮਤਲਬ ਲਿਖਣ ਦਾ ਇਹ ਸੀਗਾ ਵੀ ਜੇ ਬਾਬੇ ਨਾਨਕ ਦੀ ਸਿੱਖਿਆ ਨੂੰ ਮੰਨ ਲੈਣ ਦੁਨੀਆ ਦੇ ਦੇਸ਼, ਦੁਨੀਆ ਦੇ ਲੋਕ, ਮਸਲੇ ਆਪੇ ਹੱਲ ਹੋ ਜਾਂਦੇ ਆਟੋਮੈਟਿਕਲੀ। ਵਾਹ ਜੀ ਵਾਹ। ਉਹਨਾਂ ਚੀਜ਼ਾਂ ਨੇ ਉਲਝਾਇਆ ਸਾਰਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ, ਬਿਲਕੁਲ ਠੀਕ। ਗੁਰੂ ਜੀ ਦਾ ਸੰਦੇਸ਼ ਜੇ ਸਮਝ ਲੈਣ ਦੇਸ਼। ਗੁਰੂ ਜੀ ਦਾ ਸੰਦੇਸ਼ ਜੇ ਸਮਝ ਲੈਣ ਦੇਸ਼। ਇੰਟਰਨੈਸ਼ਨਲ ਗੱਲ ਕਰ ਰਹੇ ਜੀ ਜੀ, ਠੀਕ ਹੈ। ਠੱਲ ਜਾਊਗੀ ਬਰਬਾਦੀ, ਮੁੱਕ ਜਾਊਗਾ ਕਲੇਸ਼। ਆਏ ਹਾਏ, ਆਏ ਹਾਏ। ਵਾਹ ਜੀ ਵਾਹ, ਵਾਹ ਜੀ ਵਾਹ। ਬਾਬਾ ਜੀ ਦੀ ਸਿੱਖਿਆ ਨੂੰ ਹਮ ਸਫਰ ਬਣਾ ਲਓ। ਬਾਬਾ ਜੀ ਦੀ ਸਿੱਖਿਆ ਨੂੰ ਹਮ ਸਫਰ ਬਣਾ ਲਓ। ਵਾਹ ਜੀ ਵਾਹ, ਵਾਹ ਜੀ। ਬੇਅਰਥ ਜ਼ਿੰਦਗੀ ਨੂੰ ਸਾਰੇ ਸਫਲ ਬਣਾ ਲਓ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਬੇਅਰਥ ਜ਼ਿੰਦਗੀ ਨੂੰ ਸਾਰੇ ਸਫਲ ਬਣਾ ਲਓ। ਬਹੁਤ ਬਹੁਤ ਧੰਨਵਾਦ ਤੁਹਾਡਾ ਹਰਜੀਤ ਸਿੰਘ ਹਮਸਫਰ ਜੀ। ਰੱਬ ਕਰੇ ਕਿ ਜਦੋਂ ਦੁਬਾਰਾ ਲਹਿੰਦੇ ਪੰਜਾਬ ਜਾਓ, ਚੜ੍ਹਦੇ ਪੰਜਾਬ ਜਾਓ, ਇਸ ਮੱਘ ਦੇ ਬੋਲ ਦੇ ਮਹਿਕ ਦੇ ਬੋਲ ਤੁਹਾਡਾ ਸਵਾਗਤ ਕਰਦੇ ਰਹਿਣ। ਲਾਹੌਰ ਦੀਆਂ ਮਾਲ ਰੋਡ ਵਾਲੀਆਂ ਸੜਕਾਂ ਦੀਆਂ ਬੱਤੀਆਂ ਔਰ ਰੁੱਖਾਂ ਦੀ ਛਾਂ ਤੁਹਾਨੂੰ ਉਡੀਕਦੀ ਹੋਵੇ। ਨਹਿਰ ਜਾਂਦੇ ਪਾਣੀ ਦੀ ਜਿਹੜੀ ਉਹ ਸੜਕ ਹੈ, ਉੱਥੇ ਆਲੇ ਦੁਆਲੇ ਦੀਆਂ ਇਮਾਰਤਾਂ ਨੇ ਜਿਹੜੀਆਂ, ਉਹ ਤੁਹਾਨੂੰ ਇੱਦਾਂ ਹੀ ਮੁਹੱਬਤ ਦੇ ਨਾਲ ਸਲੂਟ ਕਰਦੀਆਂ ਮਹਿਸੂਸ ਹੋਣ। ਆਖਰ ਤੇ ਸਿਰਫ ਇੰਨਾ ਪੁੱਛਣਾ ਚਾਹਾਂਗਾ ਕਿ ਜੇ ਤੈਨੂੰ ਕਿਹਾ ਜੇ ਕੁਝ ਜੁਮਲਿਆਂ 'ਚ ਪਾਕਿਸਤਾਨੀ ਲੋਕਾਂ ਬਾਰੇ ਦੱਸੋ ਕਿ ਉਹ ਕਿਹੋ ਜਿਹੇ ਨੇ, ਤੇ ਕੀ ਕਹੋਗੇ? ਔਖਾ ਕੰਮ ਔਖਾ ਕੰਮ ਇਸ ਤਰ੍ਹਾਂ ਵੀ ਉਹਨੂੰ ਤਾਰੀਫ ਕਰਨ ਵਾਸਤੇ ਸ਼ਬਦ ਮਿਲਣੇ ਔਖੇ ਆ। ਦੇਖੋ, ਇੱਕ ਤਾਂ ਕਹਿੰਦੇ ਵੀ ਖਾਲਸ, ਜਿਸ ਤਰ੍ਹਾਂ ਕਹਿੰਦੇ ਵੀ ਜਿਹੜਾ ਦੇਸੀ ਘਿਓ ਆ, ਕਹਿੰਦੇ 100 ਦਾਰੂ ਤੇ ਇੱਕ ਪਿਓ, ਸੌਰੀ 100 ਚਾਚੇ ਤੇ ਇੱਕ ਪਿਓ, 100 ਦਾਰੂ ਤੇ ਇੱਕ ਘਿਓ। ਉਹ ਘਿਓ ਵਰਗੇ ਬੰਦੇ ਆ। ਆਏ ਹਾਏ, ਥੈਂਕ ਯੂ ਜੀ, ਥੈਂਕ ਯੂ। ਘਿਓ ਵਰਗੇ ਬੰਦੇ ਆ ਜਿਹੜੇ ਕਿ ਖਾਲਸ ਹੈਗੇ ਆ। ਇਹ ਨਹੀਂ ਵੀ ਕੋਈ ਦਿਖਾਵਾ ਕਰਦੇ ਸੀਗੇ, ਜੋ ਉਹਨਾਂ ਦੇ ਅੰਦਰ ਉਹ ਖਾਲਸ, ਉਹਨਾਂ ਨੇ ਉਹੀ ਪਿਆਰ ਬਖਸ਼ਿਆ। ਉਹ ਅਸਲ 'ਚ ਜਿਹੜਾ ਜੈਨੂਨ, ਜਿਹੜਾ ਉਹਦੇ ਅੰਦਰ ਜਿਹੜਾ ਰੂਹ ਤੋਂ ਨਿਕਲਿਆ ਹੋਇਆ ਪਿਆਰ, ਉਹ ਮੈਨੂੰ ਲੱਗਿਆ। ਵਾਹ ਜੀ ਵਾਹ, ਵਾਹ ਜੀ। ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਸਾਰੇ
ਉਹਨਾਂ ਸਾਰੀਆਂ ਰੂਹਾਂ ਦਾ ਜਿਨ੍ਹਾਂ ਲੋਕਾਂ ਨੇ ਮੇਰੇ ਨਾਲ ਇੰਨਾ ਵਧੀਆ ਸਮਾਂ ਬਿਤਾਇਆ, ਵਕਤ ਬਿਤਾਇਆ ਤੇ ਉਹਨਾਂ ਦੀ ਯਾਦਾਂ ਆਪਣੀਆਂ ਸ਼ੇਅਰ ਕੀਤੀਆਂ, ਆਪਣੇ ਪਲ ਸ਼ੇਅਰ ਕੀਤੇ ਜਿਹੜੇ ਕਿ ਸਦਾ ਵਾਸਤੇ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਏ ਨੇ। ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਤੁਹਾਡਾ ਹਰਜੀਤ ਸਿੰਘ ਹਮਸਫਰ ਜੀ ਕਿ ਤੁਸੀਂ ਇਹ ਸਾਰਾ ਸਫ਼ਰ ਸੀ ਜਿਹੜਾ, ਇਹਦੇ ਸਾਰੇ ਮੰਜ਼ਰ ਨੇ ਜਿਹੜੇ ਅੱਜ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਸਟੂਡੀਓਜ਼ 'ਚ ਬਹਿ ਕੇ ਸਾਡੇ ਨਾਲ ਸਾਂਝ ਇਹਨਾਂ ਦੀ ਬਣਾਈ ਔਰ ਸਾਨੂੰ ਇੱਦਾਂ ਹੀ ਮਹਿਸੂਸ ਹੋਇਆ ਕਿ ਜਿੱਦਾਂ ਅਸੀਂ ਅੱਖਾਂ ਬੰਦ ਕਰਕੇ ਇੱਕ ਟਾਈਮ ਮਸ਼ੀਨ 'ਚ ਬਹਿ ਗਏ ਹਾਂ ਔਰ ਸਾਡੇ ਲਾਹੌਰ ਆਲੇ ਦੁਆਲੇ ਇਹ ਸਭ ਕੁਝ ਉਸੇ ਤਰ੍ਹਾਂ ਘੁੰਮ ਰਿਹਾ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਬਹੁਤ ਸਮਾਂ ਦਿੱਤਾ। ਥੈਂਕ ਯੂ। ਇਹ ਸਨ ਜੀ ਸਰਦਾਰ ਹਰਜੀਤ ਸਿੰਘ ਹਮਸਫਰ ਜੀ, ਜਿਨ੍ਹਾਂ ਨੇ ਆਪਣੇ ਪਾਕਿਸਤਾਨੀ, ਮੈਂ ਤਾਂ ਕਹਾਂਗਾ ਇਹ ਗੱਲਾਂ ਬਾਤਾਂ ਨਹੀਂ, ਇਹ ਪਾਕਿਸਤਾਨੀ ਸਫ਼ਰਨਾਮਾ ਸੀ ਇਹਨਾਂ ਦਾ। ਇਹ ਵਿਜ਼ਿਟ ਸੀਗਾ ਜਿਨ੍ਹਾਂ ਨੇ ਲਾਹੌਰ ਪਹਿਲੀ ਵਾਰ ਵੇਖਿਆ, ਜਿਹੜੇ ਜੰਮ ਪਏ, ਕਿਉਂਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ ਸੀ। ਸੋ ਇਹ ਹਰਜੀਤ ਹਮਸਫਰ ਤੇ ਸੀ, ਲੇਕਿਨ ਉਹ ਜੰਮਣ ਤੋਂ ਬਾਅਦ ਦੇ ਹਰਜੀਤ ਹਮਸਫਰ ਇਹ ਸਨ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹਨਾਂ ਦੀ ਇਸ ਵਿਜ਼ਿਟ ਤੋਂ ਬਾਅਦ ਵੀ ਤਾਂਘ ਬਾਕੀ ਰਹੇਗੀ। ਸੋ ਇਹੋ ਜਿਹੀ ਗੱਲਬਾਤ ਜਿਹੜੀ ਏਕਤਾ ਵਾਲੀ ਹੋਵੇ, ਇੱਕ ਦੂਜੇ ਦੇ ਨਾਲ ਜੋੜਦੀ ਹੋਵੇ, ਦਿਲਾਂ ਨੂੰ ਜੋੜਦੀ ਵੀ ਹੋਵੇ, ਮੁਹੱਬਤ ਨੂੰ ਵਧਾਉਂਦੀ ਹੋਵੇ, ਪਿਆਰ ਸਤਿਕਾਰ ਆ ਜਿਹੜੀ ਉਹਦਾ ਕਹਿ ਲਵੋ ਕਿ ਚਰਚਾ ਕਰਦੀ ਹੋਵੇ, ਇਹ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਰਹਾਂਗੇ। ਪੰਜਾਬੀ ਰੇਡੀਓ USA, ਪੰਜਾਬੀ TV USA ਤੋਂ ਆਪਣੇ ਪ੍ਰੈਜ਼ੈਂਟਰ, ਆਪਣੇ ਮੇਜ਼ਬਾਨ ਮਸੂਦ ਮੱਲੀ ਨੂੰ ਦਵੋ ਇਜਾਜ਼ਤਾਂ। ਫਿਰ ਮਿਲਾਂਗੇ, ਉਸ ਮੁਲਾਕਾਤ ਤੱਕ ਲਈ ਰੱਬ ਰਾਖਾ।